ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 21 अक्तूबर 2021 7 कतक नानक शाही संवत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਲੈਗਜ਼ੈਂਡਰੀਆ ਵਰਜੀਨੀਆ ਵਿਖੇ ਸਥਿਤ ਇੰਪੋਰਟ ਆਟੋ ਸਰਵਿਸ ਵੱਲੋਂ। ਸੋ ਇੰਪੋਰਟ ਆਟੋ ਸਰਵਿਸ ਵੱਲੋਂ ਪਿਛਲੇ ਕਰੀਬ 30 ਸਾਲਾਂ ਤੋਂ ਭਰੋਸੇਯੋਗ ਆਟੋ ਸਰਵਿਸ ਦਿੱਤੀਆਂ ਜਾ ਰਹੀਆਂ ਨੇ। ਸੋ ਗੱਡੀਆਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਮੇਨਟੇਨੈਂਸ ਜਿਹੜੀ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਸੋ ਇੰਪੋਰਟ ਆਟੋ ਰਿਪੇਅਰ ਦੇ ਮਾਲਕ ਸਰਦਾਰ ਰਣਜੀਤ ਸਿੰਘ ਅਤੇ ਉਹਨਾਂ ਦਾ ਪੁੱਤਰ ਸਰਦਾਰ ਬਲਰਾਜ ਸਿੰਘ ਪੰਥਕ ਸੇਵਾਵਾਂ ਵਿੱਚ ਜਿਹੜੀ ਵੱਧ ਚੜ ਕੇ ਸੇਵਾਵਾਂ ਨਿਭਾਉਂਦੇ ਨੇ। ਸੋ ਵਾਸ਼ਿੰਗਟਨ ਡੀਸੀ ਅਤੇ ਵਰਜੀਨੀਆ ਦੇ ਸਾਡੇ ਦਰਸ਼ਕ ਜਿਹੜੇ ਨੇ ਗੱਡੀਆਂ ਦੀ ਹਰ ਕਿਸਮ ਦੀ ਜਿਹੜੀ ਰਿਪੇਅਰ ਲਈ ਇੰਪੋਰਟ ਆਟੋ ਰਿਪੇਅਰ ਤੱਕ ਜਿਹੜੇ ਪਹੁੰਚ ਕਰ ਸਕਦੇ ਨੇ ਔਰ ਫੋਨ ਨੰਬਰ ਅਤੇ ਹੋਰ ਜਾਣਕਾਰੀ ਲਈ ਤੁਸੀਂ ਆਪਣੀ ਸਕਰੀਨ ਤੇ ਜਿਹੜਾ ਉਹ ਦੇ ਸਕਦੇ ਹੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਣਜੀਤ ਸਿੰਘ, ਸਰਦਾਰ ਬਲਰਾਜ ਸਿੰਘ ਅਤੇ ਉਹਨਾਂ ਦੇ ਜਿਹੜੇ ਸਮੁੱਚੇ ਪਰਿਵਾਰ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਨੂੰ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਵਿਊਅਰਸ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜਾ ਕਿਸਾਨੀ ਸੰਘਰਸ਼ ਬਾਰੇ ਕਿ ਕਿਉਂ ਵਿਊਅਰਸ ਇਉਂ ਜਾਪਦਾ ਹੈ ਕਿ ਜਿਹੜਾ ਕਿਸਾਨ ਲਹਿਰ ਬਿਨਾ ਕੁਝ ਹਾਸਲ ਕੀਤਿਆਂ ਜਿਹੜੇ ਆਪਣੇ ਅੰਤਮ ਪੜਾਅ ਵੱਲ ਜਿਹੜੀ ਉਹ ਵੱਧ ਰਹੀ ਹੈ। ਸੋ RSS ਅਤੇ ਭਾਰਤ ਦੀਆਂ ਜਿਹੜੀ ਖੁਫੀਆ ਏਜੰਸੀਆਂ ਆਪਣੇ ਦਲਾਲਾਂ ਰਾਹੀਂ ਐਜੀਟੇਸ਼ਨ ਵਿੱਚ ਜਿਹੜੀ ਹੈ ਪੰਬਲਪੂਸਾ ਪੈਦਾ ਕਰਨ ਵਿੱਚ ਜਿਹੜੀ ਕਾਫੀ ਹੱਦ ਤੱਕ ਜਿਹੜੀ ਕਾਮਯਾਬ ਹੋ ਰਹੀਆਂ ਨੇ। ਸੋ ਇੱਕ ਪਾਸੇ ਸੁਪਰੀਮ ਕੋਰਟ ਮੋਦੀ ਸਰਕਾਰ ਦੀ ਜਿਹੜੀ ਰਖੇਲ ਵਾਂਗ ਬਿਹੇਵ ਕਰ ਰਿਹਾ ਹੈ, ਸੋ ਦੂਸਰੇ ਪਾਸੇ ਕਿਸਾਨ ਲੀਡਰਸ਼ਿਪ ਦੀ ਜਿਹੜੀ ਮੂਰਖਾਨਾ ਪਹੁੰਚ ਲਹਿਰ ਨੂੰ ਅੰਦਰੋਂ ਜਿਹੜੀ ਢਾਲ ਜਿਹੜੀ ਉਹ ਲਾਈ ਜਾ ਰਹੀ ਹੈ। ਸੋ ਕੈਪਟਨ ਅਮਰਿੰਦਰ ਵਰਗੇ ਜਿਹੜੇ ਦਲਾਲਾਂ ਦੀ ਸੰਗਲੀ ਵੀ ਜਿਹੜੀ ਹੈ ਏਜੰਸੀਆਂ ਨੇ ਖੋਲ ਦਿੱਤੀ ਹੈ। ਸੋ ਵਿਖਾਵਾਕਾਰੀਆਂ ਦੀ ਰੱਖਿਆ ਕਰ ਰਹੇ ਨਿਹੰਗਾਂ ਨੂੰ ਵੀ ਜਿਹੜੀ ਕੰਟਰੋਵਰਸ਼ੀਅਲ ਜਿਹੜਾ ਬਣਾ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਅਸੀਂ ਇੱਕ ਕਾਮੈਂਟ ਜਿਹੜੇ ਸਾਡੇ ਵਿਊਅਰ ਨੇ ਲਿਖਿਆ ਉਹ ਵੀ ਰੈਗੂਲਰ ਵਿਊਅਰ ਨੇ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਜੀ ਤੁਸੀਂ ਪਾਕਿਸਤਾਨ ਬਾਰੇ ਜਿਹੜਾ ਕਾਮੈਂਟ ਕਰਦੇ ਹੋ ਤੁਸੀਂ ਆਪਣੇ ਤੱਕ ਮਹਿਦੂਦ ਰਹੋ, ਤੁਹਾਨੂੰ ਜਿਹੜਾ ਇਸ ਬਾਰੇ ਕਰਨ ਦਾ ਨਹੀਂ ਹੈ ਹੱਕ। ਹਾਲਾਂਕਿ ਉਹਨਾਂ ਨੇ ਇਸ਼ੂ ਤਾਂ ਸਬਮਰੀਨ ਜਿਹੜੀ ਇੰਡੀਅਨ ਸਬਮਰੀਨ ਪਾਕਿਸਤਾਨੀ ਪਾਣੀਆਂ ਦੇ ਵਿੱਚ ਆਈ ਉਸ ਨੂੰ ਲੈ ਕੇ ਉਹਨਾਂ ਨੇ ਲਿਖਿਆ ਸੀ। ਲੇਕਿਨ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਸਾਨੂੰ ਉਤਸ਼ਾਹਤ ਕੀਤਾ ਹੈ, ਹੌਸਲਾ ਦਿੱਤਾ ਹੈ ਔਰ ਇਵੇਂ ਹੈ ਜਿਵੇਂ ਉਹਨਾਂ ਨੇ ਇੱਕ ਦੇ ਬਰਾਬਰ 500 ਵੋਟ ਆਪੋਜ਼ਿਟ ਪਾ ਦਿੱਤੀ ਹੋਏ। ਸੋ ਮੈਨੂੰ ਫਖਰ ਵੀ ਮਹਿਸੂਸ ਹੁੰਦਾ ਕਿ ਸਾਡੇ ਵੀਰ ਸਮਝਦੇ ਨੇ ਕਿ ਸਾਡੀ ਪਹੁੰਚ ਨਿਰਪੱਖ ਹੈ, ਇਮਾਨਦਾਰਾਨਾ ਹੈ ਔਰ ਭਰਾਵਾਂ ਵਾਲੀ ਹੈ। ਜੇ ਤੁਸੀਂ ਭਰਾ ਹੁੰਦੇ ਹੋ ਤੇ ਫਿਰ ਇਹ ਤੁਹਾਡਾ ਫਰਜ਼ ਹੁੰਦਾ ਹੈ ਕਿ ਜਿੱਥੇ ਤੁਸੀਂ ਦੇਖੋ ਕਿ ਕੋਈ ਖੁਨਾਮੀ ਹੈ, ਗਲਤੀ ਹੈ, ਹੋਏ ਜਾਂ ਨਾ ਹੋਏ, ਤੁਹਾਨੂੰ ਲੱਗ ਰਿਹਾ ਹੋਏ ਉੱਥੇ ਪੁਆਇੰਟ ਆਊਟ ਕਰਨਾ ਵੀ ਬਣਦਾ ਹੈ। ਔਰ ਜਿੱਥੇ ਅਸੀਂ ਦੋ ਕੌਮਾਂ ਦੀ ਸਾਂਝ ਦੇ ਮੁਦਈ ਹੈ, ਟੀਵੀ 84 ਨੇ 9-10 ਸਾਲ 'ਚ ਕੁਝ ਹੋਰ ਹਾਸਲ ਕੀਤਾ ਹੋਏ ਕਿ ਨਾ ਕੀਤਾ ਹੋਏ, ਪਰ ਅਸੀਂ ਇਸ ਬੌਂਡਿੰਗ ਨੂੰ ਜਿਹੜੀ ਕਿ ਕੁਦਰਤੀ ਹੈ, ਰੂਹਾਨੀ ਬੌਂਡਿੰਗ ਹੈ ਤੌਹੀਦ ਦੀ, ਗੁਰੂ ਨਾਨਕ ਸਾਹਿਬ ਨੇ ਉਸ
ਮੈਸੇਜ ਦੇ ਨਾਲ ਜਿਹੜਾ ਹੈ ਉਹ ਰੱਖੀ ਹੋਈ ਹੈ ਔਰ ਸਾਡਾ ਉਹੀ ਸਾਂਝਾ ਵਿਰਸਾ, ਸਾਂਝੀ ਸਾਡੀ ਤਹਿਜ਼ੀਬ ਔਰ ਬਹੁਤ ਕੁਝ ਐਸਾ ਸਾਂਝਾ ਜਿਹੜਾ ਸ਼ਾਇਦ ਦੁਨੀਆ ਦੇ ਕਿਤੇ ਵੀ ਜਿੱਥੇ ਦੋ ਮੁਲਕ ਅੱਡ ਬਣੇ ਹੋਣ ਉਹਨਾਂ ਦੇ ਵਿੱਚ ਸਾਂਝ ਨਾ ਹੋਏ। ਲੇਕਿਨ ਇਹਦੇ ਬਾਵਜੂਦ ਅਸੀਂ ਇਸ ਗੱਲ ਨੂੰ ਤਸਲੀਮ ਕਰਦੇ ਹਾਂ ਕਿ ਜਿੱਥੇ ਅਸੀਂ ਸਾਡੀ ਅਹਿਮਕ ਲੀਡਰਸ਼ਿਪ ਦੀ ਬਦੌਲਤ ਭਾਰਤੀ ਨਕਸ਼ੇ 'ਚ ਐਂਡ ਅਪ ਹੋਏ, ਅੱਜ ਭਾਰਤੀ ਕਬਜ਼ੇ ਵਾਲੇ ਈਸਟ ਪੰਜਾਬ, ਮਸ਼ਰਕੀ ਪੰਜਾਬ ਦੇ ਵਿੱਚ ਜਿਹੜਾ ਸਾਂਝੇ ਪੰਜਾਬ ਵੇਲੇ ਮਸ਼ਰਕੀ ਹਿੱਸਾ ਸੀ, ਵੱਡਾ ਹਿੱਸਾ ਇਸੇ ਕੌਮ ਦਾ ਉਹਦੇ 'ਚ ਕੈਦ ਹੋਇਆ ਹੈ। ਲੇਕਿਨ ਅਲਟੀਮੇਟਲੀ ਸਾਡੀ ਡੈਸਟਨੀ ਖਾਲਿਸਤਾਨ ਹੈ ਔਰ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਮੁਲਕ, ਪਾਕਿਸਤਾਨ ਦਾ ਨੈਕਸਟ ਡੋਰ ਨੇਬਰ ਵੀ ਔਰ ਉਹਨਾਂ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਵਾਲਾ ਵੀ ਹੋਏਗਾ। ਔਰ ਅਸੀਂ ਤਾਂ ਉਸ ਉਸਰੇ ਮਹਿਲ ਦੀਆਂ ਨੀਹਾਂ ਦੇ ਵਿੱਚ ਜਿਹੜਾ ਕੋਈ ਸੀਮੈਂਟ ਪਾ ਰਹੇ ਹਾਂ, ਕੁਝ ਬਜਰੀ ਪਾ ਰਹੇ ਹਾਂ, ਕੁਝ ਉਹਨਾਂ ਨੀਹਾਂ ਨੂੰ ਮਜ਼ਬੂਤ ਕਰ ਰਹੇ ਹਾਂ। ਅਲਟੀਮੇਟਲੀ ਇਹ ਜਿਹੜਾ ਇੱਕ ਹਕੀਕਤ ਹੈ ਕਿ ਉਸ ਖਿੱਤੇ ਦੇ ਵਿੱਚ ਸਾਡੀ ਸਾਂਝ ਦੋਨਾਂ ਕੌਮਾਂ ਦੀ ਵੀ ਔਰ ਭਵਿੱਖ ਦੇ ਵਿੱਚ ਦੋਨਾਂ ਮੁਲਕਾਂ ਦਾ ਵੀ, ਜਦੋਂ ਅੱਜ ਅਸੀਂ ਸਾਡਾ ਖਿੱਤਾ ਇੱਕ ਅਹਿਮੀਅਤ ਰੱਖ ਰਿਹਾ ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੋਏ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੋਏ, ਜਾਂ ਜੋ ਟਕਰਾਅ ਭਾਰਤ ਔਰ ਚਾਈਨਾ ਦੇ ਵਿਚਕਾਰ ਚੱਲ ਰਿਹਾ ਹੈ, ਉਸ ਸਾਰੇ ਚੋਂ ਹੀ ਖਾਲਿਸਤਾਨ ਦੀ ਆਜ਼ਾਦੀ, ਕਸ਼ਮੀਰ ਦੀ ਆਜ਼ਾਦੀ ਔਰ ਅਲਟੀਮੇਟਲੀ ਉਹ ਸਬ ਕੰਟੀਨੈਂਟ ਜਿਵੇਂ ਯੂਰਪੀਅਨ ਯੂਨੀਅਨ ਅੱਡ-ਅੱਡ ਕੌਮੀਅਤਾਂ, ਅੱਡ-ਅੱਡ ਨੈਸ਼ਨੈਲਿਟੀਜ਼ ਦੇ ਵਾਲਾ ਜਿਹੜਾ ਕੰਟੀਨੈਂਟ ਹੈ, ਇਸੇ ਤਰ੍ਹਾਂ ਭਾਰਤ ਇੱਕ ਆਰਟੀਫੀਸ਼ੀਅਲ ਯੂਨੀਅਨ ਹੈ ਔਰ ਉਸ ਦੇ ਵਿੱਚ ਜਿਹੜਾ ਬਹੁ ਕੌਮੀ ਮਲਟੀ ਨੇਸ਼ਨ ਸਬ ਕੰਟੀਨੈਂਟ ਹੈ, ਉਸ ਦੇ ਵਿੱਚ ਬਾਕੀ ਕੌਮਾਂ ਵੀ ਆਜ਼ਾਦੀ ਹਾਸਲ ਕਰਨਗੀਆਂ। ਭਾਰਤ ਦੇ 15 ਤੋਂ 20 ਟੁਕੜੇ ਹੋਣਗੇ ਔਰ ਅਲਟੀਮੇਟਲੀ ਜਿਹੜਾ ਹੈ ਅਸੀਂ ਉਸ ਖਿੱਤੇ ਦੇ ਵਿੱਚ ਖਾਲਿਸਤਾਨ ਔਰ ਪਾਕਿਸਤਾਨ ਦੋ ਆਜ਼ਾਦ ਮੁਲਕ, ਗਵਾਂਢੀਆਂ ਵਾਂਗ ਚੰਗੇ ਗਵਾਂਢੀ ਵੀ, ਔਰ ਜਿਵੇਂ ਅਮਰੀਕਾ ਕੈਨੇਡਾ ਦੀ ਰਿਲੇਸ਼ਨਸ਼ਿਪ ਕਦੇ ਕਾਇਦੇ ਆਜ਼ਮ ਨੇ ਤਸੱਵਰ ਕੀਤੀ ਸੀ ਕਿ ਭਾਰਤ ਪਾਕਿਸਤਾਨ ਦੀ ਇਹੋ ਜਿਹੀ ਰਿਲੇਸ਼ਨਸ਼ਿਪ ਹੋਏ, ਉਹ ਤਾਂ ਭਾਰਤ ਨੇ ਇਹਨਾਂ 75 ਸਾਲਾਂ 'ਚ ਟੋਲਰੇਟ ਕੀਤਾ ਹੀ ਨਹੀਂ ਹੈ ਪਾਕਿਸਤਾਨ ਨੂੰ। ਉਹ ਤਾਂ ਇੱਕ ਤੋਂ ਬਾਅਦ ਇੱਕ ਸਾਜ਼ਿਸ਼ ਤੇ ਲੱਗੇ ਰਹਿੰਦੇ ਨੇ। ਲੇਕਿਨ ਸਰਟਨਲੀ ਜਿਹੜਾ ਖਾਲਿਸਤਾਨ ਦੀ ਕਾਇਮੀ ਉਸ ਸਾਂਝ ਨੂੰ ਜਾਂ ਉਸ ਵਿਜ਼ਨ ਨੂੰ ਜਿਹੜਾ ਕਾਇਦੇ ਆਜ਼ਮ ਨੇ ਦੇਖਿਆ ਉਸ ਨੂੰ ਜ਼ਰੂਰ ਜਿਹੜਾ ਪੂਰਿਆਂ ਕਰੇਗੀ। ਬਿਲਕੁਲ। ਦੂਸਰਾ, ਇੱਕ ਦੋ ਸਾਡੇ ਵਿਊਅਰਸ ਨੇ ਲਿਖਿਆ ਕਿ ਜੀ ਸਾਡੇ ਕਮੈਂਟ ਕੱਟ ਦਿੱਤੇ ਜਾਂਦੇ ਨੇ। ਅਸੀਂ ਇਹ ਦੱਸਦੇ ਹੀ ਹੈ ਕਿ ਹੋ ਸਕਦਾ ਹੈ ਕੋਈ YouTube ਵਾਲਿਆਂ ਦਾ ਆਪਣਾ ਮੈਕੈਨਿਜ਼ਮ ਇਸ ਕਿਸਮ ਦਾ ਹੁੰਦਾ ਹੋਏ। ਅਸੀਂ ਜਾਂ ਸਾਡੀ ਟੀਮ ਉਸ ਹਾਲਤ 'ਚ ਜਦੋਂ ਕੋਈ ਗਾਲੀ ਗਲੋਚ ਕੀਤਾ ਹੁੰਦਾ, ਅਸੀਂ ਆਪਣੇ ਕ੍ਰਿਟਿਸਿਜ਼ਮ ਨੂੰ ਵੀ ਟੋਲਰੇਟ ਕਰਦੇ ਹਾਂ, ਪਰ ਜੇ ਕੋਈ ਵਲਗਰ ਲੈਂਗੁਏਜ ਹੋਏ ਉਹ ਟੀਮ ਬਹੁਤ ਬਾਅਦ 'ਚ ਰਿਮੂਵ ਹੁੰਦਾ ਉਹ ਵੀ। ਔਰ ਕਈਆਂ ਦਾ ਇਹ ਲਿਖਣਾ ਹੁੰਦਾ ਕਿ ਜੋ ਹੀ ਅਸੀਂ ਕਮੈਂਟ ਲਿਖਦੇ ਹਾਂ ਕੱਟਿਆ ਜਾਂਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਭਾਈ ਸਾਡੇ ਵੱਲੋਂ ਐਸਾ ਨਹੀਂ ਹੁੰਦਾ, ਇਹ ਵੀ ਇੱਕ ਕਲੈਰੀਫਿਕੇਸ਼ਨ ਜ਼ਰੂਰੀ ਹੈ। ਬਿਲਕੁਲ। ਅੱਜ ਦਾ ਪ੍ਰੋਗਰਾਮ ਜਿਵੇਂ ਤੁਸੀਂ ਦੱਸਿਆ ਅਲੈਗਜ਼ੈਂਡਰੀਆ ਵਰਜੀਨੀਆ ਤੋਂ ਵੀਰ ਰਣਜੀਤ ਸਿੰਘ, ਭੈਣ ਜੀ ਅਮਰਜੀਤ ਕੌਰ ਔਰ ਉਹਨਾਂ ਦੇ ਸੁਪੁੱਤਰ ਬਲਰਾਜ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਰਾਜੂ ਕਿਹਾ ਜਾਂਦਾ ਹੈ, ਉਹਨਾਂ ਦੀ ਹਾਲ ਹੀ ਵਿੱਚ ਜਿਹੜਾ ਆਨੰਦ ਕਾਰਜ ਹੋਇਆ ਔਰ ਅਸੀਂ ਵੀ ਹਿੱਸਾ ਬਣੇ ਉਹਨਾਂ ਦੇ ਆਨੰਦ ਕਾਰਜ ਦਾ, ਇੰਡੀਆਨਾ ਦੇ ਵਿੱਚ ਹੋਇਆ। ਔਰ ਮੇਰੇ ਨਾਲ ਇਸ ਪਰਿਵਾਰ ਦਾ ਸੰਬੰਧ ਵੀ ਜਿਹੜਾ ਲਗਭਗ 30 ਸਾਲ ਪੁਰਾਣਾ ਹੀ ਹੈ। ਜਦੋਂ ਪਹਿਲੀ ਵਾਰ 1991 ਦੇ ਵਿੱਚ ਮੈਂ ਵਰਜੀਨੀਆ ਗਿਆ ਔਰ ਇਹਨਾਂ ਦੀ ਮਹਿਮਾਨ ਨਵਾਜ਼ੀ ਵੀ ਔਰ ਇਹਨਾਂ ਸਾਰੇ ਲਗਾਤਾਰ ਸਾਲਾਂ 'ਚ ਇਸ ਕੋਈ ਸ਼ੱਕ ਨਹੀਂ ਹੈ, ਜਿਵੇਂ ਤੁਸੀਂ ਕਿਹਾ ਕਿ ਵੀ ਪੰਥਕ ਪਰਿਵਾਰ ਪੰਥ ਦੇ ਨਾਲ ਜਿਹੜਾ ਹਰ ਮੁੱਦੇ ਦੇ ਉੱਤੇ ਜਿਹੜਾ ਉਹਨਾਂ ਦਾ ਜਿਹੜਾ ਪ੍ਰੋਪਰ ਸਟੈਂਡ ਵੀ ਹੁੰਦਾ ਔਰ ਸੇਵਾ ਭਾਵਨਾ। ਵੈਸੇ ਤਾਂ ਵੈਸੇ ਹੀ ਜਦੋਂ ਮਾਝੇ ਦੀ ਗੱਲ ਆਉਂਦੀ ਹੈ ਤੇ ਸੇਵਾ ਵਿਰਸੇ 'ਚ ਮਿਲੀ ਹੋਈ ਹੈ। ਮੈਂ ਬਹੁਤ ਵਾਰ ਦੇਖਦਾ ਕਿ ਵੀ ਉਹੀ ਧਰਤੀ ਗੋਇੰਦਵਾਲ ਸਾਹਿਬ ਦੀ, ਖਡੂਰ ਸਾਹਿਬ ਦੀ, ਜਿੱਥੇ ਮਾਤਾ ਖੀਵੀ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਵੀ ਜਿਨ੍ਹਾਂ ਦਾ ਨਾਮ ਮਿਲਿਆ, ਥਾਂ ਮਿਲੀ, ਨੇਕ ਜਨ ਔਰ ਰਸ ਅੰਮ੍ਰਿਤ ਖੀਰ ਘਿਆਲੀ, ਘਿਓ ਵਰਗੀ ਖੀਰ ਲੰਗਰ 'ਚ ਜਿਹੜੀ ਬਣਨ ਦਾ ਕ੍ਰੈਡਿਟ ਹੈ। ਸੋ ਉਹ ਮੈਂ ਸਮਝਦਾ ਵੀ ਉਸ ਧਰਤੀ ਦੇ ਲੋਕਾਂ ਦੇ ਵਿੱਚ ਬਹੁਤ ਕੁਦਰਤੀ ਹੈ। ਔਰ ਮੈਨੂੰ ਯਾਦ ਹੈ ਸਰਦਾਰ DS ਗਿੱਲ IHRO ਦੇ ਮਾਲਵੇ ਦੇ ਰਹਿਣ ਵਾਲੇ ਸੀ, ਲੁਧਿਆਣੇ ਉਹਨਾਂ ਦਾ ਹੈੱਡਕੁਆਰਟਰ ਸੀ। ਜਦੋਂ ਪਹਿਲੀ ਵਾਰ ਉਹ ਆਪਣੀ ਟੀਮ ਨਾਲ ਰਿਪੋਰਟ ਤਿਆਰ ਕਰਨ ਗਏ, ਕਿਉਂਕਿ ਬਹੁਤੀਆਂ ਕਿਲਿੰਗਸ 92 ਤੋਂ 94 ਦੇ ਪੀਰੀਅਡ ਦੇ ਵਿੱਚ ਉਸ ਖਿੱਤੇ 'ਚ ਹੀ ਹੋਈਆਂ, ਜਿਨ੍ਹਾਂ ਨੂੰ ਹੁਣ 25,000 ਸਕੁਅਰ ਕਿਲੋਮੀਟਰ ਟੈਰੀਟਰੀ ਸਿੱਧੀ BSF ਦੇ ਹਵਾਲੇ ਕਰ ਦਿੱਤੀ ਗਈ ਹੈ, ਜਿਹਦੇ 'ਚ ਹੁਣ ਦੇ 6 ਡਿਸਟ੍ਰਿਕਟ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ,
ਫਿਰੋਜ਼ਪੁਰ ਫਾਜ਼ਿਲਕਾ ਸ਼ਾਮਲ ਨੇ। ਤੇ ਇੱਥੇ ਵਾਸ਼ਿੰਗਟਨ ਡੀਸੀ ਆਏ ਡੀਐਸ ਗਿੱਲ, ਤੇ ਮੈਂ ਕਿਹਾ ਜੀ ਹੋਰ ਚਲੋ ਰਿਪੋਰਟ ਤਾਂ ਤੁਹਾਡੀ ਦੇਖ ਲਈ, ਹੋਰ ਕੀ ਤਜਰਬਾ? ਤੇ ਉਹ ਕਹਿੰਦਾ ਜੀ ਸੇਵਾ ਜਿਹੜੀ ਹੈ ਨਾ ਉਹ ਮਾਝੇ ਦੀ ਕਿਆ ਕਹਿਣੇ। ਮੈਂ ਕਿਹਾ, ਕਹਿੰਦਾ ਜਿਹਨੂੰ ਸਵੇਰੇ ਵੱਢਣਾ ਵੀ ਹੁੰਦਾ ਹੈ ਨਾ ਉਹਨੂੰ ਵੀ ਰਾਤ ਉਹਦੀ ਵੀ ਸੇਵਾ ਪੂਰੀ ਕਰਦੇ ਨੇ, ਉਹਨੂੰ ਕਹਿੰਦੇ ਨੇ ਭਾਊ ਖਾ ਪੀ ਲੈ, ਦੱਸ ਕੀ ਖਾਣਾ, ਛੱਡਣਾ ਤੈਨੂੰ ਹੈ ਨਹੀਂ ਸਵੇਰ ਤੋਂ। ਸੋ ਉਹਨਾਂ ਦਾ ਲਾਈਟਰ ਅੰਦਾਜ਼ ਸੀ ਕਹਿਣ ਦਾ। ਔਰ ਦੂਸਰਾ ਉਹਨਾਂ ਦਾ ਕਹਿਣਾ ਸੀ, ਕਹਿੰਦਾ ਵੀ ਜਿਹੜੇ ਮਾਝੇ ਦੇ ਕਮਲੇ ਵੀ ਨੇ ਨਾ, ਹੁਣ ਜਿਹਨੂੰ ਲਫ਼ਜ਼ ਸ਼ਦਾਈ ਕਿਹਾ ਜਾਂਦਾ ਹੈ ਜਿਹੜਾ ਦੁਆਬੇ ਦੇ ਵਿੱਚ ਜਾਂ ਮਾਝੇ 'ਚ, ਮਾਲਵੇ ਦੇ ਵਿੱਚ ਲਫ਼ਜ਼ ਕਮਲਾ ਜ਼ਿਆਦਾ ਇਸਤੇਮਾਲ, ਉਹ ਕਹਿੰਦੇ ਜੀ ਜਿਹੜੇ ਮਾਝੇ ਦੇ ਕਮਲੇ ਵੀ ਨੇ ਨਾ ਉਹ ਵੀ ਖਾਲਿਸਤਾਨੀ ਨੇ। ਕਿ ਮਤਲਬ ਇਹ ਹੈ ਕਿ ਵੀ ਇਸ ਹੱਦ ਉਹ ਇਹ ਪੀਰੀਅਡ ਸੀ ਜਦੋਂ ਕਿ ਆਲਮੋਸਟ ਖਾਲਿਸਤਾਨ ਆਪਣੀ ਲਿਬਰੇਸ਼ਨ ਦੇ ਨੇੜੇ ਸੀ। ਕਾਸ਼ ਕਿਸੇ ਬਾਹਰੂਨੀ ਮੁਲਕ ਨੇ ਸਾਡੀ ਬਾਹ ਫੜੀ ਹੁੰਦੀ। ਔਰ ਉਹ ਦੌਰ ਜਿਹੜਾ ਖਾਸ ਤੌਰ ਤੇ 95 ਤੱਕ ਰਿਹਾ ਜਿੱਥੇ ਕਿ ਹਕੂਮਤ ਦੀ ਰਿਟ ਨਹੀਂ ਸੀ, ਖਾਲਿਸਤਾਨੀਆਂ ਦੀ ਰਿਟ ਸੀ। ਸੋ ਜ਼ਾਹਰ ਹੈ ਕਿ ਉਹ ਸਾਰਾ ਦੌਰ ਇੱਕ ਆਪਣੀ ਥਾਂ ਤੇ ਹੈ। ਪਰ ਜਦੋਂ ਅਸੀਂ ਵੀਰ ਰਣਜੀਤ ਸਿੰਘ ਔਰ ਉਹਨਾਂ ਦੇ ਪਰਿਵਾਰ ਦੀ ਗੱਲ ਕਰਦੇ ਹਾਂ, ਹੁਣ ਤਾਂ ਉਹਨਾਂ ਦੇ ਨਾਲ ਸਾਡੇ ਪਰਿਵਾਰਕ ਰਿਸ਼ਤੇ ਡਾਕਟਰ ਪ੍ਰਿਤਪਾਲ ਸਿੰਘ, ਉਹਨਾਂ ਦਾ ਬੇਟਾ ਡਾਕਟਰ ਰਵੀ, ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਸੋਨੂ, ਨਵਤੇਜ ਕੌਰ ਉਹਨਾਂ ਦੀ, ਭਾਈ ਰਣਜੀਤ ਸਿੰਘ ਉਹਨਾਂ ਦੀ ਬੇਟੀ। ਸੋ ਸਾਡੇ ਨਾਲ ਤਾਂ ਹੁਣ ਦੋਨੋਂ ਪਾਸਿਓਂ ਹੀ ਸੰਬੰਧ ਜੁੜਦਾ ਹੈ। ਲੇਕਿਨ ਖੁਸ਼ੀ ਦੀ ਗੱਲ ਇਹ ਹੈ ਕਿ ਟੀਵੀ 84 ਨੂੰ ਦੇਖਦੇ ਵੀ ਨੇ। ਇੱਕ ਹੁੰਦਾ ਹੈ ਕਿ ਕਿਸੇ ਨੇ ਕਿਸੇ ਨੂੰ ਕਿਹਾ ਕਿ ਜੀ ਮਦਦ ਕਰੋ ਕਹਿਣ, ਇੱਕ ਹੈ ਜਿਹੜੇ ਦੇਖਦੇ ਨੇ ਔਰ ਉਹ ਸਮਝਦੇ ਨੇ ਕਿ ਟੀਵੀ 84 ਇੱਕ ਆਪਣੇ ਅੰਦਾਜ਼ ਦੇ ਵਿੱਚ, ਜ਼ਰੂਰੀ ਨਹੀਂ ਹਰ ਇੱਕ ਦਾ ਹਰ ਇੱਕ ਚੀਜ਼ ਨਾਲ ਸਹਿਮਤ ਹੋਣਾ, ਹਰ ਇੱਕ ਦਾ ਇੱਕ ਆਪਣਾ ਅੰਦਾਜ਼ ਵੀ ਹੁੰਦਾ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਦੋਂ ਕੋਈ ਵੀ ਕ੍ਰਿਟੀਕਲ ਪਾਰਟ ਆਉਂਦਾ ਹੈ ਕਿ ਕੋਈ ਕ੍ਰਿਟਿਸਿਜ਼ਮ ਦੀ ਲਾਈਨ ਲੈਂਦਾ, ਸਾਨੂੰ ਚੰਗਾ ਲੱਗਦਾ। ਔਰ ਅਸੀਂ ਇਹ ਸਮੁੱਚੇ ਪਰਿਵਾਰ ਦਾ, ਇਹਨਾਂ ਦਾ ਜਿਵੇਂ ਤੁਸੀਂ ਦੱਸਿਆ ਆਟੋ ਨਾਲ ਰਿਲੇਟਡ ਕਾਰੋਬਾਰ ਹੈ ਔਰ ਅਸੀਂ ਤਾਂ ਇਹ ਗੁਜ਼ਾਰਿਸ਼ ਹੀ ਕਰਾਂਗੇ, ਹਾਲਾਂਕਿ ਸਾਡੇ ਕਹਿਣ ਨਾਲ ਪਤਾ ਨਹੀਂ ਕਿੰਨੀਆਂ ਗੱਡੀਆਂ ਠੀਕ ਕਰਾਉਣੀਆਂ, ਪਰ ਤੁਸੀਂ ਕਹਿ ਜ਼ਰੂਰ ਦਿੱਤਾ ਹੈ। ਅਸੀਂ ਤਾਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਵਸਦੇ ਰਸਤੇ ਰਹਿਣ ਉਹ ਪਰਿਵਾਰ ਜਿੱਥੇ ਪੰਥ ਦੀ ਗੱਲ ਹੁੰਦੀ ਹੈ, ਜਿੱਥੇ ਆਏ ਗਏ ਦੀ ਸੇਵਾ ਹੁੰਦੀ ਹੈ। ਔਰ ਬਹੁਤ ਬਹੁਤ ਸ਼ੁਕਰੀਆ ਸਮੁੱਚੇ ਪਰਿਵਾਰ ਦਾ। ਟੌਪਿਕ ਤੁਸੀਂ ਜਿਹੜਾ ਛੇੜਿਆ ਹੈ ਤਾਂ ਉਦਾਸੀ ਵਾਲਾ, ਜੇ ਅਸੀਂ ਕਿਸਾਨ ਲਹਿਰ ਦੇ ਹਵਾਲੇ ਨਾਲ ਦੇਖੀਏ ਜਿਸ ਦੇ ਉੱਤੇ ਬਹੁਤ ਭਾਰੀ ਇਨਵੈਸਟਮੈਂਟ ਹੋਈ ਹੈ। ਇੱਕ ਇਨਸਾਨੀ ਜਾਨ ਦੀ, ਜਿੰਦ ਦੀ ਕੀਮਤ ਕੋਈ ਨਹੀਂ ਦੇ ਸਕਦਾ। ਤੇ ਜਦੋਂ ਅਸੀਂ 800-900 ਸ਼ਹੀਦੀਆਂ ਦੀ ਗੱਲ ਕਰਦੇ ਹਾਂ ਤੇ ਫਿਰ ਤੁਸੀਂ 900 ਘਰਾਂ ਵੱਲ ਮਾਰੋ ਨਜ਼ਰ ਕਿ ਉਹਨਾਂ ਦੇ ਵਿੱਚ ਕੀ ਵਾਪਰਿਆ, ਕੀ ਵਾਪਰੇਗਾ, ਤੇ ਉਹਨਾਂ ਘਰਾਂ ਦੇ ਅੱਗੋਂ ਬੱਚੇ ਬੱਚੀਆਂ ਜਾਂ ਡਿਪੈਂਡੈਂਟ ਜਿੱਥੇ ਬਜ਼ੁਰਗ ਚਲੇ ਗਏ ਉਹ ਕਿਵੇਂ ਆਪਣਾ ਗੁਜ਼ਰ ਕਰਨਗੇ। ਫਿਰ ਜੇ ਅਸੀਂ 26 ਨਵੰਬਰ ਨੂੰ ਹੀ ਕੱਟ ਆਫ ਡੇਟ ਰੱਖ ਲਈਏ, ਹਾਲਾਂ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੂਨ ਤੋਂ ਨਵੰਬਰ ਤੱਕ ਐਜੀਟੇਸ਼ਨ ਚੱਲਦੀ ਰਹੀ ਤਾਂ ਲਗਭਗ 1 ਸਾਲ ਹੋਣ ਨੂੰ ਆਇਆ। ਜੇ ਤੁਸੀਂ ਈਵਨ ਅਮਰੀਕਨ ਡਾਲਰਸ ਦੇ ਵਿੱਚ ਵੀ ਕਾਊਂਟ ਕਰੋ ਤੇ ਬਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ, ਉੱਥੋਂ ਟਰੈਕਟਰ, ਟਰਾਲੀਆਂ, ਗੱਡੀਆਂ ਪੰਜਾਬ ਤੋਂ ਦਿੱਲੀ ਤੱਕ ਪਹੁੰਚਣਾ, ਵਾਪਸ ਆਉਣਾ, ਵਰਕ ਆਵਰਸ ਉਹਨਾਂ ਦੇ ਕਾਊਂਟ ਕਰੋ ਹਜ਼ਾਰਾਂ ਦੀ ਗਿਣਤੀ 'ਚ ਸਾਰੇ ਪਾਸੇ, ਤਿੰਨੋਂ ਹੀ ਬਾਰਡਰਸ ਦੇ ਉੱਤੇ। ਔਰ ਫਿਰ ਉਸ ਦੇ ਨਾਲ ਤੁਸੀਂ ਖੱਜਲ ਖੁਆਰੀ ਕਿਸ ਕਿਸਮ ਦੀ, ਕਦੇ ਮੀਂਹ ਹੈ, ਕਿਤੇ ਕਿੱਲ ਸੁੱਟੇ ਹੋਏ ਨੇ, ਕਿਤੇ ਪਾਣੀ ਦੀਆਂ ਤੋਪਾਂ ਛੱਡ ਰਹੇ ਨੇ, ਕਿਤੇ ਕੁਛ ਹੈ, ਮੌਸਮ ਦੀ ਤਬਦੀਲੀ, ਭਰ ਗਰਮੀ ਵੀ, ਹੁਨਾਲ ਵੀ, ਸਿਆਲ ਵੀ, ਉਹ ਸਾਰੇ ਚੋਂ ਗੁਜ਼ਰ ਕੇ। ਔਰ ਸਭ ਤੋਂ ਵੱਡੀ ਗੱਲ ਜਿਹੜਾ ਸਾਡਾ ਸਵੈਮਾਨ ਹੈ, ਪ੍ਰੈਸਟੀਜ ਹੈ, ਕਿਉਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਵੇਂ 3 ਖੇਤੀ ਕਾਨੂੰਨ ਭਾਰਤ ਭਰ ਦੇ ਕਿਸਾਨਾਂ ਨੂੰ ਪ੍ਰਭਾਵਿਤ ਕਰਦੇ ਨੇ, ਲੇਕਿਨ ਇਸ ਦੇ ਖਿਲਾਫ ਆਵਾਜ਼ ਵੀ ਪੰਜਾਬ ਦੀ ਜਾਂ ਹਰਿਆਣਾ ਔਰ ਯੂਪੀ ਦੇ ਸਿੱਖ ਕਿਰਸਾਨੀ ਨੇ ਚੁੱਕੀ, ਬਾਅਦ ਦੇ ਵਿੱਚ ਜਾਟ ਵੀ ਰਲੇ ਔਰ ਵੈਸਟਰਨ ਯੂਪੀ ਵਾਲੇ ਵੀ। ਹੁਣ ਥੋੜੀ ਬਹੁਤ ਸਪੋਰਟ ਹੋਰ ਪਾਸੇ ਵੀ ਆ ਰਹੀ ਹੈ, ਹਾਲਾਂਕਿ ਬਹੁਤ ਸਾਰੀ ਜਿਹੜੀ ਹੈ ਸਿੰਬੋਲਿਕ ਹੈ, ਲੇਕਿਨ ਇਸ ਸਭ ਨੇ ਸਿੱਖ ਕਰੈਕਟਰ ਨੂੰ ਜਿਹੜਾ ਉਹ ਵੀ ਉਭਾਰਿਆ, ਉਹਦੇ ਚੋਂ ਪੋਜ਼ਿਟਿਵਿਟੀ ਵੀ ਨਿਕਲੀ। ਜਦੋਂ ਹੁਣ ਇਹ ਨੈਗੇਟਿਵ ਕਰਨ ਦੇ ਲਈ ਜੋ ਨਿਹੰਗ ਸਿੰਘਾਂ ਨਾਲ ਰਿਲੇਟਡ ਵਾਰਦਾਤ ਜਾਂ ਦੂਸਰਾ ਜਿਵੇਂ ਉਹਨੂੰ ਪ੍ਰਚਾਰਿਆ ਜਾ ਰਿਹਾ ਹੈ, ਉਹ ਜਿੰਨੇ ਕੁ ਨੰਬਰ ਤੁਸੀਂ 1 ਸਾਲ ਦੇ ਵਿੱਚ ਲੈ ਹੋਏ ਨੇ ਉਹਨਾਂ ਨੂੰ ਮਾਈਨਸ ਕਰਨ ਦੀ ਲਾਈਨ ਹੈ। ਪਰ ਇਸ ਸਾਰੇ ਦੇ ਨਾਲ ਇੱਕ ਗੱਲ ਕਿ ਭਾਈ ਸਿੱਖ ਆਪਣੀ ਜਦੋਂ ਆਈ ਤੇ ਆ ਜਾਣ ਤੇ ਪਿੱਛੇ ਨਹੀਂ ਹਟਦੇ। ਫਿਰ ਇਸ ਗੱਲ ਦੇ ਲਈ ਵੀ ਕਿ ਭਾਈ ਤਿੰਨੋਂ ਹੀ ਕਿਸਾਨੀ ਕਾਨੂੰਨ, ਮੈਂ ਤਾਂ ਪਹਿਲੇ ਦਿਨ ਤੋਂ ਜਿਹੜਾ ਜੁਮਲਾ ਇਸਤੇਮਾਲ ਕੀਤਾ
ਕਿ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਇਹ ਜਿਹੜਾ ਟੂ ਬ੍ਰੇਕ ਦਾ ਰਾਈਸ ਬਾਲ, ਜਿਹਨੂੰ ਚਾਈਨੀਜ਼ ਮੈਟਾਫਰ ਦੇ ਵਿੱਚ ਕਿਹਾ ਜਾਂਦਾ ਹੈ ਜਾਂ ਚਾਈਨੀਜ਼ ਕਹਾਵਤ ਦੇ ਵਿੱਚ ਕਿਹਾ ਜਾਂਦਾ ਹੈ। ਹੁਣ ਜੇ ਜਿਸ ਮਰਜ਼ੀ ਕਾਰਨ ਕਰਕੇ ਹੁਣ ਅਸੀਂ ਉਸ ਪਾਸੇ ਪਹੁੰਚ ਗਏ ਹਾਂ, ਉਸ ਪੜਾਅ ਤੱਕ ਕਿ ਇੱਕ ਪਾਸੇ ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਸਰਕਾਰ ਜਿਹੜੀ ਹੈ ਉਹ ਝੁਕ ਸਕਦੀ ਹੈ, ਕਾਨੂੰਨ ਵਾਪਸ ਹੋ ਸਕਦੇ ਨੇ। ਸਾਨੂੰ ਪਹਿਲੇ ਦਿਨ ਤੋਂ ਇਹ ਲੱਗਦਾ ਸੀ ਕਿ ਭਾਈ ਇਹ ਗੱਲ ਕੱਲੀ ਖੇਤੀ ਕਾਨੂੰਨਾਂ ਦੀ ਨਹੀਂ, ਇਹ ਲੜਾਈ ਹੁਣ ਦੋ ਵਿਚਾਰਧਾਰਾਵਾਂ ਦੀ ਹੈ, ਦੋ ਆਈਡੀਓਲੋਜੀਜ਼ ਦੀ ਹੈ। ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਸਰਬੱਤ ਦੇ ਭਲੇ ਦੀ ਆਈਡੀਓਲੋਜੀ ਔਰ ਚੈਲੰਜ, ਜਿਸ ਹਿੰਦੂਤਵੀ ਰੱਥ ਨੂੰ ਇਹਨਾਂ 7 ਸਾਲਾਂ 'ਚ ਕਿਸੇ ਨੇ ਨਹੀਂ ਰੋਕਿਆ। ਇਹ ਨਹੀਂ ਹੈ ਵੀ ਐਜੀਟੇਸ਼ਨਸ ਹੋਈਆਂ ਨਹੀਂ, ਸੀਏ ਦੇ ਖਿਲਾਫ ਬੜੀ ਜ਼ਬਰਦਸਤ ਐਜੀਟੇਸ਼ਨ ਸੀ। ਕਸ਼ਮੀਰੀਆਂ ਦੀ ਜਿਹੜੀ ਜਿੱਥੇ ਪਿਛਲੇ ਲਗਭਗ 70 ਸਾਲ ਤੋਂ ਡਿਫਾਈਂਸ ਦੇ ਰਹੇ ਸੀ, ਪਿਛਲੇ 2.5 ਸਾਲ ਤੋਂ ਵੀ ਉਹਨਾਂ ਨੇ ਕੋਈ ਰੈਜ਼ਿਸਟ ਕਰਨ 'ਚ ਕਸਰ ਨਹੀਂ ਰੱਖੀ। ਔਰ ਇਸ ਤੋਂ ਇਲਾਵਾ ਜੋ ਹਸ਼ਰ ਭਾਰਤ ਦੇ ਮੁਸਲਮਾਨਾਂ ਦਾ ਬਾਕੀ ਸੂਬਿਆਂ 'ਚ, ਔਰ ਈਵਨ ਲੈਫਟਿਸਟ ਜਿਨ੍ਹਾਂ ਦੇ ਵਿੱਚ ਗੌਰੀ ਲੰਕੇਸ਼ ਵਰਗੀ ਜਿਹੜੀ ਹੈ ਆਜ਼ਾਦਾਨਾ ਜਰਨਲਿਸਟ, ਜਾਂ ਚੁਬੁਰਜੀ ਵਰਗਾ ਸਕਾਲਰ, ਔਰ ਭੀਮਾ ਰਾਓ ਜਿੱਥੇ ਦਲਿਤ ਪਾਵਰ ਦਾ ਇੱਕ ਸ਼ੋਅ ਸੀ, ਉਹਨੂੰ ਸਭ ਨੂੰ ਉਹਨਾਂ ਨੇ ਜਿਹੜਾ ਬਿਲਕੁਲ ਤਹਿਸ ਨਹਿਸ ਕਰ ਦਿੱਤਾ। ਕੋਈ ਜੇਲ੍ਹਾਂ 'ਚ, ਔਰ ਸਟੂਡੈਂਟ ਪ੍ਰੋਟੈਸਟ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੋਏ, ਦਿੱਲੀ ਯੂਨੀਵਰਸਿਟੀ ਹੋਏ। ਅਸੀਂ ਦੇਖਦੇ ਹਾਂ ਕਿਵੇਂ ਉਹੀ ਉਮਰ ਖਾਲਿਦ ਔਰ ਉਹੀ ਕਨਈਆ ਕੁਮਾਰ ਔਰ ਉਹੀ ਮੇਵਾਨੀ ਕੇ ਕੀ ਨਾਂ ਹੈ, ਦੋ ਕਾਂਗਰਸ 'ਚ ਜਾ ਵੜੇ ਨੇ, ਉਮਰ ਖਾਲਿਦ ਜੇਲ੍ਹ ਦੇ ਵਿੱਚ ਹੈ। ਔਰ ਇਸੇ ਤਰ੍ਹਾਂ ਜਿਹੜੀਆਂ ਬੱਚੀਆਂ ਯੂਨੀਵਰਸਿਟੀ ਦੀਆਂ, ਨਤਾਸ਼ਾ ਔਰ ਦੂਸਰੀਆਂ ਜਿਹੜੀ ਇੱਕ ਆਵਾਜ਼ ਬਣ ਕੇ ਉੱਭਰੀਆਂ, ਜਿਹੜਾ ਲੱਗਦਾ ਸੀ ਕਿ ਯੂਥ ਪਾਵਰ ਹੈ, ਸਭ ਸਾਇਲੈਂਟ ਕਰਕੇ ਕਿਸੇ ਤੇ UAPA ਲਾ, ਦੂਸਰਾ ਤੀਸਰਾ। ਔਰ ਇਸ 1 ਸਾਲ ਦੇ ਵਿੱਚ ਉਹਨਾਂ ਨੇ ਹਰਿਆਣੇ ਤੋਂ ਸ਼ੁਰੂ ਕਰਕੇ ਇਸ ਆਵਾਜ਼ ਨੂੰ ਬੰਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। 26 ਜਨਵਰੀ ਦੀਆਂ ਘਟਨਾਵਾਂ ਆਪਣੇ ਆਪ 'ਚ ਦੱਸਦੀਆਂ ਨੇ ਕਿ ਕਿਵੇਂ ਇੱਕ ਟਰੈਪ ਲੇ ਕੀਤਾ ਗਿਆ, ਕਿਵੇਂ 170 ਤੋਂ ਜ਼ਿਆਦਾ ਨੌਜਵਾਨਾਂ ਔਰ ਬਜ਼ੁਰਗਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਗਏ, ਕਿਵੇਂ ਥਾਣਿਆਂ ਦੇ ਵਿੱਚ ਟਾਰਚਰ ਕੀਤਾ ਗਿਆ, ਔਰ ਕਿਵੇਂ ਮੀਡੀਆ ਨੂੰ ਬੇਸ਼ਰਮੀ ਦੇ ਨਾਲ ਵਰਤਿਆ ਗਿਆ। ਲੇਕਿਨ ਇਹਦੇ ਬਾਵਜੂਦ ਇਹ ਜਿਹੜੀ ਸਿੱਖ ਡਿਫਾਈਂਸ ਹੈ, ਉਸ ਦਾ ਦਾਇਰਾਕਾਰ ਇਹੀ ਨਹੀਂ ਕਿ ਵੀ ਸਿਰਫ ਉੱਥੇ ਉਹਨਾਂ ਨੇ ਰੈਜ਼ਿਸਟੈਂਸ ਰੱਖੀ। ਜਿਵੇਂ ਦੁਨੀਆ ਭਰ ਦੇ ਵਿੱਚ ਜਿੰਨੀ ਲੌਬੀ ਔਰ ਜਿਸ ਲੈਵਲ ਦੇ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਔਰ ਰਿਹਾਨਾ ਹੋਏ, ਉਹ ਯੰਗ ਜਿਹੜੀ ਕਲਾਈਮੇਟ ਨਾਲ ਰਿਲੇਟਡ এনवायरमेंटलिस्ट ਹੋਏ, ਉਹਨਾਂ ਦੀ ਸਪੋਰਟ, ਔਰ ਜਿਸ ਲੈਵਲ ਤੇ ਅਮਰੀਕਾ 'ਚ ਕਾਂਗਰਸ, ਕੈਨੇਡਾ, UK 'ਚ ਮੈਂਬਰ ਪਾਰਲੀਮੈਂਟ ਦੂਸਰੇ, ਔਰ ਇਸ ਲੈਵਲ ਦੀ ਸਪੋਰਟ ਅੱਗੇ ਕਦੇ ਵੀ, ਅਸੀਂ ਵੀ 30 ਸਾਲ ਤੋਂ ਜਿਹੜਾ ਉਹ ਪੰਥਕ ਜਿਹੜੀ ਸਿਆਸਤ ਦੇ ਵਿੱਚ ਔਰ ਇਸ ਵਿਸ਼ੇ ਨਾਲ ਜੁੜੇ ਹੋਏ ਆ, ਬਹੁਤ ਕੁਝ ਜਿਹੜਾ ਵਾਪਰਦਾ ਰਿਹਾ ਇਸ ਪੀਰੀਅਡ, ਦੁਨੀਆ ਦੇ ਹੋਰ ਖਿੱਤਿਆਂ 'ਚ ਵੀ ਵਾਪਰਦਾ ਹੈ। ਲੇਕਿਨ ਇਸ ਮੁੱਦੇ ਨੂੰ ਜਿੰਨਾ ਉਭਾਰ ਇੰਟਰਨੈਸ਼ਨਲ ਡਾਇਸਪੋਰਾ ਸਿੱਖਾਂ ਦੀ ਲੌਬੀ ਨੇ ਦਿੱਤਾ, ਔਰ ਉਹਦੇ 'ਚ ਸਾਡੇ ਇੱਥੋਂ ਦੀ ਸੈਕੰਡ ਥਰਡ ਜਨਰੇਸ਼ਨ ਜਿਨ੍ਹਾਂ ਦਾ ਖਾਲਿਸਤਾਨ ਜਾਂ ਭਾਵੇਂ ਕਿਸੇ ਹੋਰ ਪ੍ਰਤੀ ਉਹਨਾਂ ਨੂੰ ਕੋਈ ਬਹੁਤਾ ਪਤਾ ਨਾ ਹੋਏ, ਲੇਕਿਨ ਉਹਨਾਂ ਵਿਚਲਾ ਕਿਸਾਨ ਵੀ ਜਿਹੜਾ ਜਾਗਿਆ। ਫਿਰ ਅਸੀਂ ਜੇ ਆਪਣੀ ਕਲਾਕਾਰ ਫੈਮਿਲੀ ਦੀ ਗੱਲ ਕਰੀਏ, ਫਿਲਮ ਇੰਡਸਟਰੀ ਦੀ ਹੋਏ, ਭਾਵੇਂ ਬਹੁਤ ਸਾਰੇ ਦੌੜ ਗਏ ਹੌਲੀ ਹੌਲੀ, ਖਿਸਕ ਗਏ, ਲੇਕਿਨ ਇੱਕ ਸਟੇਜ ਦੇ ਉੱਤੇ ਕਿਵੇਂ ਆ ਕੇ ਸਾਰਿਆਂ ਨੇ ਦੱਸਿਆ ਕਿ ਭਾਈ ਅਸੀਂ ਪੰਜਾਬੀ ਹਾਂ, ਅਸੀਂ ਕਿਸਾਨਾਂ ਦੇ ਪੁੱਤ ਧੀ ਹਾਂ। ਕੁਛ ਅਜੇ ਵੀ ਖੜੇ ਨੇ ਔਰ ਇਹ ਫਖਰ ਵਾਲੀ ਗੱਲ ਹੈ ਜੇ ਉਹ ਖੜੇ ਰਹਿਣਗੇ। ਲੇਕਿਨ ਜਿਵੇਂ ਅਸੀਂ ਹਮੇਸ਼ਾ ਦੇਖਿਆ ਆਪਣੇ ਬੀਤੇ ਪੀਰੀਅਡ 'ਚ ਵੀ, ਜੇ ਅਸੀਂ ਅਕਾਲੀ ਲਹਿਰ ਦੀ ਹਿਸਟਰੀ 1920s ਦੀ ਦੇਖੀਏ, ਪੰਜਾਬੀ ਸੂਬਾ ਲਹਿਰ ਦੀ ਹਿਸਟਰੀ 60s ਦੀ ਦੇਖੀਏ, ਐਨ ਜਦੋਂ ਪੀਕ ਤੇ ਆਂਦਾ ਕਿਵੇਂ ਮਾਸਟਰ ਤਾਰਾ ਸਿੰਘ ਡੀਸਟੈਬਿਲਾਈਜ਼ ਕਰ ਦਿੱਤੇ ਜਾਂਦੇ ਨੇ, ਨਹਿਰੂ ਔਰ ਕੈਰੋਂ ਵੱਲੋਂ ਸੰਤ ਫਤਿਹ ਸਿੰਘ ਨੂੰ ਉਭਾਰਿਆ ਜਾਂਦਾ ਹੈ, ਲੰਗੜਾ ਲੂਲਾ ਪੰਜਾਬੀ ਸੂਬਾ ਦੇ ਦਿੱਤਾ ਜਾਂਦਾ ਹੈ। 47 ਦੌਰ ਦੇ ਵਿੱਚ ਅਕਾਲੀ ਲੀਡਰਸ਼ਿਪ ਦੇ ਬਰਾਬਰ ਜਥੇਦਾਰ ਗਰੁੱਪ, ਨਾਗੋ ਕੇ ਗਰੁੱਪ ਖੜਾ ਕਰ ਦਿੱਤਾ ਜਾਂਦਾ ਹੈ, ਜਿਹੜੇ ਕਾਂਗਰਸ ਦੇ ਨਾਲ ਔਰ ਜਿਹੜਾ ਉਹ ਅਨਡਿਵਾਈਡਡ ਇੰਡੀਆ ਦੇ ਹਾਮੀ ਬਣੇ ਹੁੰਦੇ ਨੇ। ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਕਨਫਿਊਜ਼ਨ, ਭੰਬਲ ਭੂਸਾ, ਸਮੇਂ ਦੇ ਹਾਣ ਦਾ ਨਾ ਹੋਣਾ, ਉਹ ਅਸੀਂ ਓਪਰਚੁਨਿਟੀ ਗਵਾਉਂਦੇ ਹਾਂ। ਇਸੇ ਤਰ੍ਹਾਂ ਅਸੀਂ 84 ਤੋਂ ਬਾਅਦ, ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇੱਕ ਵੱਡੀ ਤਾਕਤ ਉੱਭਰਦੀ ਹੈ, ਲੇਕਿਨ ਕਿਵੇਂ ਲੌਂਗੋਵਾਲ ਔਰ ਬਰਨਾਲਾ ਔਰ ਬਲਵੰਤ ਸਿੰਘ ਵਰਗੇ ਜਿਹੜੇ ਪਿੱਦੇ ਨੇ, ਇਹ ਖੜੇ ਕਰਕੇ ਜਿਹੜੀ ਸਾਰੀ ਲਹਿਰ ਨੂੰ ਜਿਹੜਾ ਉਹ ਇੱਕ ਵਾਰ ਫੇਰ ਵਾਪਸ ਉਸੇ ਹੀ
ਪਾਸੇ ਤੋੜ ਦਿੱਤਾ ਜਾਂਦਾ ਹੈ, ਬਰਨਾਲਾ ਸਰਕਾਰ ਉਹਦੇ ਚੋਂ ਨਿਕਲਦੀ ਹੈ। ਔਰ ਇਹੀ ਦੁਹਰਾ ਜਿਹੜਾ ਹੈ, ਅੱਜ ਜਦੋਂ ਕੋਈ ਇਹ ਪੁੱਛ ਸਕਦਾ ਹੈ ਕਿ ਵੀ ਐਸਾ ਅਚਾਨਕ ਕੀ ਹੈ, ਅਸੀਂ ਤਾਂ ਵੈਸੇ ਗੱਲ ਕਰ ਰਹੇ ਹਾਂ ਜਦੋਂ ਤੋਂ ਇਹ ਬੇਅਦਬੀ ਦੀ ਘਟਨਾ ਨੂੰ ਲੈ ਕੇ ਵੀ ਜਿਸ ਕਿਸਮ ਦਾ ਨੈਰੇਟਿਵ ਸਿਰਜਿਆ ਗਿਆ, ਹਾਲਾਂ ਉਹਦਾ ਸਿੱਖਾਂ ਨੇ ਮੂੰਹ ਭੰਨਿਆ ਸੋਸ਼ਲ ਮੀਡੀਆ ਦੇ ਉੱਤੇ ਵੀ, ਔਰ ਉਹਦਾ ਨਤੀਜਾ ਈਵਨ ਪੰਜਾਬ 'ਚ ਵੀ ਅੱਜ ਮੈਂ ਦੇਖ ਰਿਹਾ ਸੀ ਕਿ ਇੱਕ ਪ੍ਰੈਸ ਕਾਨਫਰੰਸ ਜਿਹੜੀ ਲਾਇਰਸ ਫਾਰ ਹਿਊਮਨ ਰਾਈਟਸ ਨਵਕਿਰਨ ਸਿੰਘ ਔਰ ਉਹਨਾਂ ਦੇ ਸਾਥੀ ਵਕੀਲਾਂ ਨੇ ਕੀਤੀ। ਉਹਨਾਂ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਵੀ ਕੱਢੀ, ਉਹਨਾਂ ਨੇ ਬਹੁਤ ਸਾਰੇ ਪੱਖ ਦਿੱਤੇ ਨੇ ਉਸ ਸਾਰੇ ਦੇ, ਔਰ ਉਹਦੇ 'ਚ ਉਹਨਾਂ ਨੇ ਉਹਨਾਂ ਨੂੰ ਡਿਫੈਂਡ ਕੀਤਾ ਹੈ। ਜਿੱਥੇ ਨਿਹੰਗ ਸਿੰਘਾਂ ਦੇ ਉਹਨਾਂ ਨੇ ਜਿਹੜਾ ਪਰਿਵਾਰ ਹੈ ਲਖਬੀਰ ਸਿੰਘ ਦਾ, ਉਹਦੇ ਲਈ ਤਾਂ ਬੱਚੀਆਂ ਲਈ ਜਾਂ ਦੂਜੇ ਲਈ ਕਿਹਾ ਕਿ ਭਾਈ ਉਹਨਾਂ ਨੂੰ ਕੰਪਨਸੇਸ਼ਨ ਮਿਲਣਾ ਚਾਹੀਦਾ, ਪਰ ਉਹਨਾਂ ਨੇ ਇੰਟੈਂਟ ਸਾਜ਼ਿਸ਼ ਕੀ ਹੈ ਬਿਹਾਈਂਡ, ਔਰ ਉਹਦੇ 'ਚ ਅੱਜ ਮੈਂ ਦੇਖ ਰਿਹਾ ਸੀ ਉਹਨਾਂ ਦੀ ਪ੍ਰੈਸ ਕਾਨਫਰੰਸ, ਔਰ ਅਪਲੋਡ ਵੀ ਹੈ YouTube ਤੇ TV 84 ਦੇ ਜਿਹੜਾ ਵੈਬਸਾਈਟ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੁਣ ਸਾਰੀ ਸਾਜ਼ਿਸ਼ ਹੈ ਵੀ ਉਹਨੂੰ ਕਿਹਨੇ ਭੇਜਿਆ, ਕਿਵੇਂ, ਜੇ 2-2.5 ਘੰਟੇ ਵੀ ਉਹਨਾਂ ਨੇ ਤਾਂ ਬਾਂਹ ਤੇ ਲਾਤੀ ਵੱਢੀ ਸੀ, ਬਲੀਡ ਟੂ ਡੈਥ 2-3 ਘੰਟੇ ਉਹ ਲਟਕਦੀ ਰਹੀ, ਪੁਲਿਸ ਵਾਲੇ 4 ਕੋਲ ਖੜੇ ਨੇ ਥਾਣੇ, ਇਹ ਕੌਣ ਇਹਦੇ ਹੈ, ਇਹ ਸਾਰੇ ਦੇ ਨਾਲ ਜੁੜਿਆ ਹੋਇਆ, ਕਿਹਨੇ ਇਹ ਸਾਰਾ ਫੈਸਿਲਿਟੇਟ ਕਰਵਾਇਆ। ਔਰ ਉਹਨਾਂ ਦਾ ਇਹ ਹੈ ਕਿ ਵੀ ਮਕਸਦ ਨਿਹੰਗ ਸਿੰਘਾਂ ਨੂੰ ਬਦਨਾਮ ਕਰਨਾ ਹੈ ਓਵਰਆਲ, ਔਰ ਉਹੀ ਰੱਖਿਆ 'ਚ ਬੈਠੇ ਹੋਏ ਨੇ ਕਿ ਬਈ ਉਹਨਾਂ ਦਾ ਹੁਣ ਨਿਹੰਗਾਂ ਨੇ ਵੀ ਮਹਾ ਪੰਚਾਇਤ ਸੱਦ ਲਈ ਹੈ, ਪਤਾ ਨਹੀਂ 26 ਤਰੀਕ ਹੈ ਕਿੰਨੀ ਨੂੰ, ਕਿ ਜੀ ਸਾਰੀਆਂ ਧਰਮਾਂ ਦੇ ਲੋਕ ਆਣ, ਸਾਰੀਆਂ ਧਿਰਾਂ ਆਣ, ਦੱਸਣ ਅਸੀਂ ਇੱਥੇ ਰਹੀਏ ਕਿ ਨਾ ਰਹੀਏ, ਜੇ ਸਿੱਖ ਸੰਗਤਾਂ ਜਾਂ ਕਹਿਣਗੀਆਂ ਸੀ ਚਲੇ ਜਾਵਾਂਗੇ। ਔਰ ਠੀਕ ਕਿਹਾ ਉਹਨਾਂ ਨੇ ਕਿਹਾ ਦਾ ਮੋਮੈਂਟ ਉਹ ਚਲੇ ਜਾਂਦੇ ਨੇ, ਆਲੇ ਦੁਆਲੇ ਦੇ ਜਿਹੜੇ ਪਿੰਡਾਂ ਵਾਲੇ ਜਾਂ ਦੂਜੇ ਹੀ ਉਹਨਾਂ ਦੇ ਨੇ ਗੁੰਡੇ, ਉਹਨਾਂ ਨੇ ਹੀ ਕਿਸਾਨ ਜਿਹੜੇ ਨੇ ਉਹਨਾਂ ਨੂੰ ਦੌੜਾ ਦੇਣਾ, ਔਰ ਉਹ ਨਹੀਂ ਹੋਣਾ ਕਿ ਵੀ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਭਾਈ ਇਵੇਂ ਕੀਤਾ ਜਾਏ। ਸੋ ਉਹਦੇ ਲਈ ਜ਼ਰੂਰੀ ਸੀ ਕਿ ਨਿਹੰਗਾਂ ਨੂੰ ਇਸ ਲੈਵਲ ਦੇ ਉੱਤੇ ਬਦਨਾਮ ਕੀਤਾ ਜਾਏ। ਹੁਣ ਅੰਦਰੂਨੀ ਲੈਵਲ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ, ਤੁਸੀਂ ਕਿਹਾ ਵੀ ਬਿਲਕੁਲ ਕਿ ਸੁਪਰੀਮ ਕੋਰਟ ਦਾ ਕੀ ਰੋਲ ਹੈ। ਹੁਣ ਸੁਪਰੀਮ ਕੋਰਟ ਨੂੰ ਪਹਿਲਾਂ ਉਹਨਾਂ ਨੇ 26 ਜਨਵਰੀ ਤੋਂ ਪਹਿਲਾਂ ਵੀ ਢਾਲ ਦੇ ਤੌਰ ਤੇ ਵਰਤਿਆ ਸੀ ਕਿ ਜੀ ਸਸਪੈਂਡ ਕਰਤੇ ਇੰਨੀ ਦੇਰ ਲਈ, 18 ਮਹੀਨੇ ਲਈ, ਔਰ ਫਲਾਣਾ ਤੇ ਕਰ ਦਿਓ ਇਹ, ਉਦੋਂ ਵੀ ਸਰਕਾਰ ਘਬਰਾਈ ਹੋਈ ਸੀ। ਹੁਣ ਜਿਸ ਅੰਦਾਜ਼ 'ਚ ਇੱਕ ਅਨਨੋਨ ਲੇਡੀ ਦੇ ਨਾਂ ਦੀ ਪਟੀਸ਼ਨ ਸੁਣ ਕੇ, ਹਾਲਾਂ ਸੁਪਰੀਮ ਕੋਰਟ ਨੇ ਦਸੰਬਰ ਦੀ ਡੇਟ ਪਾ ਦਿੱਤੀ ਹੈ, ਹਾਲਾਂ ਕਿਸਾਨਾਂ ਨੂੰ ਇਹ ਖੌਫ ਸੀ ਕਿ ਅੱਜ ਕੱਲ੍ਹ ਸੁਪਰੀਮ ਕੋਰਟ ਨੇ ਕਹਿਣਾ ਵੀ ਚੁਕਾਓ ਇੱਥੋਂ, ਔਰ ਉਹਨਾਂ ਨੇ ਕਾਲ ਵੀ ਦਿੱਤੀ ਸੀ ਕਿ ਭਾਈ ਆਓ, ਵੱਡੀ ਗਿਣਤੀ 'ਚ ਕਿਸਾਨ ਸ਼ੁਰੂ ਵੀ ਹੋ ਗਏ ਸੀ। ਲੇਕਿਨ ਜੇ ਐਡਮਿਨਿਸਟ੍ਰੇਸ਼ਨ ਆਪਣੀ ਆਈ ਤੇ ਆ ਜਾਏ ਔਰ ਜਿਸ ਕਿਸਮ ਦਾ ਉਹਨਾਂ ਨੇ ਕੀਤਾ, ਕੌਣ ਰੋਕ ਸਕਦਾ ਹੈ? 10-20 ਮਰ ਵੀ ਜਾਣ, ਕੀ ਫਰਕ ਪਏਗਾ? ਆਲਰੇਡੀ ਉਹਨਾਂ ਨੇ ਲਖੀਮਪੁਰ ਖੀਰੀ 'ਚ ਜਿਹੜੇ ਨੇ 5 ਦਰੜ ਹੀ ਦਿੱਤੇ ਨੇ, ਸ਼ਰੇਆਮ ਗੁੰਡਾ ਉਹ ਵਜ਼ੀਰ ਬੈਠਾ ਹੋਇਆ ਔਰ ਕਹਿ ਕੇ ਵਾਰਨਿੰਗ ਦੇ ਕੇ ਕਿ ਮੈਂ ਕੌਣ ਹੂੰ, ਸਭ ਕੋ ਮਾਲੂਮ ਹੋਣਾ ਚਾਹੀਏ, ਔਰ ਉਹਨੂੰ ਸਾਰੇ ਡਿਫੈਂਡ ਕਰਨ ਤੇ ਵੀ ਲੱਗੇ ਹੋਏ ਨੇ। ਸੁਪਰੀਮ ਕੋਰਟ ਨੇ ਵੀ ਭਾਵੇਂ ਉਹਦਾ ਸੂ ਮੋਟੋ ਲਿਆ ਇੱਕ ਪਟੀਸ਼ਨ ਤੋਂ ਬਾਅਦ ਕਪਲ ਸਿੱਬਲ ਦੀ, ਉਹ ਤੇ ਕੱਲ ਸੁਪਰੀਮ ਕੋਰਟ ਨੇ ਵੀ ਕਿਹਾ ਜੀ ਕਿ ਜਿਹੜੀ ਸਿੱਟ ਬਣਾਈ ਹੈ ਜਾਂ ਦੂਜੀ ਦੈਟ ਇਜ਼ ਨਾਟ ਵਰਕਿੰਗ ਪ੍ਰੋਪਰਲੀ, ਉਹਨੂੰ ਯੋਗੀ ਐਂਡ ਗੁੰਡੇ ਦੇ ਡੋਂਟ ਗਿਵ ਅ ਡੈਮ ਆਲਰੇਡੀ ਸੁਪਰੀਮ ਕੋਰਟ। ਲੇਕਿਨ ਇਸ ਮਾਮਲੇ 'ਚ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਜੀ ਇਹ ਜਿਹੜਾ ਫਾਰਮਰਸ ਨੂੰ ਕੋਈ ਹੱਕ ਨਹੀਂ ਹੈ, ਫਾਰਮਰਸ ਹੈਵ ਰਾਈਟ ਟੂ ਪ੍ਰੋਟੈਸਟ ਬਟ ਦੇ ਕਾਂਟ ਬਲੌਕ ਰੋਡਸ ਇਨਡੈਫੀਨਿਟਲੀ, ਸੁਪਰੀਮ ਕੋਰਟ। ਹੁਣ ਇਸ ਤੋਂ ਕੀ ਮੈਸੇਜ ਆਉਂਦਾ ਹੈ? ਮੈਸੇਜ ਉਹ ਇਹੀ ਦੇ ਰਹੇ ਨੇ ਹੁਣ ਦਸੰਬਰ ਤੱਕ ਇਹਨੂੰ ਇਹੀ ਮੰਨਿਆ ਜਾਏ ਕਿ ਭਾਈ ਉਹਨਾਂ ਨੇ ਇੱਕ ਲੂਜ਼ ਰੋਪ ਦਿੱਤੀ ਹੈ ਕਿ ਵੀ ਇਹਦੇ 'ਚ ਕੌਣ ਹੈਂਗ ਕਰੇਗਾ ਇਸ ਰੱਸੀ ਦੇ ਨਾਲ। ਕਿਉਂਕਿ ਜਦੋਂ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਦਾ ਰਵੱਈਆ, ਇੱਕ ਪਾਸੇ ਉਹੀ ਯੋਗਿੰਦਰ ਯਾਦਵ ਜਿਹੜਾ ਇਸ ਸਾਰੇ ਪੀਰੀਅਡ ਦੇ ਵਿੱਚ ਜੋ ਉਹ ਬਿਨਾਂ ਕਿਸਾਨ ਹੋਇਆ ਤੇ ਬਿਨਾਂ ਉਹਦੇ ਨਾਲ ਕੋਈ ਉਹਦਾ ਇੱਕ ਵੀ ਬੰਦਾ ਕਿਤੇ ਉਹ ਲੈ ਕੇ ਨਹੀਂ ਆਇਆ ਹੋਵੇਗਾ, ਲੇਕਿਨ ਉਹ ਸਾਰੀ ਕਿਸਾਨ ਮੂਵਮੈਂਟ ਦਾ ਜਿਹੜਾ ਉਹ ਸਪੋਕਸਮੈਨ ਬਣਿਆ ਹੋਇਆ ਸੀ। ਹੁਣ ਅੰਦਰੂਨੀ ਕ੍ਰਾਈਸਿਸ ਕੀ ਚੱਲ ਰਿਹਾ ਲੀਡਰਸ਼ਿਪ ਦਾ, ਰਾਜੇਵਾਲ ਜਾਂ ਦੂਸਰੇ ਲੋਕ ਜਿਹੜੇ ਜਿਨ੍ਹਾਂ ਦਾ ਵਰਥ ਨਹੀਂ ਸੀ ਜਿੰਨਾ ਉਹਨਾਂ ਨੂੰ ਪਬਲਿਸਿਟੀ ਮਿਲ ਗਈ, ਉਹਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਵੀ ਇਹ ਤਾਂ ਯੋਗਿੰਦਰ ਯਾਦਵ ਵੀ ਸਾਡਾ ਸਪੋਕਸਮੈਨ ਹੈ, ਔਰ ਉਹ ਵੀ ਹਰ ਥਾਂ ਮੀਡੀਆ ਨੂੰ ਵੀ, ਉਹਨੂੰ ਹਿੰਦੀ ਵੀ ਬੋਲਣੀ ਆਉਂਦੀ ਹੈ, ਅੰਗਰੇਜ਼ੀ ਵੀ ਆਉਂਦੀ ਹੈ, ਉਹਨੂੰ ਸਾਰਾ ਮੀਡੀਆ ਲੈ ਰਿਹਾ ਸੀ। ਹੁਣ ਅੱਜ ਉਹਨਾਂ ਨੇ ਕਿਸਾਨ ਮੋਰਚੇ ਵਾਲਿਆਂ ਨੇ ਕਿਹਾ, ਸੰਯੁਕਤ ਕਿਸਾਨ, ਉਹਨਾਂ ਨੇ ਕਿਹਾ ਜੀ ਜਿਹੜਾ ਬੀਜੇਪੀ ਦਾ ਵਰਕਰ ਮਾਰੇ ਗਏ ਸੀ, ਬਾਅਦ ਚ ਕਰਾਊਡ ਨੇ ਮਾਰੇ ਲਖੀਮਪੁਰ ਖੀਰੀ, ਯੋਗਿੰਦਰ ਯਾਦਵ ਉਹਨਾਂ ਨੂੰ ਮਿਲਣ ਚਲਾ ਗਿਆ, ਇਸ ਜਿਹੜਾ ਸਜ਼ਾ ਦੇ ਤੌਰ ਤੇ ਉਹਨੂੰ ਅਸੀਂ 1 ਮਹੀਨੇ ਲਈ ਸਸਪੈਂਡ ਕਰ ਰਹੇ ਹਾਂ। ਹੁਣ ਇਸ ਤੋਂ ਮੈਨੂੰ ਇਹ ਲੱਗਦਾ ਕਿ ਵੀ ਈਵਨ ਹਾਲਾਂਕਿ ਯੋਗਿੰਦਰ ਯਾਦਵ ਦਾ ਰੋਲ ਉਹ 26 ਜਨਵਰੀ ਦਾ ਮਾਮਲਾ ਹੋਏ ਜਾਂ ਹੁਣ ਨਿਹੰਗ ਸਿੰਘਾਂ ਦਾ ਇਸ਼ੂ ਹੋਏ, ਉਹ ਤਾਂ ਨੈਗੇਟਿਵ ਹੈ। ਲੇਕਿਨ ਇਹ ਗੱਲ ਸ਼ੋਅ ਕਰਦਾ ਹੈ ਕਿ ਇੱਕ ਸਟੇਜ ਤੇ ਯੋਗਿੰਦਰ ਯਾਦਵ ਔਰ ਇਹਨਾਂ ਕਾਮਰੇਡਾਂ ਨੇ ਰਲ ਕੇ ਸਿੱਖ ਫੈਕਟਰ ਤਾਂ ਪਾਸੇ ਕਰ ਦਿੱਤਾ ਸੀ,
ਹੁਣ ਆਪਸ 'ਚ ਵੀ ਫਟੇ ਹੋਏ ਨੇ। ਜੀ। ਹਾਲਾਂਕਿ ਇਹ ਕੋਈ 1 ਮਹੀਨੇ ਦੀ ਸਸਪੈਂਸ਼ਨ ਕੋ ਬਹੁਤਾ ਬਣਦਾ ਨਹੀਂ ਹੈ ਕਿ, ਲੇਕਿਨ ਇਹ ਦੱਸਦਾ ਹੈ ਵੀ ਉਹਨਾਂ ਨੂੰ ਵੀ ਲੱਗਣ ਲੱਗ ਗਿਆ ਕਿ ਜੀ ਜਿਹੜੀ ਸਪੌਟਲਾਈਟ ਹੈ ਉਹ ਤਾਂ ਉਹਦੇ ਤੇ ਹੈ। ਜੀ। ਅੱਛਾ, ਅਜੇ ਸੁਪਰੀਮ ਕੋਰਟ 'ਚ 3 ਦਿਨ ਪਹਿਲਾਂ ਹੀਅਰਿੰਗ ਚੱਲ ਰਹੀ ਸੀ ਕਿ ਭਾਈ ਇਹ ਤੁਹਾਨੂੰ ਰੋਡਸ ਰੋਕਣ ਦਾ ਹੱਕ ਨਹੀਂ ਹੈ, ਤੇ ਟਕੈਤ ਭਰਾ ਜਿਹੜੇ ਕਿਸੇ ਨੇ ਕਿਤੇ ਟਕਾਏ ਹੋਏ ਨੇ, ਔਰ ਅਸੀਂ ਲਖੀਮਪੁਰ ਖੀਰੀ 'ਚ ਵੀ ਜਿਵੇਂ 24 ਘੰਟੇ ਦੇ ਵਿੱਚ ਸਮਝੌਤਾ ਹੋਇਆ, ਉਹਨਾਂ ਦੇ ਇੱਕ ਟਕੈਤ ਭਰਾ ਨੇ ਕਹਿ ਦਿੱਤਾ ਜੀ ਠੀਕ ਹੈ ਅਸੀਂ ਖਾਲੀ ਕਰ ਰਹੇ ਹਾਂ ਰੋਡ, ਸਾਨੂੰ ਦਿੱਲੀ ਜਾਣ ਦਿੱਤਾ ਜਾਏ। ਹੁਣ ਕਿੱਥੇ ਜਾਣ ਦਿੱਤਾ ਜਾਏ? ਕੋਈ ਐਸਾ, ਜੇ ਉਹਨਾਂ ਦੇ ਫਾਰਮਰਸ ਦੇ ਵਕੀਲ ਨੇ ਕਿਹਾ ਕਿ ਜੀ ਸਾਨੂੰ ਰਾਮਲੀਲਾ ਗਰਾਊਂਡ ਅਸੀਂ ਜਾਣਾ ਚਾਹੁੰਦੇ ਸੀ, ਅਸੀਂ ਥੋੜੀ ਰੁਕੇ ਹਾਂ, ਸੜਕਾਂ ਅਸੀਂ ਥੋੜੀ ਬੰਦ ਕੀਤੀਆਂ, ਤੇ ਸਰਕਾਰ ਦਾ ਅਟਾਰਨੀ ਜਨਰਲ ਕਹਿ ਰਿਹਾ ਕਿ ਜੀ ਜੇ ਇਹਨਾਂ ਨੂੰ ਰਾਮਲੀਲਾ ਗਰਾਊਂਡ 'ਚ ਬਿਠਾਤਾ ਇਹ ਤਾਂ ਉੱਥੇ ਵੀ ਘਰ ਬਣਾ ਲੈਣਗੇ ਜਿਵੇਂ ਇੱਥੇ ਬਣਾਏ ਹੋਏ ਨੇ। ਸੋ ਜਿਵੇਂ ਉਹਨਾਂ ਦੇ ਕੋਲ ਘਰ ਨਹੀਂ ਨੇ ਔਰ ਉਹ ਉੱਥੇ ਆ ਕੇ, ਸੋ ਮਤਲਬ ਇਹ ਹੈ ਕਿ ਇਹ ਜਦੋਂ ਤੁਸੀਂ ਭਾਂਤ ਦੀਆਂ ਆਵਾਜ਼ਾਂ, ਔਰ ਨਾਲ ਦੀ ਨਾਲ ਫਿਰ ਟਕੈਤ ਦਾ ਆਇਆ, ਮੈਂ ਨਹੀਂ ਕਿਹਾ ਜੀ ਕਿ ਵੀ ਅਸੀਂ ਇੱਥੋਂ ਚੁੱਕ ਰਹੇ ਹਾਂ ਘੇਰਾ। ਸੋ ਜਦੋਂ ਇਹ ਭਾਂਤ ਦੀਆਂ ਆਵਾਜ਼ਾਂ ਆਉਣ ਲੱਗ ਜਾਣ, ਔਰ ਬੇਅਦਬੀ ਦੇ ਮਾਮਲੇ 'ਚ ਵੀ ਜਿਵੇਂ ਨਿਹੰਗ ਅਮਨ ਸਿੰਘ ਜਿਹੜਾ ਮੀਡੀਆ ਨੂੰ ਬਰੀਫ ਕਰਦਾ ਸੀ, ਖੁਦ ਕੰਟਰੋਵਰਸੀ 'ਚ ਘਿਰਿਆ, ਉਸ ਨਰਿੰਦਰ ਤੋਮਲ ਨਾਲ ਮੁਲਾਕਾਤ ਦੀ ਫੋਟੋ ਜਿਹੜੀ ਭਾਵੇਂ ਜੂਨ ਜੁਲਾਈ ਦੀ ਸੀ ਉਹ ਸਾਹਮਣੇ ਆਈ, ਵਿਦਿਨ ਸਿੱਖ ਜਥੇਬੰਦੀਆਂ ਇੱਕ ਦੂਸਰੇ ਦੇ ਹੋਇਆ। ਹੁਣ ਨਿਹੰਗ ਜਥੇਬੰਦੀਆਂ ਵੀ ਆਪਸ 'ਚ ਜਿਹੜੀਆਂ ਨੇ ਉਹਨੂੰ ਅਕਾਊਂਟੇਬਲ ਕਰ ਰਹੀਆਂ ਉਹਦੇ 'ਚ ਵੀ, ਕਿਉਂਕਿ ਹੁਣ ਤੱਕ ਕਦੇ ਪਿਛਲੇ ਸਾਰੇ ਪੀਰੀਅਡ 'ਚ ਬਾਰਿੰਗ ਜੂਨ 84 ਤੋਂ ਬਾਅਦ ਜਦੋਂ ਨਿਹੰਗ ਬੁੱਢਾਦਰ ਇੰਦਰਾ ਗਾਂਧੀ ਦੇ ਹੱਕ 'ਚ ਭੁਗਤੇ ਸੀ ਅਕਾਲ ਤਖਤ ਦੀ ਕਾਰ ਸੇਵਾ ਲਈ, ਸਪੌਟਲਾਈਟ ਤਾਂ ਹੈ ਨਹੀਂ ਸੀ ਕਿਸੇ ਤੇ। ਹੁਣ ਜਦੋਂ ਸਪੌਟਲਾਈਟ ਮਿਲੀ, ਬਾਹਰਲਿਆਂ ਦੀ ਵੀ ਮਦਦ ਹੁੰਦੀ ਹੋਏਗੀ, ਹਰ ਇੱਕ ਨੂੰ ਹੁੰਦਾ ਕਿ ਭਾਈ ਕਰ ਰਹੇ ਨੇ, ਤਾਂ ਜਿਹੜਾ ਕਦੇ ਜਿਹਨੇ ਕੁਝ ਵੀ ਨਹੀਂ ਕੀਤਾ ਉਹਨੂੰ ਵੀ ਲੱਗਦਾ ਕਿ ਭਾਈ ਹੁਣ ਮੈਂ, ਸੋ ਇੱਕ ਪਾਸੇ ਉਹਨਾਂ ਨੇ ਜਿਹਨਾਂ ਨੂੰ ਕਹੋ ਕਿ ਫੁੱਲੀਆਂ ਸੁੱਟ ਦਿੱਤੀਆਂ ਨੇ, ਉਧਰ ਉਹ ਚੁਗ ਲੱਗੇ ਹੋਏ ਨੇ ਵੀ ਕਿਹਨੇ ਕਿੰਨੀਆਂ ਫੁੱਲੀਆਂ, ਕਿਹਦੇ ਹੱਥ 'ਚ ਮਿੱਠੀਆਂ ਹੋਣੀਆਂ, ਕਿਹਦੇ ਹੱਥ 'ਚ ਫਿੱਕੀਆਂ ਹੋਣੀਆਂ। ਔਰ ਇਸ ਸਾਰੇ ਦੇ ਨਾਲ ਜੇ ਅਸੀਂ ਪੰਜਾਬ ਸਰਕਾਰ ਦਾ ਦੇਖੀਏ, ਉਹਨੇ ਕਿਹਾ ਜੀ ਅਸੀਂ ਇੱਕ ਸਿੱਟ ਬਣਾ ਦਿੱਤੀ ਹੈ ਜਿਹੜੀ ਇਹ ਇਨਕੁਆਇਰੀ ਕਰੇਗੀ ਕਿ ਅਮਨ ਸਿੰਘ ਔਰ ਦੂਜੇ ਦਾ ਪਿਛੋਕੜ ਕੀ ਹੈ, ਇਹ ਇਨਕੁਆਇਰੀ ਕਰੇਗੀ ਕਿ ਭਾਈ ਇਹ ਸਾਰੇ ਨੂੰ ਜਿਹੜਾ ਉਹ ਲਖਵੀਰ ਸਿੰਘ ਨੂੰ ਕਿਹਨੇ ਭੇਜਿਆ ਸਿੰਘੂ ਬਾਰਡਰ ਤੇ, ਸੀਕ੍ਰੇਟ ਮੀਟਿੰਗਸ ਬਿਟਵੀਨ ਪੁਲਿਸ ਕੈਟ ਐਂਡ ਮਰਡਰ ਕਨਵਿਕਟ ਪਿੰਕੀ ਔਰ ਉਹਨਾਂ ਦੀ, ਔਰ ਇਹ ਜਿਹੜੀ ਹੈ ਨਿਹੰਗ ਲੀਡਰਸ ਠੀਕ ਕਿਹੜੇ ਨੇ ਉਹਨਾਂ ਦੀ ਜਿਹੜੀ ਹੈ ਆਈਡੈਂਟੀਟੀ ਹੋਏਗੀ। ਹੁਣ ਇਸ ਸਾਰੇ ਦੇ ਚੱਲਦੇ ਆ, ਇਹ ਤਾਂ ਦਲਾਲੀ ਦੀਆਂ ਗੱਲਾਂ ਚੱਲ ਹੀ ਰਹੀਆਂ ਨੇ, ਉਹਦੇ ਨਾਲ ਵੱਡਾ ਦਲਾਲਾਂ ਦਾ ਦਲਾਲ ਪਿੰਪ, ਤੁਸੀਂ ਸਮਝ ਗਏ, ਸਮਾਈਲ ਕਰ ਰਹੇ ਹਾਂ, ਬਦ ਇਖਲਾਕ, ਬਦ ਕਿਰਦਾਰ, ਬਦ ਕਲਾਮ। ਔਰ ਅੱਜ ਸ਼ੇਖਰ ਗੁਪਤੇ ਨਾਲ ਆਫ ਦਾ ਕਫ ਉਹਦਾ ਇੱਕ ਪ੍ਰੋਗਰਾਮ ਕੱਟ ਦਾ ਕਲਟਰ ਹੈ, ਇੱਕ ਆਫ ਦਾ ਕਫ ਉਹਦਾ 1-to-1 ਇੰਟਰਵਿਊ 40-45 ਮਿੰਟ ਦਾ, ਤੁਹਾਨੂੰ ਸਮਝ ਆ ਜਾਂਦੀ ਹੈ ਕਿ ਵੀ ਕਿਸ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ। ਔਰ ਉਹ ਕਹਿ ਰਿਹਾ ਕਿ ਜੀ ਬਿਲਕੁਲ ਬੀਜੇਪੀ ਨਾਲ ਅਲਾਈਅੰਸ ਲਈ ਅਸੀਂ ਓਪਨ ਹੈ, ਜਦੋਂ ਉਹਨੂੰ, ਕਿਉਂਕਿ ਅਸੀਂ ਕਿਸਾਨ ਐਜੀਟੇਸ਼ਨ ਤੇ ਗੱਲ ਕਰ ਰਹੇ ਹਾਂ, ਬਾਕੀ ਉਹਨੇ ਕਿਵੇਂ ਪੰਜਾਬ ਦੀ ਸਿਕਿਉਰਿਟੀ ਦਾ ਰੌਲਾ ਔਰ ਹੱਥ 'ਚ ਫੋਟੋਆਂ ਲੈ ਕੇ ਜੀ ਆਹ ਗਨ ਆ ਗਈ, ਹੈਂਡ ਗਨ ਆ ਗਈ, ਡਰੋਨ ਆ ਗਏ, ਉਹਦਾ ਮੈਂ ਜ਼ਿਕਰ ਨਹੀਂ ਕਰਾਂਗਾ ਫਿਰ ਕਿਸੇ ਦਿਨ, ਲੇਕਿਨ ਕਿਸਾਨਾਂ ਦੇ ਉਹਨੇ ਕਿਹਾ ਜੀ ਇਹ ਅਲਟੀਮੇਟਲੀ ਤਾਂ ਵਰਲਡ ਵਾਰਸ ਹੋਣ, ਫਸਟ ਵਰਲਡ ਵਾਰ ਗੱਲਬਾਤ ਨਹੀਂ ਨਿਬੜਦੇ ਨੇ। ਉਹਨੇ ਕਿਹਾ ਜੀ ਕਿਸਾਨ ਤੁਹਾਡੀ ਗੱਲ ਸੁਣ ਲੈਣਗੇ ਕਿ ਵੀ ਉਹ ਕਿਸਾਨ ਕਾਨੂੰਨ, ਕਹਿੰਦੇ ਨਹੀਂ ਉਹਨੂੰ ਥੋੜਾ ਕਲਾਈਮ ਡਾਊਨ ਤਾਂ ਹੋਣਾ ਹੀ ਪੈਂਦਾ, ਐਸਾ ਹੋ ਸਕਦਾ ਹੈ ਵੀ ਕਾਨੂੰਨ ਕੁਝ ਵਕਤ ਲਈ ਫਰੀਜ਼ ਕਰ ਦਿੱਤੇ ਜਾਣ, 5 ਸਾਲ ਲਈ, 6 ਸਾਲ ਲਈ। ਔਰ ਫਿਰ ਉਹਨੇ ਕਿਹਾ ਜੀ ਮੈਂ ਜਿਹੜੀ ਪਾਰਟੀ ਹੈ ਇਕੱਲਾ, ਮੇਰੀ ਚਾਹਨਾ ਇਹ ਨਹੀਂ ਹੈ ਕਿ ਵੀ ਅਸੀਂ ਬੀਜੇਪੀ ਨਾਲ, ਅਸੀਂ ਤਾਂ ਢੀਂਡਸਾ ਔਰ ਬ੍ਰਹਮਪੁਰਾ ਤੇ ਦੂਜਾ, ਔਰ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਕਵਾਂਗੇ ਕਿ ਕਿਸਾਨ ਵੀ ਸਾਡੀ ਪਾਰਟੀ ਦਾ ਜਿਹੜਾ ਉਹ ਹਿੱਸਾ ਬਣਨ ਜਾਂ ਦੂਜੇ। ਸੋ ਆਲਰੇਡੀ ਇੱਕ ਤਾਂ ਇਧਰ ਫੁੱਲੀਆਂ ਖਿਲਾਰਨ ਵਾਲੀਆਂ, ਡਰ ਵਾਲੀਆਂ, ਕਾਨੂੰਨ ਦਾ ਜ਼ਾਦ ਔਰ ਨਿਹੰਗਾਂ ਨੂੰ ਜਿਹੜਾ ਉਹ ਵਾਇਲੈਂਸ ਨਾਲ ਜੋੜਨ ਦਾ ਚੱਲ ਰਿਹਾ ਕੰਮ। ਦੂਸਰੇ ਪਾਸੇ ਇਧਰ ਸਿਆਸੀ ਫੁੱਲੀਆਂ, ਜੇ ਅਮਰਿੰਦਰ ਜਿਸ ਕੌਨਫੀਡੈਂਸ ਨਾਲ ਕਹਿ ਰਿਹਾ ਕਿ ਵੀ ਮੈਂ ਕਰ ਸਕਦਾ, ਹੁਣ ਇਹੀ ਜਿਸ ਨੇ ਟਕੈਤ ਭਰਾਵਾਂ ਨੂੰ ਟਕਾਇਆ ਹੋਇਆ ਸਤਿਆਪਾਲ ਮਲਿਕ ਮੇਘਾਲਿਆ ਦਾ ਗਵਰਨਰ, ਉਹ ਵੀ ਅੱਜ ਕੱਲ ਉਤਰਿਆ ਹੋਇਆ ਧਰਤੀ ਦੇ ਉੱਤੇ ਯੂਪੀ ਦੀ, ਔਰ ਦੂਜਾ ਉਹਨੇ ਵੀ ਕਿਹਾ ਕਿ ਭਾਈ ਕਿਸਾਨ ਮੰਨਣਗੇ ਨਹੀਂ ਕਿਸੇ ਲਈ ਵੀ। ਹਾਂ, ਉਹਨੇ ਕਿਹਾ ਵੀ ਜੇ ਮਿਨੀਮਮ ਸਪੋਰਟ ਪ੍ਰਾਈਸ MSP ਦੀ ਗਾਰੰਟੀ ਸਰਕਾਰ ਦੇ ਦੇ ਤੇ ਫਿਰ, ਸੋ ਮਤਲਬ ਇਹ ਹੈ ਕਿ ਹੁਣ ਬਹੁਤ ਸਾਰੇ ਜਿਹੜੇ ਪਿੰਪ ਨੇ ਇਹ ਵੀ ਫੀਲਡ ਦੇ ਵਿੱਚ ਉਤਰ ਆਏ, ਕਨਫਿਊਜ਼ਨ ਵੀ ਹੈ। ਔਰ ਮੈਂ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਦੁਨੀਆ ਭਰ ਚ ਨੇ ਜਿਨ੍ਹਾਂ ਨਾਲ ਮੇਰਾ ਆਲਮੋਸਟ ਰੋਜ਼ਾਨਾ ਰਾਬਤਾ ਹੁੰਦਾ ਹੈ, ਉਹ ਵੀ ਕਾਲ ਕਰਦੇ ਨੇ, ਔਰ ਮੈਂ ਉਹਨਾਂ ਤੋਂ ਵੀ ਇੱਕ ਮੇਰਾ ਸਵਾਲ ਹੁੰਦਾ ਵੀ ਤੁਸੀਂ ਕਿਵੇਂ ਦੇਖਦੇ ਹੋ ਸਾਰੀਆਂ ਡਿਵੈਲਪਮੈਂਟਸ ਨੂੰ। ਔਰ ਬਹੁਤ ਸਾਰਿਆਂ ਦਾ ਪ੍ਰਭਾਵ, ਉਦਾਸੀ,
ਫਰਸਟ੍ਰੇਸ਼ਨ, ਕਈਆਂ ਦਾ ਤਾਂ ਇਹ ਹੈ ਕਿ ਜੀ ਹੁਣ ਤਾਂ ਮਤਲਬ ਖਬਰ ਨਹੀਂ ਪੜਨ ਨੂੰ ਜੀ ਕਰਦਾ ਕਿ ਕਿੱਧਰ। ਇਹੀ ਹੁੰਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭੰਬਲ ਭੂਸਾ ਪੈਦਾ ਕਰਨਾ ਔਰ ਉਸ ਸਾਰੇ ਚੋਂ ਜਿਹੜਾ ਫਿਰ ਨਿਰਾਸਤਾ ਦਾ ਨਿਕਲਣਾ, ਇਹ ਅਸੀਂ ਦੇਖ ਸਕਦੇ ਹਾਂ। ਹੁਣ ਇਹ ਜੇ ਇੱਕ ਪਾਸੇ ਉਹ ਪਿੰਪ ਛੱਡਿਆ, ਸਿੱਧੂ ਜਿਹੜਾ ਬਿਠਾਇਆ, ਹੁਣ ਸਿੱਧੂ ਤੇ ਅਮਰਿੰਦਰ ਦੀ ਨੋਕ ਝੋਕ, ਇਹ ਵੀ ਇੱਕ ਨਵੀਂ ਐਂਟਰਟੇਨਮੈਂਟ। ਸਿੱਧੂ ਨੇ ਕਿਹਾ ਜੀ ਇਹਦਾ ਖਰੜਾ ਕਾਲੇ ਕਾਨੂੰਨਾਂ ਦਾ ਅਮਰਿੰਦਰ ਨੇ ਹੀ ਬਣਾਇਆ ਸੀ, ਉਹ ਕਹਿ ਰਿਹਾ ਹੀ ਇਜ਼ ਅ ਫਰਾਡ ਨਹੀਂ ਔਰ ਫਲਾਣਾ। ਸੋ ਮਤਲਬ ਇਹ ਹੈ, ਉਹ ਜਿਵੇਂ ਲਹਿੰਦੇ ਪੰਜਾਬ ਵਾਲੇ ਕਹਿੰਦੇ ਕਿ ਟਰੱਕ ਦੀ ਬੱਤੀ ਦੇ ਮਗਰ ਇੱਕ ਤਬਕਾ ਇਧਰ ਟਰੱਕ ਦੀ ਬੱਤੀ ਦੇ ਮਗਰ ਲਾਇਆ ਹੋਇਆ। ਸੋ ਕੁੱਲ ਮਿਲਾ ਕੇ ਅਸੀਂ ਆਈ ਹੋਪ ਕਿ ਆਈ ਐਮ ਪ੍ਰੂਵਨ ਰੋਂਗ, ਮੈਂ ਗਲਤ ਸਾਬਤ ਹੋਵਾਂ, ਕਿਉਂਕਿ ਇਹ ਇੱਕ ਸੋਚਦੇ ਆਂ ਕਿ ਭਾਈ ਇੰਨੀ ਮਿਹਨਤ ਇੰਨੀ ਕਮਾਈ ਉਹਨੂੰ ਜਿਹੜਾ ਉਹ ਜਿਹੜੇ ਨੇ ਉਹ ਕੁੱਤਿਆਂ ਦੇ ਵਸ ਪੈ ਜਾਏ ਔਰ ਉਹਨੂੰ ਜਿਹੜਾ ਉਹ ਟੁਕੜੇ ਟੁਕੜੇ ਕਰਕੇ ਖਿਲਾਰ ਦੇਣ, ਇਹ ਇਨਟੋਲਰੇਬਲ ਹੋਏਗਾ। ਲੇਕਿਨ ਅੱਜ ਦੀ ਡੇਟ 'ਚ ਜੋ ਨਜ਼ਰ ਆ ਰਿਹਾ ਹੈ ਚਾਰੇ ਪਾਸੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਬ੍ਰਾਹਮਣ ਹਮੇਸ਼ਾ ਭੰਬਲ ਭੂਸਾ ਕਨਫਿਊਜ਼ਨ ਦੇ ਵਿੱਚ ਹੀ ਸਰਵਾਈਵ ਕਰਦਾ ਹੈ ਕਿ ਭਾਈ ਤੁਹਾਡੀ ਥਿੰਕਿੰਗ ਜਿਹੜੀ ਹੈ ਜਿਹਦੇ ਵਿੱਚ ਕਲੈਰਿਟੀ ਨਾ ਹੋਵੇ, ਜਿਵੇਂ ਸਿੱਖ ਲੀਡਰਸ਼ਿਪ ਦੇ ਨਾਲ 47 ਦੇ ਦੌਰ 'ਚ ਕੀਤਾ। ਔਰ ਇਹ ਜਿਨ੍ਹਾਂ ਦੇ ਹੱਥ 'ਚ ਜੇ ਅਸੀਂ ਨਾਅਲੀਅਤ ਦੀ ਗੱਲ ਕਰੀਏ ਤੇ ਜਿਹੜੀ ਸੋ ਕਾਲਡ ਕਿਸਾਨ ਲੀਡਰਸ਼ਿਪ ਵੀ ਹੈ, ਜਥੇਬੰਦੀਆਂ ਭਾਵੇਂ 34 ਨੇ, ਸਪਿਰਿਟ ਸਿੱਖੀ ਦੀ ਹੈ, ਸਧਾਰਨ ਕਿਸਾਨ ਔਰ ਵੱਡੀ ਗਿਣਤੀ 'ਚ ਬੀਬੀਆਂ ਵੀ ਇਹ ਸਾਰੇ ਦਾ ਹਿੱਸਾ ਨੇ। ਪਰ ਮੈਨੂੰ ਲੱਗਦਾ ਹੈ ਕਿ ਏਜੰਸੀਆਂ ਨੇ ਆਪਣੇ ਸਾਰੇ ਟੈਂਟੈਕਲਸ ਰਾਹੀਂ ਚਾਰ ਚਫੇਰੇ ਇੰਨਾ ਕਨਫਿਊਜ਼ਨ ਪੈਦਾ ਕਰ ਦਿੱਤਾ ਹੈ, ਖੌਫ ਦਾ ਡੰਡਾ ਵੀ ਹੈ, ਸੁਪਰੀਮ ਕੋਰਟ ਵੀ ਹੈ, ਦਲਾਲ ਵੀ ਛੱਡ ਦਿੱਤੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਆਈ ਹੋਪ ਆਈ ਐਮ ਪ੍ਰੂਵਡ ਰੋਂਗ, ਨਹੀਂ ਤਾਂ ਨਜ਼ਰ ਇਹ ਆ ਰਿਹਾ ਹੈ ਕਿ ਭਾਈ ਇਹ ਅਖੀਰਲੇ ਪੜਾਅ ਵੱਲ ਮੂਵਮੈਂਟ ਜਾ ਰਹੀ ਜੀ। ਡਾਕਟਰ ਸਾਹਿਬ ਤੁਹਾਡਾ ਬਿਨਾਂ ਕੁਝ ਹਾਸਲ ਕੀਤੇ। ਬਿਲਕੁਲ ਡਾਕਟਰ ਸਾਹਿਬ, ਨੋ ਡਾਊਟ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਦਾ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਚੀਨ ਵਿੱਚ ਨੋਮੀਨੇਟ ਕੀਤੇ ਗਏ ਐਂਬੈਸਡਰ ਮਿਸਟਰ ਨਿਕੋਲਸ ਬਰਨਜ਼ ਨੇ ਸੈਨੇਟ ਵਿੱਚ ਹੋਈ ਹੀਅਰਿੰਗ ਦੌਰਾਨ ਕਿਹਾ ਹੈ ਕਿ ਚੀਨ ਭਾਰਤ ਦੇ ਖਿਲਾਫ ਹਮਲਾਵਰ ਹੋਇਆ ਹੈ। ਸੋ ਚੀਨ ਨੂੰ ਇਸ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਔਰ ਅਮਰੀਕਾ ਵੱਲੋਂ ਭਾਰਤ ਦੀ ਸ਼ਰੇਆਮ ਪਿੱਠ ਠੋਕਣੀ ਘੱਟ ਗਿਣਤੀਆਂ ਲਈ ਕੋਈ ਚੰਗੀ ਖਬਰ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਸਾਡੇ ਸਿੱਖ ਭਰਾ ਸਾਨੂੰ ਲਿਖਣਗੇ, ਕਈ ਤਾਂ ਡਰੋਗੇਟਰੀ ਲਫ਼ਜ਼ਾਂ ਦੇ ਵਿੱਚ ਵੀ ਜਿਹੜਾ ਹੈ ਉਹ ਦੂਸਰੇ ਫੋਰਮਸ ਦੇ ਉੱਤੇ ਕਹਿਣਗੇ ਕਿ ਜੀ ਅਸੀਂ ਅਮਰੀਕਾ 'ਚ ਰਹਿੰਦੇ ਹਾਂ, ਚੀਨ ਦੀ ਐਡਵੋਕੇਸੀ ਕਰਦੇ ਹਾਂ ਜਾਂ ਅਮਰੀਕਾ ਦੇ ਖਿਲਾਫ ਜਿਹੜਾ ਹੈ ਉਹ ਅਸੀਂ ਗੱਲ ਕਰਦੇ ਹਾਂ ਔਰ ਅਮਰੀਕਾ ਨੂੰ ਸਪੋਰਟ ਕਰਨਾ ਚਾਹੀਦਾ। ਔਰ ਹਮੇਸ਼ਾ ਇੱਕ ਗੱਲ ਤਾਂ ਮੈਂ ਇਹ ਕਹਿੰਦਾ ਹੀ ਹਾਂ ਕਿ ਇਹ ਲੋਕ ਸ਼ਾਇਦ ਨਹੀਂ ਸਮਝਦੇ ਕਿ ਇਹੀ ਅਮਰੀਕਾ ਦੀ ਖੂਬਸੂਰਤੀ ਹੈ ਕਿ ਜਿੱਥੇ ਤੁਸੀਂ ਅਮਰੀਕਾ ਦੀਆਂ ਨੀਤੀਆਂ ਨੂੰ, ਉਹਨਾਂ ਦੇ ਲੀਡਰਸ ਦੀ ਲਈ ਪੋਜੀਸ਼ਨ ਨੂੰ ਚੈਲੰਜ ਕਰ ਸਕਦੇ ਹੋ, ਕ੍ਰਿਟਿਸਾਈਜ਼ ਕਰ ਸਕਦੇ ਹੋ। ਔਰ ਅਮਰੀਕਾ ਦੇ ਵਿੱਚ ਵੀ ਇੱਕ ਅਸੀਂ ਦੇਖਦੇ ਹਾਂ ਕਿ ਖੂਬਸੂਰਤੀ ਉਹਨਾਂ ਦੇ ਪ੍ਰਬੰਧਕੀ ਸਿਸਟਮ 'ਚ ਵੀ ਹੈ ਕਿ ਜਿੱਥੇ ਉਹ ਅਲਟੀਮੇਟਲੀ ਉਹਨਾਂ ਨੂੰ ਰੀਅਲਾਈਜੇਸ਼ਨ ਹੁੰਦੀ ਹੈ, ਭਾਵੇਂ ਕਈ ਵਾਰ ਸਿਰ ਬਣਾ ਕੇ ਹੀ ਹੁੰਦੀ ਹੈ ਕਿ ਇਹ ਗਲਤ ਫੈਸਲਾ, ਉਹ ਰਿਟਰੀਟ ਵੀ ਕਰਦੇ ਨੇ ਔਰ ਉਹ ਅਮੈਂਡ ਵੀ ਕਰਦੇ ਨੇ ਆਪਣੀਆਂ ਰਿਲੇਸ਼ਨਸ਼ਿਪਸ। ਔਰ ਸਭ ਤੋਂ ਵੱਡੀ ਉਦਾਹਰਣ ਵੀਅਤਨਾਮ ਹੈ ਕਿ ਜਿਸ ਵੀਅਤਨਾਮ ਦੇ ਵਿੱਚ ਅਮਰੀਕਾ ਦੇ 60,000 ਤੋਂ ਜ਼ਿਆਦਾ ਸੋਲਜਰ ਮਾਰੇ ਗਏ, ਬਿਲੀਅਨਸ ਆਫ ਡਾਲਰਸ ਉਹਨਾਂ ਦੀ ਇਨਵੈਸਟਮੈਂਟ ਹੋਈ ਔਰ ਵੱਡੀ ਹਿਊਮਿਲੇਸ਼ਨ ਹੋਈ। ਅੱਜ ਤੱਕ ਵੀ ਉਹ ਸਾਈਗੋਨ ਮੂਵਮੈਂਟ ਅਖੀਰਲੇ ਹੈਲੀਕਾਪਟਰ ਤੇ ਦੌੜ ਰਹੇ ਅਮਰੀਕਨ ਨੇ। ਲੇਕਿਨ ਅੱਜ ਉਹੀ ਵੀਅਤਨਾਮ ਅਮਰੀਕਾ ਦਾ ਬੈਸਟ ਪਾਰਟਨਰ ਹੈ, ਮੈਕਸਿਮਮ ਇਨਵੈਸਟਮੈਂਟ ਹੈ ਔਰ ਰਾਦਰ ਚੀਨ ਦੇ ਖਿਲਾਫ ਬਹੁਤ ਵਾਰ ਜਿਹੜਾ ਹੈ ਅਮਰੀਕਾ ਦੇ ਨਾਲ ਵੀਅਤਨਾਮ ਜੁੜਿਆ ਹੁੰਦਾ ਹੈ। ਇਸੇ ਤਰ੍ਹਾਂ ਅਫਗਾਨਿਸਤਾਨ ਸਾਡੀਆਂ ਅੱਖਾਂ ਸਾਹਮਣੇ ਵਾਪਰਿਆ ਹੈ ਕਿ 20 ਸਾਲ ਜਿਹੜਾ ਹੈ ਅਮਰੀਕਾ ਜੰਗ ਦੇ ਵਿੱਚ ਉਲਝਿਆ ਰਿਹਾ, $3 ਟ੍ਰਿਲੀਅਨ ਵੀ ਲਾਏ ਔਰ 3,000 ਤੋਂ ਜ਼ਿਆਦਾ ਸੋਲਜਰ ਮਾਰੇ ਗਏ, 20,000 ਤੋਂ ਜ਼ਿਆਦਾ ਵੈਸੇ ਜ਼ਖਮੀ ਨੇ, ਮੈਂਟਲ ਕਿੰਨੇ ਸਟ੍ਰੈਸ 'ਚ ਹੋ ਗਏ। ਔਰ ਜਿਹੜੀ ਵੀਅਤਨਾਮ ਮੂਵਮੈਂਟ ਉਹਨਾਂ ਦੀ ਨਾਮੋਸ਼ੀ ਦੀ ਸੀ, ਜਿਸ ਨੂੰ ਉਹਨਾਂ ਨੇ ਕਿਸ ਹੱਦ ਤੱਕ ਰਿਟਰੀਟ ਕੀਤਾ ਸੀ ਜਦੋਂ ਉਹਨਾਂ ਨੇ ਸੋਵੀਅਤ ਯੂਨੀਅਨ ਨੂੰ 10 ਸਾਲ ਦੀ 1979 ਤੋਂ 1999 ਤੱਕ ਦੀ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚ ਫਸਿਆ, ਉਹਨਾਂ ਨੂੰ ਉੱਥੇ ਡਿਫੀਟ ਦਿੱਤੀ ਸੀ। ਇਹਨਾਂ 20 ਸਾਲਾਂ ਨੇ ਅਮਰੀਕਾ ਦੀ ਉਸ ਪ੍ਰੈਸਟੀਜ ਨੂੰ ਹਰਟ ਕੀਤਾ। ਓਨਲੀ ਸੁਪਰ ਪਾਵਰ ਵਾਲਾ ਜਿਹੜਾ ਸਟੇਟਸ ਸੀ ਉਹ ਚੈਲੰਜ ਹੋਇਆ, ਅੱਜ ਅਸੀਂ ਦੇਖ ਹੀ ਰਹੇ। ਲੇਕਿਨ ਇਹਦੇ ਬਾਵਜੂਦ ਜੇ ਇਸ ਲਾਈਨ ਦਾ ਵੀ ਕ੍ਰਿਟਿਸਿਜ਼ਮ ਹੋਇਆ, ਅਮਰੀਕਾ ਦੇ ਵਿੱਚ ਵੀ ਲੋਕ ਸੀ ਪਹਿਲੇ ਦਿਨ ਤੋਂ ਜਿਨ੍ਹਾਂ ਨੂੰ ਲੱਗਦਾ ਸੀ ਕਿ ਵੀ ਇਹ ਵਾਰ ਜਿਹੜੀ ਅਲਟੀਮੇਟਲੀ ਅਨਐਂਡਿੰਗ ਵਾਰ ਹੋਏਗੀ ਔਰ ਪ੍ਰੈਜ਼ੀਡੈਂਟ ਟਰੰਪ ਜਿੱਥੇ ਉਹਨਾਂ ਦੇ ਜਾਂ ਹੋਰ ਕੁਝ ਗੱਲਾਂ ਨੂੰ ਅਸੀਂ ਕ੍ਰਿਟਿਸਾਈਜ਼ ਕਰਦੇ ਰਹੇ, ਅਸੀਂ ਸਮਝਦੇ ਹਾਂ ਕਿ ਹਿਸਟਰੀ ਉਹਨਾਂ ਨੂੰ ਇਸ ਗੱਲ ਦਾ ਕ੍ਰੈਡਿਟ ਦੇਵੇਗੀ ਕਿ ਉਹਨਾਂ ਨੇ ਅਮਰੀਕਾ ਨੂੰ ਫਰਦਰ ਹਿਊਮਿਲੇਸ਼ਨ ਤੋਂ ਸੇਵ ਕੀਤਾ ਔਰ ਤਾਲਿਬਾਨ ਦੇ ਨਾਲ ਉਹਨਾਂ ਨੇ ਗੱਲਬਾਤ ਖੋਲ੍ਹੀ ਔਰ ਫਰਵਰੀ 2020 ਚ ਸਮਝੌਤਾ ਕੀਤਾ। ਔਰ ਬਾਈਡਨ ਵੀ ਅਜੇ ਹਾਲਾਂਕਿ ਬਹੁਤ ਫਰੰਟਸ ਤੇ ਬਾਈਡਨ ਦੀ ਨੀਤੀ ਜਿਹੜੀ ਹੈ ਉਹ ਕੋਈ ਨਜ਼ਰ ਨਹੀਂ ਆ ਰਿਹਾ ਕਿ ਕਿੱਧਰ ਨੂੰ ਜਾਏਗਾ, ਲੇਕਿਨ ਇਹ ਕ੍ਰੈਡਿਟ ਬਾਈਡਨ ਨੂੰ ਵੀ ਜਾਂਦਾ ਹੈ ਕਿ 15 ਅਗਸਤ ਤੋਂ ਬਾਅਦ ਜਿੰਨਾ ਪ੍ਰੈਸ਼ਰ ਬਾਈਡਨ ਦੇ ਉੱਤੇ ਸੀ, ਇਹਦੇ ਬਾਵਜੂਦ ਬਾਈਡਨ ਨੇ ਜੋ ਐਗਰੀਮੈਂਟ ਦੇ ਤਹਿਤ ਭਾਵੇਂ 2-3 ਸਾਲ ਦੀ ਮੌਲਤ, 2-3 ਮਹੀਨੇ ਦੀ ਮੌਲਤ ਲਈ ਸੀ, ਉਹਨੂੰ ਲੇਟ ਕੀਤਾ, ਮਈ ਦੀ ਬਜਾਏ ਅਗਸਤ ਤੱਕ ਲਿਆਂਦਾ। ਲੇਕਿਨ 31 ਅਗਸਤ ਤੋਂ ਪਹਿਲੇ ਆਪਣੀਆਂ ਸਾਰੀਆਂ ਫੌਜਾਂ ਕੱਢੀਆਂ ਔਰ ਜਿਹਨੂੰ ਕਹਿੰਦੇ ਨੇ ਟੂ ਹੈਵ ਹੈਂਡਸ ਆਫ ਪਾਲਿਸੀ ਰੱਖੀ। ਹੁਣ ਇਹੀ ਰੀਜ਼ਨ ਹੈ ਕਿ ਜਦੋਂ ਅਸੀਂ ਅਮਰੀਕਾ ਦੀ ਖਾਸ ਤੌਰ ਤੇ ਇਸ ਵੇਲੇ ਜਿਹੜੀ ਭਾਰਤ ਪ੍ਰਤੀ ਨੀਤੀ ਹੈ ਉਹਨੂੰ ਕ੍ਰਿਟਿਸਾਈਜ਼ ਕਰਦੇ ਹਾਂ, ਉਸ ਦੇ ਦੋ ਵੱਡੇ ਰੀਜ਼ਨ ਨੇ। ਪਹਿਲਾ ਤਾਂ ਜ਼ਾਹਰ ਹੈ ਸਿੱਖ ਹੋਣ ਦੇ ਨਾਤੇ, ਸਿੱਖ ਨੁਕਤਾ ਨਿਗਾਹ ਤੋਂ ਸਾਡਾ ਇੰਟਰਸਟ ਕੌਮੀ ਘਰ ਖਾਲਿਸਤਾਨ ਦੀ ਗੱਲ, ਔਰ ਅਕਸਰ ਮੈਂ ਇਸ ਨੂੰ ਕਈ ਵਾਰ ਦੁਹਰਾਇਆ ਕਿ ਜਦੋਂ 1980s ਦੇ ਵਿੱਚ ਮੈਂ ਅਮਰੀਕਾ ਆਉਣ ਦਾ ਫੈਸਲਾ ਕੀਤਾ, ਉੱਥੋਂ ਦੇ ਹਾਲਾਤ ਜੋ ਪੰਜਾਬ ਦੇ ਸਨ ਉਸ ਦੇ ਦੇਖਦੇ ਹਾਂ ਤੇ ਉਦੋਂ ਇੱਕ ਹੋਪ ਸੀ। ਔਰ ਇਸੇ ਤਰ੍ਹਾਂ ਹੋਰ ਵੀ ਜਿਨ੍ਹਾਂ ਨੇ ਕੰਮ ਕੀਤਾ ਜਾਂ ਕਰ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਅਮਰੀਕਾ ਚੈਂਪੀਅਨ ਹੈ ਹਿਊਮਨ ਰਾਈਟਸ ਦਾ ਔਰ ਭਾਰਤ ਜਿਹੜਾ ਸੋਵੀਅਤ ਬਲਾਕ ਦੇ ਵਿੱਚ ਇੱਕ ਸੈਟੇਲਾਈਟ ਕੰਟਰੀ ਵਾਂਗ ਸੀ, ਉਹਨਾਂ ਦੇ ਨਾਲ ਭੁਗਤ ਰਿਹਾ ਸੀ ਔਰ ਅਫਗਾਨਿਸਤਾਨ ਦੇ ਵਿੱਚ ਹਮਲਾਵਰ ਸੀ।
ਕਿ ਭਾਈ ਅਲਟੀਮੇਟਲੀ ਸਾਡੀ ਫਰੀडम ਲਈ, ਖਾਲਿਸਤਾਨ ਦੀ ਕਾਇਮੀ ਲਈ ਅਮਰੀਕਾ ਜਿਹੜਾ ਹੈ ਉਹ ਐਸਰਟ ਕਰੇਗਾ ਕਿਸੇ ਸਟੇਜ ਤੇ, ਕਿਉਂਕਿ ਇਸ਼ੂ ਤਾਂ ਹਿਊਮਨ ਰਾਈਟਸ ਦਾ ਸੀ। ਸਾਡੀ ਕੌਮ ਦੀ ਨਸਲਕੁਸ਼ੀ ਹੋ ਰਹੀ ਸੀ, ਜੈਨੋਸਾਈਡ ਜਿਹੜੀ ਹੁਣ ਤੱਕ ਵੀ ਬਰਾਬਰ ਜਾਰੀ ਹੈ। ਲੇਕਿਨ ਜਿਵੇਂ 9/11 ਨੇ ਬਹੁਤ ਕੁਝ ਬਦਲਿਆ ਦੁਨੀਆ ਦੇ ਵਿੱਚ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ, ਇਸ ਦੇ ਵਿੱਚ ਕੋਈ ਫਰਕ ਨਹੀਂ ਰਿਹਾ, ਸਿਰਫ ਟੈਰਰਿਸਟ ਲਫ਼ਜ਼ ਹੀ ਪ੍ਰਮੋਟ ਕੀਤਾ ਗਿਆ। ਲੇਕਿਨ ਇਸ 20 ਸਾਲ ਦੀ ਖੱਜਲ ਖੁਆਰੀ ਤੋਂ ਬਾਅਦ ਇਸ ਗੱਲ ਦੀ ਹੋਪ ਤਾਂ ਕੀਤੀ ਜਾਣੀ ਚਾਹੀਦੀ ਸੀ ਕਿ ਭਾਰਤ ਨੇ ਜਿਹਨੇ ਅਫਗਾਨਿਸਤਾਨ ਦੇ ਮੁੱਦੇ ਤੇ ਲੌਜਿਸਟਿਕਸ ਔਰ ਦੂਸਰੀਆਂ ਅਮਰੀਕਾ ਨੂੰ ਪ੍ਰੋਵਾਈਡ ਕੀਤੀਆਂ, ਕਿਵੇਂ ਭਾਰਤ ਗਲਤ ਸਾਬਤ ਹੋਇਆ। ਉਸੇ ਹੀ ਭਾਰਤ ਨੇ ਮੁੜ ਕੇ ਹੁਣ ਪਿਛਲੇ ਕੱਲ ਜਦੋਂ 20 ਅਕਤੂਬਰ ਨੂੰ ਮਾਸਕੋ 'ਚ ਉਹ ਅਫਗਾਨਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ ਕਰਦੇ ਨੇ, ਤੁਸੀਂ ਵੀ ਕਿਹਾ ਸੀ ਥੁੱਕਿਆ ਚੱਟਿਆ। ਹੁਣ ਉਸ ਸਾਰੇ ਦੇ ਬਾਵਜੂਦ ਸਾਨੂੰ ਸੀ ਕਿ ਵੀ ਅਮਰੀਕਾ, ਇਹ ਠੀਕ ਹੈ ਕਿ ਚਾਈਨਾ ਪ੍ਰਤੀ ਅਮਰੀਕਾ ਦੀ ਨੀਤੀ ਔਰ ਅਮਰੀਕਾ ਦਾ ਸੁਪਰ ਪਾਵਰ ਮਿਲੀਟੈਰਲੀ, ਇਕਨੋਮਿਕਲੀ ਉਹਨੂੰ ਚੈਲੰਜ, ਉਹ ਆਪਣੀ ਥਾਂ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਜੇ ਭਾਰਤ ਦੇ ਨਾਲ ਅਮਰੀਕਾ ਇਸ ਹੱਦ ਤੱਕ ਚਲਾ ਗਿਆ ਕਿ ਅੱਖਾਂ ਬੰਦ ਕਰਕੇ ਪਿੱਠ ਠੋਕਣ ਵਾਲੀ ਗੱਲ ਹੈ, ਤੇ ਸਾਡਾ ਅਕਲੀਅਤਾਂ ਦਾ ਤਾਂ ਆਪੇ ਹੀ ਮਲੀਆ ਮੇਟ ਹੋ ਜਾਂਦਾ ਹੈ। ਔਰ ਇਹੀ ਟਰੰਪ ਦੀ ਨੀਤੀ ਜਿਹਦੇ ਥੱਲੇ ਕਸ਼ਮੀਰ ਦਾ ਸੂਬੇ ਦਾ ਵਜੂਦ ਵੀ ਚਲਾ ਗਿਆ, ਔਰ ਅਮਰੀਕਾ ਜਿਹੜਾ ਅਸਰਟ ਕਰਨਾ ਬਣਦਾ UN ਦੇ ਵਿੱਚ ਵੀ, ਦੂਜੇ 'ਚ ਵੀ, ਰਾਦਰ ਉਹ ਇਕੱਲਾ ਪਾਰਟੀ ਨਹੀਂ ਹੈ, ਸਾਰੇ 'ਚ ਉਹਨਾਂ ਦੀ ਸਹਿਮਤੀ ਦੇ ਨਾਲ ਹੁੰਦਾ। ਤੇ ਜੇ ਸਿਰਫ ਤੇ ਸਿਰਫ ਅਮਰੀਕਾ ਦਾ ਇੰਟਰਸਟ ਚਾਈਨਾ ਨੂੰ ਬਲੌਕ ਕਰਨ ਤੱਕ ਹੀ, ਔਰ ਉਹਨਾਂ ਨੂੰ ਲੱਗਦਾ ਹੈ ਕਿ ਭਾਰਤ ਉਹਨਾਂ ਦਾ ਡਿਪੈਂਡੇਬਲ, ਉਹ ਪੈਸੀਫਿਕ ਦੇ ਵਿੱਚ ਵੀ, ਸਮੁੰਦਰਾਂ 'ਚ ਵੀ, ਲੈਂਡ ਦੇ ਉੱਤੇ ਤੱਕ ਉਹ ਬਹੁਤਾ ਅਮਰੀਕਾ ਦਾ ਇੰਟਰਸਟ ਨਹੀਂ ਹੈ, ਜਾਣਦਿਆਂ ਹੋਇਆਂ ਵੀ ਲੈਂਡ ਤੇ ਭਾਰਤ ਦਾ ਕੀ ਹਾਲ ਹੋਇਆ। ਜੇ ਇਸ ਲਾਈਨ ਨੂੰ ਲੈਂਦਾ ਹੈ ਤੇ ਫਿਰ ਕੀ ਬਤੌਰੇ ਸਿੱਖ ਅਸੀਂ ਦੇਖਾਂਗੇ ਕਿ ਭਾਈ ਸਾਡੇ ਪੰਜਾਬ ਦੀ, ਸਾਡੇ ਖਾਲਿਸਤਾਨ ਦੀ ਗੱਲ ਨੂੰ ਉਹ ਦਬਾਣ ਦੀ ਤਾਂ ਦੂਰ ਦੀ ਗੱਲ, ਸਿੱਖੀ ਦੀ ਗੱਲ ਨੂੰ ਜੋ ਕਿਸਾਨਾਂ ਦਾ ਹੀ ਹਾਲ ਕਰ ਰਹੇ ਨੇ, ਤੇ ਅਸੀਂ ਇਸ ਲਈ ਕਿ ਅਮਰੀਕਾ 'ਚ ਅਸੀਂ ਰਹਿੰਦੇ ਹਾਂ ਤੇ ਸਾਨੂੰ ਇਹ ਨਾ ਲੱਗੇ ਵੀ ਅਸੀਂ ਅਮਰੀਕਾ ਨੂੰ ਕਹੀਏ ਕਿ ਭਾਈ ਤੁਸੀਂ ਕਿੱਥੇ ਨੇ ਤੁਹਾਡੇ ਹਿਊਮਨ ਰਾਈਟਸ। ਤੁਸੀਂ ਅੱਖਾਂ ਬੰਦ ਕਰਕੇ ਉਹਨਾਂ ਦੀਆਂ ਸਾਰੀਆਂ ਹੀ ਜਿਹੜੀਆਂ ਵਾਰ ਕ੍ਰਾਈਮਸ ਨੇ ਅਗੇਂਸਟ ਮਾਈਨੋਰਿਟੀਜ਼, ਉਸ ਦੀ ਹਮਾਇਤ ਕਰ ਰਹੇ ਹੋ। ਦੂਸਰਾ ਫੈਕਟਰ, ਅਸੀਂ ਈਵਨ ਐਜ਼ ਏ ਅਮਰੀਕਾ, ਐਜ਼ ਐਨ ਅਮਰੀਕਨ ਇੰਟਰਸਟ ਤੋਂ ਵੀ ਜੇ ਦੇਖੀਏ, ਭਾਰਤ ਨੇ ਖੜਨਾ ਖੁੜਨਾ ਨਹੀਂ ਹੈ। ਜਿਵੇਂ ਅਫਗਾਨਿਸਤਾਨ 'ਚ ਭਾਰਤ ਦੀ ਪ੍ਰੋਵਾਈਡ ਕੀਤੀ ਲੌਜਿਸਟਿਕ ਜਾਂ ਉਹਨਾਂ ਦੀ ਲਾਈਨ ਗਲਤ ਸਾਬਤ ਹੋਈ। ਚੀਨ ਦੇ ਹਵਾਲੇ ਨਾਲ ਵੀ ਚਾਈਨਾ ਇੰਨਾ ਕੁ ਓਵਰ ਪਾਵਰਿੰਗ ਹੈ ਵੀਜ਼ਾ ਵੀ ਭਾਰਤ, ਜੇ 62 ਔਰ ਉਸ ਪੀਰੀਅਡ ਨੂੰ ਛੱਡ ਵੀ ਦਿਓ 1962 ਨੂੰ, ਗਲਵਾਨ ਵੈਲੀ, ਔਰ ਇਹ ਨਹੀਂ ਹੈ ਕਿ ਵੀ ਅਮਰੀਕਾ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਜੇ ਅਮਰੀਕਾ ਨੂੰ ਪਤਾ ਨਾ ਹੁੰਦਾ ਤੇ ਕੁਆਡ ਦਾ ਐਂਟ ਨਾ ਕਰਦਾ ਅਮਰੀਕਾ ਕਿ ਵੀ ਅਜੇ ਕੁਆਡ ਜਿਹੜਾ ਫੌਜੀ ਅਲਾਇੰਸ ਬਣਨ ਜਾ ਰਿਹਾ ਸੀ, ਇਹਨੂੰ ਅਦਰਵਾਈਜ਼ ਤਾਂ ਗੁੱਡੀ ਵਾਲੀ ਤਾਂ ਕੋਈ ਮਾਹੌਲ ਨਹੀਂ ਸੀ। ਪਰ ਇਹ ਅਮਰੀਕਾ ਨੇ ਦੇਖਿਆ, ਇਸ ਲਈ ਉਹਨਾਂ ਨੇ ਆਕਸ ਬਣਾ ਲਿਆ, ਆਸਟ੍ਰੇਲੀਆ, ਅਮਰੀਕਾ ਔਰ ਜਿਹੜਾ ਉਹ ਸਾਰੇ ਦਾ ਅਲਾਇੰਸ UK ਦਾ, ਭਾਰਤ ਨੂੰ ਪਿੱਛੋਂ ਹੀ ਬਾਹਰ ਕੱਢਤਾ। ਉਹਨਾਂ ਨੂੰ ਕਿਹਾ ਜੀ ਠੀਕ ਹੈ ਤੁਸੀਂ ਇੱਥੇ ਬੈਠੋ। ਲੇਕਿਨ ਇਹ ਜਿਹੜੀ ਕਨਫਰੰਟੇਸ਼ਨ ਦੀ ਲਾਈਨ ਹੈ, ਖਾਸ ਤੌਰ ਤੇ ਉਸ ਸਾਰੇ ਖਿੱਤੇ ਦੇ ਵਿੱਚ, ਇਹਦੇ 'ਚ ਭਾਰਤ ਪੋਲੀਟੀਕਲ ਐਡਵਾਂਟੇਜ ਵੀ ਲੈ ਰਿਹਾ ਹੈ, ਇਕਨੋਮਿਕਲੀ ਜਾਂ ਦੂਜਾ। ਮੈਨੂੰ ਨਹੀਂ ਲੱਗਦਾ ਕਿ ਕੋਈ ਅਮਰੀਕਨ ਇਨਵੈਸਟਰ ਜਿਹੜੇ ਨੇ ਉਹ ਚਾਈਨਾ ਨੂੰ ਛੱਡ ਕੇ ਜਾਂ ਸਿੰਗਾਪੁਰ ਨੂੰ ਛੱਡ ਕੇ ਜਾਂ ਤਾਈਵਾਨ ਨੂੰ ਛੱਡ ਕੇ ਉਹ ਭਾਰਤ 'ਚ ਇਨਵੈਸਟ ਕਰ ਰਹੇ ਨੇ। ਉਹਨਾਂ ਦੀ ਇਕਨੋਮੀ ਤਾਂ ਬਿਲਕੁਲ ਸ਼ਰਿੰਕ ਹੋ ਰਹੀ ਹੈ। ਈਵਨ ਫੋਰਡ ਵਰਗੇ ਔਰ ਦੂਜੇ ਜਿਨ੍ਹਾਂ ਨੇ ਉੱਥੇ ਲਾਇਆ ਸੀ ਉਹ ਵੀ ਨਿਕਲ ਰਹੇ ਨੇ। ਲੇਕਿਨ ਮਾਈਨੋਰਿਟੀਜ਼ ਦੀ ਆਵਾਜ਼ ਦੱਬ ਰਹੀ ਹੈ, ਔਰ ਭਾਰਤ ਅਮਰੀਕਾ ਦੀ ਕੱਛ 'ਚ ਵੜ ਕੇ ਆਪਣੀਆਂ ਜ਼ਿਆਦਤੀਆਂ ਨੂੰ ਵੀ ਲੁਕੋ ਰਿਹਾ ਔਰ ਆਪਣੇ ਲੋਕਾਂ ਨੂੰ ਵੀ ਇਹ ਦੱਸ ਰਿਹਾ ਕਿ ਜੀ ਦੇਖੋ ਸਾਡੀ ਇੰਟਰਨੈਸ਼ਨਲ ਪੋਸਟਿੰਗ ਕਿੰਨੀ ਹੈ। ਹੁਣ ਅਮਰੀਕਾ ਕਿਸ ਹੱਦ ਤੱਕ ਭਾਰਤ ਦੀ ਜਿਹੜਾ ਉਹ ਐਡਵੋਕੇਸੀ ਨਹੀਂ, ਕਿਸ ਹੱਦ ਤੱਕ ਉਹਨੂੰ ਡਿਫੈਂਡ ਕਰ ਰਿਹਾ। ਹੁਣ ਜਿਹੜਾ ਕਿਸੇ ਮੁਲਕ ਦਾ ਐਂਬੈਸਡਰ ਹੁੰਦਾ ਹੈ, ਭੇਜਿਆ ਜਾਂਦਾ ਹੈ, ਉਹਨੂੰ ਤਾਂ ਅਮਰੀਕਾ ਦਾ ਇੱਕ ਸਿਸਟਮ ਹੈ ਕਿ ਸੈਨੇਟ ਦੀ ਜਿਹੜੀ ਫੋਰਨ ਰਿਲੇਸ਼ਨਸ ਕਮੇਟੀ ਹੈ ਉਹਦੇ ਸਾਹਮਣੇ ਉਹਦੀ ਕਨਫਰਮੇਸ਼ਨ ਹੀਅਰਿੰਗ ਉਹਨੂੰ ਕਹਿੰਦੇ ਉਹ ਹੁੰਦੀ ਹੈ। ਔਰ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਸ ਦੇਸ਼ 'ਚ ਉਹਨੇ ਐਂਬੈਸਡਰ ਬਣ ਕੇ ਜਾਣਾ ਹੈ ਉਹਦੇ ਬਾਰੇ ਕੋਈ ਨੈਗੇਟਿਵਿਟੀ ਬਹੁਤੀ ਨਾ ਹੋ। ਅੰਦਰ ਤਾਂ ਨੀਤੀ ਉਹੀ ਹੋਣੀ ਹੈ ਜੋ ਸਟੇਟ ਦੀ ਨੀਤੀ ਹੈ, ਲੇਕਿਨ ਕਿੰਨਾ ਪ੍ਰੋ ਇੰਡੀਆ ਐਂਡ ਐਂਟਾਈ ਚਾਈਨਾ ਜਿਹੜਾ ਸਟੈਂਸ ਹੈ, ਜਿਹੜਾ ਇਸ ਵੇਲੇ ਨੋਮੀਨੀ ਨੇ ਐਜ਼ ਏ ਐਂਬੈਸਡਰ ਚਾਈਨਾ ਦੇ ਵਿੱਚ, ਮਿਸਟਰ ਨਿਕੋਲਸ ਬਰਨਸ,
ਔਰ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਸੈਨੇਟ ਦੇ ਵਿੱਚ ਚੱਲ ਰਹੀ ਹੈ ਔਰ ਇਹਦੀ ਹੈਡਲਾਈਨ ਹੀ ਸਾਰੇ ਮੀਡੀਆ 'ਚ ਲੱਗੀ ਹੋਈ ਹੈ, ਚਾਈਨਾ ਹੈਜ਼ ਬੀਨ ਐਗਰੈਸਰ ਅਗੇਂਸਟ ਇੰਡੀਆ, must be held accountable. Nicholas Burns was speaking to members of Senate Foreign Relations Committee during his confirmation hearing. ਹੁਣ ਹੈਡਿੰਗ ਆਪਣੇ ਆਪ 'ਚ ਹੀ ਕਹਿ ਦਿੰਦਾ ਹੈ ਅੱਛਾ, ਕਿ ਭਾਈ ਚੀਨ ਹੀ ਹਮਲਾਵਰ ਹੈ ਭਾਰਤ ਦੇ ਅਗੇਂਸਟ ਬਿਲਕੁਲ। ਔਰ ਉਸ ਦੀ ਜਵਾਬਦੇਹੀ ਕੀਤੀ ਜਾਣੀ ਚਾਹੀਦੀ ਹੈ। ਫਿਰ ਭਾਰਤ ਦਾ ਤਾਂ ਜ਼ਾਹਰ ਹੋ ਗਿਆ ਵੀ ਹੁਣ ਅਮਰੀਕਾ ਕਿਸ ਹੱਦ ਤੱਕ ਜਾਏਗਾ ਭਾਰਤ ਦੇ ਲਈ। ਹਾਲਾਂ ਜੇ ਚੀਨ ਨੇ ਸੱਚਮੁੱਚ ਛੜਪਾ ਮਾਰ ਕੇ ਖੋਹ ਲਿਆ ਇਹਨਾਂ ਤੋਂ, ਅਰੁਣਾਚਲ ਵੀ ਖੋਹ ਲਿਆ, ਲਦਾਖ ਵੀ ਖੋਹ ਲਿਆ, ਤੇ ਅਮਰੀਕਾ ਜਿਹੜਾ ਹੈਂਡਸ ਵਾਸ਼ ਕਰਕੇ ਆਇਆ ਹੈ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ, ਉਹ ਕਿੰਨਾ ਕੁ ਆਪਣੇ ਯੰਗ 18 ਸਾਲਾਂ ਦੇ ਪੀਜ਼ਾ ਖਾਣ ਵਾਲੇ ਮੁੰਡਿਆਂ ਨੂੰ ਕੁੜੀਆਂ ਨੂੰ ਉੱਥੇ ਭੇਜੇਗਾ ਭਾਰਤ ਨੇ, ਉਹਦੇ ਤੋਂ ਇਹ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ। ਲੇਕਿਨ ਇਹਦੇ ਬਾਵਜੂਦ ਕਈ ਵਾਰ ਇਹ ਜਿਹੜੀ ਸ਼ਹਿ ਮਿਲਣੀ ਹੁੰਦੀ ਹੈ ਉਹੀ ਜਿਹੜੀ ਹੈ ਕਈ ਵਾਰੀ ਉਹਨਾਂ ਦਾ ਖਰਾਬਾ ਕਰਦੀ ਹੈ ਜਿਹਨੂੰ ਸ਼ਹਿ ਮਿਲ ਰਹੀ ਹੁੰਦੀ ਹੈ। ਔਰ ਉਹਨਾਂ ਨੇ ਇਸ ਕਮੇਟੀ ਦੀ ਮੀਟਿੰਗ 'ਚ ਕਿਹਾ ਕਿ ਵੀ ਚਾਈਨਾ ਵੇਅਰ ਇਟ ਮਸਟ ਬੀਜਿੰਗ ਟੇਕਸ ਐਕਸ਼ਨਸ that run counter to America's values and interests, threaten the security of United States or its allies and partners or rule-based international order. ਉਹਦੇ 'ਚ ਭਾਵੇਂ ਕੋਈ ਜਦੋਂ ਇੰਡੀਆ ਦਾ ਹਵਾਲਾ ਹੈ ਉਹ ਪਾਰਟਨਰ ਵੀ ਹੈ, ਅਲਾਈ ਵੀ ਹੈ, ਹਾਲਾਂ ਇਹ ਤਾਂ ਨਹੀਂ ਹੈ ਕਿ ਭਾਈ ਉਸ ਲੈਵਲ ਦੇ ਉੱਤੇ ਉਹਨੇ ਕੋਈ ਸਿਕਿਉਰਿਟੀ ਐਗਰੀਮੈਂਟ ਅਮਰੀਕਾ ਨਾਲ ਕਰ ਲਿਆ ਜਿਵੇਂ ਕਦੇ ਸੋਵੀਅਤ ਯੂਨੀਅਨ ਨਾਲ ਕੀਤਾ ਸੀ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਚਾਈਨਾ ਉਹ ਐਗਰੈਸਰ ਹੈ ਅਗੇਂਸਟ ਇੰਡੀਆ ਅਲੋਂਗ ਦੇਅਰ ਹਿਮਾਲयन ਬਾਰਡਰ, ਵੀ ਚਾਈਨਾ ਹਮਲਾਵਰ ਹੈ ਅਗੇਂਸਟ ਵਿਤਨਾਮ, ਫਿਲੀਪੀਨਸ, in South China Sea, against Japan in East China Sea, and has launched an intimidation campaign against its neighbors. ਹੁਣ ਇਹ ਜਿਹੜਾ ਸਾਰਾ ਔਰ ਇਸੇ ਨੂੰ ਹੀ ਜਦੋਂ ਤੁਸੀਂ ਡਿਫਰੈਂਟਲੀ ਕਿਉਂਕਿ ਇਹ ਲੰਬੀ ਹੁੰਦੀ ਹੈ, ਜਦੋਂ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੁੰਦੀ ਹੈ, ਜਿਹੜੇ ਮੈਂਬਰ ਨੇ ਇੰਟਰਨੈਸ਼ਨਲ ਕਮੇਟੀ ਦੇ ਬੈਠੇ ਹੁੰਦੇ ਨੇ ਉਹ ਪਹਿਲਾਂ ਆਪਣਾ ਵਿਊ ਫਿਰ ਓਪਨ ਟੂ ਕੁਐਸਚਨਸ ਹੁੰਦਾ ਬਿਲਕੁਲ। ਔਰ ਜਦੋਂ ਇਸ ਕਨਫਰਮੇਸ਼ਨ ਹੀਅਰਿੰਗ ਦੌਰਾਨ ਉਹਨਾਂ ਨੂੰ ਸਵਾਲ ਵੀ ਪੁੱਛਿਆ ਜਾਂਦਾ ਹੈ ਕਿ ਵੀ ਇਹ ਜਿਹੜਾ ਕੀ ਯੂਐਸ ਦੇ ਕਨਸਟ੍ਰੇਂਟਸ ਨੇ ਔਰ ਕੀ ਯੂਐਸ ਦੀਆਂ ਓਪਰਚੁਨਿਟੀਜ਼ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਅਲਾਈਨਮੈਂਟ ਆਫ ਯੂਐਸ ਐਂਡ ਇੰਡੀਅਨ ਇੰਟਰਸਟ ਮੇਕਸ ਏ ਗ੍ਰੇਟ ਡਿਫਰੈਂਸ, ਕਿ ਵੀ ਜਿਹੜਾ ਅਮਰੀਕਾ ਔਰ ਇੰਡੀਆ ਦਾ ਨੇੜੇ ਆਉਣਾ ਹੈ ਇਹਦੇ ਨਾਲ ਬਹੁਤ ਵੱਡਾ ਜਿਹੜਾ ਉਸ ਖਿੱਤੇ ਦੇ ਵਿੱਚ ਫਰਕ ਹੈ। ਔਰ ਉਹਦੇ 'ਚ ਉਹਨੇ ਇਹ ਅੱਗੋਂ ਰਿਪੀਟ ਕੀਤਾ ਕਿ ਦਾ ਕੰਪੈਰੇਟਿਵ ਐਡਵਾਂਟੇਜ ਦੈਟ ਵੀ ਹੈਵ ਵਰਸਸ ਚਾਈਨਾ ਇਜ਼ ਦੈਟ ਵੀ ਹੈਵ ਟ੍ਰੀਟੀ ਐਲਾਈਜ਼, ਕਿ ਸਾਡੇ ਕੋਲ ਚੀਨ ਦੇ ਅਗੇਂਸਟ ਜਿਹੜਾ ਫਾਇਦੇ ਵਾਲੀ ਸਥਿਤੀ ਹੈ, ਸਾਡੇ ਸੰਧੀਆਂ ਦੇ ਸਾਥੀ ਨੇ। ਵੀ ਹੈਵ ਪਾਰਟਨਰਸ ਹੂ ਡੀਪਲੀ ਬਿਲੀਵ ਇਨ ਅਸ ਐਂਡ ਚਾਈਨੀਜ਼ ਰੀਅਲੀ ਡੂ ਨਾਟ। ਹੁਣ ਜ਼ਾਹਰ ਹੈ ਇੰਡੀਆ ਵੱਲ ਇਸ਼ਾਰਾ ਹੈ ਕਿ ਚੀਨ ਜਿਹੜਾ ਉਹਨਾਂ ਤੇ ਇਤਬਾਰ ਨਹੀਂ ਕਰਦਾ, ਉਹ ਸਾਡੇ ਤੇ ਕਰਦੇ ਨੇ। ਮਿਸਟਰ ਬਰਨਸ ਸੈਡ ਹਾਈਲਾਈਟਿੰਗ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨਸ ਐਮਫੈਸਿਸ on treaty partnership in Indo-Pacific, such as with Japan, Australia, South Korea, Thailand and Indonesia. He also mentioned India, which is not a treaty partner with the US, koi partner nahi hai, but a major defense partner and a country that regularly holds bilateral and multilateral security exercises with the US. ਹੁਣ ਮਾਲਾਬਾਰ ਐਕਸਰਸਾਈਜ਼ਸ ਹੋਈਆਂ ਨੇ, ਦੂਸਰੀਆਂ ਚੱਲ ਰਹੀਆਂ ਨੇ। ਉਹਨਾਂ ਨੇ ਕਿਹਾ ਜੀ ਬੇਸ਼ੱਕ ਉਹ ਸਾਡਾ ਟੀਟੀ ਪਾਰਟਨਰ ਨਹੀਂ ਹੈ ਪਰ ਮੇਜਰ ਡਿਫੈਂਸ ਪਾਰਟਨਰ ਹੈ ਔਰ ਅਸੀਂ ਬਹੁਤ ਸਾਰੀਆਂ ਸਿਕਿਉਰਿਟੀ ਐਕਸਰਸਾਈਜ਼ਸ ਟੁਗੇਦਰ ਕਰ ਰਹੇ ਹਾਂ। ਫਿਰ ਉਹਨੇ ਬਿਲ ਕਲਿੰਟਨ ਦੇ ਜ਼ਮਾਨੇ ਤੋਂ ਗੱਲ ਕੀਤੀ ਕਿ ਵੀ ਐਜ਼ ਯੂ ਨੋ ਐਂਡ ਆਈ ਥਿੰਕ ਐਵਰੀ ਐਡਮਿਨਿਸਟ੍ਰੇਸ਼ਨ ਸਿੰਸ ਪ੍ਰੈਜ਼ੀਡੈਂਟ ਬਿਲ ਕਲਿੰਟਨ ਹੈਜ਼ ਬੀਨ ਵਰਕਿੰਗ ਔਨ ਦਿਸ, we have a new found security partner in India that makes a great difference to have Indian and American interests aligned as they clearly are strategically in the Indo-Pacific. ਅੱਗੋਂ ਲੰਬਾ ਚੌੜਾ ਉਹਨੇ US ਇੰਡੀਆ ਸਿਵਲ ਨਿਊਕਲੀਅਰ ਐਗਰੀਮੈਂਟ ਔਰ ਦੂਸਰੇ ਤੀਸਰੇ ਗੱਲਾਂ ਵੀ ਉਹਨੇ ਕੀਤੀਆਂ ਨੇ। ਪਰ ਇੱਕ ਗੱਲ ਜਿਹੜੀ ਸਾਡੇ ਕ੍ਰਿਟਿਕਸ ਨੂੰ ਜਿਹੜੇ ਸਮਝਦੇ ਨੇ ਕਿ ਜੀ ਅਸੀਂ ਕਿਉਂ ਅਮਰੀਕਾ ਦੇ ਜਾਂ ਇਹਨਾਂ ਨੀਤੀਆਂ ਤੇ ਬੋਲਦੇ ਹਾਂ, ਹੁਣ ਤੁਸੀਂ ਇਸ ਹਾਲਤ 'ਚ ਦੱਸੋ ਜਿਹੜੇ ਸਿੱਖ ਸ਼ੁਭ ਚਿੰਤਕ ਨੇ ਆਪਣੇ ਕੌਜ਼ ਦੇ, ਉਹ ਇਸ ਸਾਰੇ ਨੂੰ ਦੇਖ ਕੇ ਕੀ ਕਹਿਣਗੇ ਕਿ ਅਮਰੀਕਾ ਬਹੁਤ ਵਧੀਆ ਕਰ ਰਿਹਾ, ਬਹੁਤ ਜਿਹੜੀ ਆ ਉਹ ਪਾਰਟਨਰਸ਼ਿਪ ਡੂੰਘੀ ਹੋ ਗਈ। ਬਹੁਤ ਦੂਜਾ ਸਾਨੂੰ ਆਪਣੇ ਹੱਕ ਔਰ ਮੇਰੇ ਲਈ ਜਿੱਥੇ ਅਸੀਂ ਸ਼ੁਕਰਗੁਜ਼ਾਰ ਹੈ ਅਮਰੀਕਾ ਦੇ ਕਿ ਭਾਈ ਸਾਨੂੰ ਆਪਣੀ ਗੱਲ ਆਜ਼ਾਦੀ ਨਾਲ ਕਹਿਣ ਦਾ ਹੱਕ ਹੈ, ਉੱਥੇ ਸਾਡਾ ਪਹਿਲਾ ਪਿਆਰ ਵੀ
ਪਹਿਲੀ ਡੈਡੀਕੇਸ਼ਨ ਵੀ, ਪਹਿਲੀ ਕਮਿਟਮੈਂਟ ਵੀ ਆਪਣੇ ਪੰਥ ਨਾਲ ਹੈ, ਆਪਣੀ ਕੌਮ ਨਾਲ ਹੈ, ਆਪਣੇ ਕੌਜ਼ ਖਾਲਿਸਤਾਨ ਨਾਲ ਹੈ। ਔਰ ਜਿਹੜੀ ਵੀ ਗੱਲ ਸਾਨੂੰ ਲੱਗਦਾ ਹੈ ਕਿ ਭਾਈ ਇਹ ਸਾਡੇ ਗੋਲ ਦੇ ਰਸਤੇ 'ਚ ਰੁਕਾਵਟ ਬਣਦੀ ਹੈ ਜਾਂ ਉਸ ਵੱਲ ਪਿੱਠ ਕਰਦੀ ਹੈ, ਅਸੀਂ ਉਸ ਦੇ ਖਿਲਾਫ ਆਵਾਜ਼ ਚੁੱਕਾਂਗੇ ਇੱਥੇ ਵੀ। ਔਰ ਐਜ਼ ਏ ਅਮਰੀਕਨ ਵੀ ਇਹ ਅਮਰੀਕਾ ਦੇ ਇੰਟਰਸਟ ਨਹੀਂ ਹੈ। ਇਹ ਭਾਰਤ, ਜੇ ਉਹਨਾਂ ਨੂੰ ਸਮਝ ਨਹੀਂ ਆਈ ਕਿ ਅਫਗਾਨਿਸਤਾਨ ਦੇ ਮੁੱਦੇ ਤੇ ਹੀ ਕਿਵੇਂ ਭਾਰਤ ਨੇ ਜੋ ਨੀਤੀ ਜਾਂ ਜੋ ਰੋਡ ਮੈਪ ਇਹਨਾਂ ਨੂੰ ਦਿਖਾਇਆ ਸੀ, ਕਿਵੇਂ ਉਹ ਸਾਰਾ ਡਿਫੀਟ ਦੇ ਵਿੱਚ ਬਦਲਿਆ, ਤੇ ਜੇ ਫਿਰ ਉਹ ਅਮਰੀਕਨਾਂ ਦੀ ਐਕਸਪ੍ਰੈਸ਼ਨ ਹੀ ਜ਼ਿਆਦਾ ਮੈਂ ਇਸਤੇਮਾਲ ਕਰਦਾ ਹੁੰਦਾ ਕਿ ਵਨਸ ਯੂ ਫੂਲ ਮੀ ਸ਼ੇਮ ਔਨ ਯੂ, ਟਵਾਈਸ ਯੂ ਫੂਲ ਮੀ ਸ਼ੇਮ ਔਨ ਮੀ। ਫਿਰ ਤਾਂ ਹੁਣ ਕੀ ਕਵਾਂਗੇ ਅਸੀਂ ਅਲਟੀਮੇਟਲੀ ਅਮਰੀਕਾ ਨੂੰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਤੱਕ ਆਪਾਂ ਉਦਾਸੀ ਵਾਲੀਆਂ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਸਾਂ, ਤਾਂ ਹੁਣ ਵੀ ਜਿਹੜੀ ਥਰਡ ਖਬਰ ਹੈ ਉਹ ਵੀ ਉਦਾਸੀ ਵਾਲੀ ਹੈ ਕਿ ਆਰਥਿਕ ਤੰਗ ਦਸਤੀਆਂ ਵਿੱਚੋਂ ਗੁਜ਼ਰੇ ਪਾਕਿਸਤਾਨ ਲਈ ਇਹ ਮਾੜੀ ਖਬਰ ਹੈ ਕਿ FATF ਨੇ ਪਾਕਿਸਤਾਨ ਨੂੰ ਇਸ ਵਾਰ ਫਿਰ ਦਹਿਸ਼ਤਗਰਦੀ ਦੀ ਵਜ੍ਹਾ ਕਰਕੇ ਗ੍ਰੇ ਲਿਸਟ ਵਿੱਚ ਜਿਹੜਾ ਰੱਖਿਆ। ਸੋ ਹਾਲਾਂਕਿ ਪਾਕਿਸਤਾਨ ਨੇ FATF ਦੇ 34 ਨੁਕਤਿਆਂ ਵਿੱਚੋਂ 3 ਨੁਕਤਿਆਂ ਤੇ ਉਹਨਾਂ ਦੀ ਤਸੱਲੀ ਜਿਹੜੀ ਕਰਵਾ ਦਿੱਤੀ। ਸੋ ਇਸ ਵਾਰ ਟਰਕੀ ਨੂੰ ਵੀ ਗ੍ਰੇ ਲਿਸਟ ਵਿੱਚ ਧੱਕ ਦਿੱਤਾ ਗਿਆ ਹੈ। ਸੋ ਦੁਨੀਆ ਦੇ ਇਹ ਵੱਡੇ ਅਦਾਰੇ ਆਪਣੇ ਸਿਆਸੀ ਅਕਾਵਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਹਨ। ਇਸ ਸੰਬੰਧੀ ਭਾਰਤ ਵੱਲੋਂ ਨਿਭਾਇਆ ਜਾਣਾ ਜਿਹੜਾ ਰੋਕ ਲਈ ਕਾਫੀ ਜਿਹੜਾ ਨਿੰਦਨਯੋਗ ਹੈ, ਜਿਹੜਾ ਰੋਲ ਹੈ ਉਹ ਕਾਫੀ ਨਿੰਦਨਯੋਗ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਨਫੋਰਚੂਨੇਟਲੀ ਜਦੋਂ ਅਸੀਂ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਨਵਾਂ ਵਰਲਡ ਆਰਡਰ ਬਣਦਾ ਹੈ, ਬੇਸ਼ੱਕ ਯੂਨਾਈਟਿਡ ਨੇਸ਼ਨਸ ਵਰਗੀ ਸੰਸਥਾ ਹੋਣ ਚਾਹੁੰਦੀ ਹੈ, ਕੁਝ ਚੀਜ਼ਾਂ ਪੋਜ਼ਿਟਿਵ ਨਜ਼ਰ ਆਉਂਦੀਆਂ ਨੇ, ਨੈਵਰ ਅਗੇਨ ਦੀ ਗੱਲ ਵੀ ਸਾਹਮਣੇ ਆਉਂਦੀ ਹੈ ਜੀ, ਪਰ ਇੱਕ ਗੱਲ ਦਾ ਧਿਆਨ ਰਹੇ ਕਿ ਔਰ ਜਿਹੜਾ ਕਲੋਨੀਅਲ ਈਰਾ ਸੀ, ਜਿਹੜਾ 17ਵੀਂ 18ਵੀਂ ਸਦੀ 'ਚ ਸ਼ੁਰੂ ਹੋਇਆ, ਯੂਰਪੀਅਨ ਕੰਟਰੀਜ਼ ਨੇ ਦੁਨੀਆ ਭਰ 'ਚ ਜਾ ਕੇ ਜਿਹੜਾ ਕੋਲੋਨਾਈਜ਼ ਕੀਤਾ। ਔਰ ਅੱਜ ਹੀ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਨੇ ਮੈਨੂੰ 2-2.5 ਮਿੰਟ ਦੀ ਇੱਕ ਵੀਡੀਓ ਭੇਜੀ, ਇੱਕ ਅਫਰੀਕਨ ਅਮਰੀਕਨ ਯੰਗ ਲੇਡੀ, ਉਹ ਐਕਸਪਲੇਨ ਕਰ ਰਹੀ ਹੈ, ਸਾਹਮਣੇ ਬਹੁਤੀ ਗੋਰਿਆਂ ਦੀ ਕਰਾਊਡ ਬੈਠੀ ਹੈ, ਔਰ ਉਹਨਾਂ ਨੂੰ ਉਹ ਦੱਸ ਰਹੀ ਹੈ ਕਿ ਤੁਸੀਂ ਸਾਰੇ ਕਿਵੇਂ ਜਿਹੜਾ ਸਭ ਤੋਂ ਅਮੀਰ ਕੰਟੀਨੈਂਟ ਹੈ ਇਸ ਪਲੈਨਟ ਦਾ, ਅਫਰੀਕਾ, ਉਸ ਨੂੰ ਤੁਸੀਂ ਲੁੱਟ ਰਹੇ ਹੋ, ਔਰ ਕਿਵੇਂ ਉਹਨਾਂ ਨੂੰ ਲੁੱਟ ਕੇ ਤੁਹਾਡੀਆਂ ਇਕਨੋਮੀਜ਼ ਔਰ ਤੁਸੀਂ ਸਾਰੇ ਖੜੇ ਹੋ, ਔਰ ਫਿਰ ਤੁਸੀਂ ਉਹ ਡੋਲ ਆਊਟ ਕਰਦੇ ਹੋ ਜੀ ਅਸੀਂ ਵੈਕਸੀਨੇਸ਼ਨ ਫ੍ਰੀ ਦੇ ਰਹੇ ਹਾਂ, ਅਸੀਂ ਫੂਡ ਪ੍ਰੋਗਰਾਮ ਕਰ ਰਹੇ ਹਾਂ, ਅਸੀਂ ਇਹ ਕਰ ਰਹੇ ਹਾਂ। ਔਰ ਉਹਨੇ ਪੂਰੀਆਂ ਫਿਗਰਸ ਦਿੱਤੀਆਂ, ਔਰ ਉਹਨੇ ਈਵਨ ਪ੍ਰੈਜ਼ੀਡੈਂਟ ਸ਼ਿਰਾਕ, ਫਰਾਂਸ ਦੇ ਪ੍ਰੈਜ਼ੀਡੈਂਟ ਰਹੇ, ਉਹਨੂੰ ਵੀ ਕੋਟ ਕੀਤਾ ਕਿ ਜੇ ਅਫਰੀਕਨ ਕੰਟੀਨੈਂਟ ਦੀ ਦੌਲਤ ਸਾਡੇ ਮੁਲਕ 'ਚ ਨਾ ਆ ਰਹੀ ਹੋਏ ਤੇ ਅਸੀਂ ਥਰਡ ਵਰਲਡ ਕੰਟਰੀ ਤੋਂ ਵੀ ਥੱਲੇ ਹੋਈ। ਇਹ ਇੱਕ ਹਕੀਕਤ ਹੈ।
ਸੋ ਇਹ ਠੀਕ ਹੈ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ 50-60 ਕਾਲੋਨੀਜ਼ ਜਿਹੜੇ ਮੁਲਕ ਜਿਨ੍ਹਾਂ ਚੋਂ ਭਾਰਤ ਵੀ ਨਿਕਲਿਆ ਆਜ਼ਾਦ, ਔਰ ਇਵੇਂ ਬਹੁਤ ਸਾਰੇ ਮੁਲਕ ਹੋਏ। ਇਸੇ ਤਰ੍ਹਾਂ ਈਵਨ ਦੂਸਰੀਆਂ ਯੂਰਪੀਅਨ ਪਾਵਰਸ ਵੀ, ਫਰਾਂਸ ਔਰ ਸਪੇਨ, ਪੁਰਤਗਾਲ, ਕਿਸੇ ਨੇ ਇੰਡੋਨੇਸ਼ੀਆ ਦੱਬਿਆ ਸੀ, ਕਿਸੇ ਨੇ ਲਬਨਾਨ ਦੱਬਿਆ ਸੀ, ਕਿਸੇ ਨੇ ਕੋਈ ਹੋਰ ਸੀ, ਉਹ ਸਾਰਿਆਂ ਦਾ ਆਪੋ ਆਪਣਾ ਨਿਕਲਿਆ। ਅੱਛਾ, ਲੇਕਿਨ ਨਿਕਲ ਕੇ ਵੀ ਜਾਂ ਛੱਡ ਕੇ ਵੀ ਇਹਨਾਂ ਨੇ ਛੱਡਿਆ ਨਹੀਂ, ਸਿਰਫ ਛੱਡਿਆ ਨਹੀਂ। ਹਥਿਆਰ ਬਦਲਿਆ। ਬਿਲਕੁਲ। ਪਹਿਲਾਂ ਸੀ ਫੌਜਾਂ ਦੀ ਤਾਕਤ ਨਾਲ ਉਹਨਾਂ ਨੇ ਉਹਨਾਂ ਦੇ ਉੱਤੇ ਕਾਬੂ ਕੀਤਾ, ਫਿਰ ਇਹਨਾਂ ਨੇ ਫਾਈਨੈਂਸ਼ੀਅਲ ਕੰਟਰੋਲ, ਔਰ ਹਾਲਾਂ ਕੋਈ ਇਕਨੋਮਿਕਸ ਮੇਰਾ ਸਬਜੈਕਟ ਵੀ ਨਹੀਂ ਹੈ ਤੇ ਮੇਰੀ ਦਿਲਚਸਪੀ ਵੀ ਨਹੀਂ ਹੈ, ਅੱਛਾ, ਕਿਉਂਕਿ ਜਿਹੜੇ ਰੱਬ 'ਚ ਯਕੀਨ ਰੱਖਣ ਵਾਲੇ ਹੁੰਦੇ ਨੇ ਉਹਨਾਂ ਦੇ ਲਈ ਤਾਂ ਸਭ ਕੁਝ ਰੱਬ ਚਲਾ ਰਿਹਾ ਹੁੰਦਾ। ਅੱਛਾ, ਔਰ ਬਹੁਤ ਵਾਰ ਮੈਂ ਜਦੋਂ ਕੁਝ ਚੰਗੇ ਇਕਨੋਮਿਸਟ ਨੂੰ ਵੀ ਦੇਖਦਾ, ਉਹ ਆਲਮੋਸਟ ਨਾਸਤਕਾਂ ਵਰਗੇ ਹੀ ਹੁੰਦੇ ਨੇ, ਉਹ ਰੱਬ 'ਚ ਨਾ ਯਕੀਨ ਕਰਨ ਤੱਕ ਪਹੁੰਚ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਭਾਈ ਅਲਟੀਮੇਟਲੀ ਕੌਣ ਗਰੀਬ ਹੈ ਕੌਣ ਅਮੀਰ ਹੈ ਕੋਈ ਰੱਬ ਥੋੜੀ ਫੈਸਲਾ ਕਰਦਾ, ਤਾਂ ਅਸੀਂ ਕਰਦੇ ਅੱਛਾ, ਕਿ ਕਿਨੇ ਕਿੱਥੇ ਕੰਟਰੋਲ ਕਰਨਾ ਹੈ, ਕੀ ਕਰਨਾ ਹੈ। ਬਿਲਕੁਲ। ਹਾਲਾਂ ਇਹ ਉਹਨਾਂ ਨੂੰ ਵੀ ਪਤਾ ਵੀ ਫਨਾ ਉਹਨਾਂ ਨੇ ਵੀ ਹੋਣਾ ਹੈ, ਇਹ ਵੀ ਜੋ ਕਰਦੇ ਨੇ ਉਹ ਸਮਝਦੇ ਨੇ ਵੀ ਉਹ ਕਿਸੇ ਨੂੰ ਗਰੀਬ ਰੱਖ ਰਹੇ ਨੇ, ਪਰ ਇਹ ਵੀ ਇੱਕ ਵੱਡੀ ਖੇਡ ਹੈ ਰੱਬ ਦੀ। ਅੱਛਾ, ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਇਹ ਵੀ ਰੱਬ ਦੀ ਇੱਕ ਖੇਡ ਹੈ ਕਿ ਉਹ ਸ਼ੈਤਾਨ ਤੁਹਾਨੂੰ ਮੌਕਾ ਦਿੰਦਾ ਹੈ ਕਿ ਵੀ ਤੁਸੀਂ ਇਸ ਕਿਸਮ ਦਾ ਕਰੋ, ਤੇ ਉਸੇ ਸ਼ੈਤਾਨੀ ਜਾਲ ਦੇ ਵਿੱਚ ਹੀ ਤੁਸੀਂ ਅਲਟੀਮੇਟਲੀ ਭਸਮ ਹੁੰਦੇ ਹੋ, ਫਨਾ ਹੁੰਦੇ ਹੋ। ਇੱਕ ਵੱਖਰੀ ਡਿਬੇਟ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੋਸਟ ਸੈਕੰਡ ਵਰਲਡ ਵਾਰ ਜਿਹੜੀਆਂ ਇੰਸਟੀਟਿਊਸ਼ਨਸ, ਉਹ ਵਰਲਡ ਬੈਂਕ ਹੋਏ, IMF ਹੋਏ, ਔਰ ਇਸ ਤੋਂ ਇਲਾਵਾ ਵੀ ਵੱਡੇ ਜਿਹੜੇ ਕਾਰਪੋਰੇਟ ਘਰਾਣੇ, ਕਾਰਪੋਰੇਟ ਹਾਊਸਿਸ, ਇਹਨਾਂ ਦੀਆਂ ਅੱਗੋਂ ਪ੍ਰਾਈਵੇਟ ਅਦਾਰੇ ਔਰ ਦੂਜੇ, ਇਹ ਅਸੀਂ ਦੇਖੀਏ ਕਿ ਐਸਾ ਨੈਟਵਰਕ ਜਿਹਦੇ ਬਾਰੇ ਜੇ ਤੁਸੀਂ ਉਸ ਦੀਆਂ ਪਰਤਾਂ ਨੂੰ ਖੋਲ੍ਹਣ ਲੱਗੋ ਤਾਂ ਤੁਹਾਨੂੰ ਲੱਗੇਗਾ ਕਿ ਵੀ ਇਹ ਤਾਂ ਈਵਨ ਤਾਂ ਇੰਟੈਲੀਜੈਂਸ ਏਜੰਸੀਆਂ ਦੇ ਅੰਦਰ ਵੀ ਜਦੋਂ ਤੁਸੀਂ ਦੇਖਦੇ ਹੋ कि वो पोल में खोल है, खोल में फिर पोल है, उसमें फिर पोल है, भी इन्नियां अंदर तक वो सारा वड़िया हुआ है। फिर तो लगेगा जी देखो पोस्ट सैकंड वर्ल्ड वार आज़ाद मीडिया, फिर तो अंदाजा होएगा भी जिहड़ा मीडिया, चलो उत्थे तां गोदी मीडिया है ही है, इत्थे भी किवें जिहड़ियां पॉलिसीज़ फाइनैंशियल इंटरस्ट वाले शेप करदे ने, किवें वो उस खित्ते दे विच अपने मीडिया चैनल्स राहीं पहलां उस किस्म दा माहौल क्रिएट करदे ने। किनू संत बनाना है ते किनू चोर बनाना है, ये मीडिया के हवाले। हुण असीं सोशल मीडिया के हवाले नाल असीं समझदे हां जी देखो सोशल मीडिया बड़ी फ्रीडम है, और तुसीं इन्हां दा हुण जो कुछ इंडियन सिस्टम दे नाल रल के मार्क ज़करबर्ग और दूसरे तीसरे लोग कर रहे हैं, और सारा ये अल्टीमेटली अगेन उन्हां दे हत्थ 'च ही है कि उन्हां ने किनू ब्लॉक कर देना है, किहड़ा नैरेटिव थ्रो करना है, किनू डाटा बेचना है। हुण ट्रंप जे प्रेजिडेंसी तो गया है तो हुण उन्हें ऐलान करता है कि भी वो बराबर इन्हां दे एक अपना सोशल जिहड़ा वो खड़ा करेगा, कुछ ना कुछ बनाएगा इस किस्म का, उहदे भी आ जाएंगे मेरे। सो वो भी पैसा बनाने की खेड। सो अल्टीमेटली गेम सारी पैसे दी है, तो जो वड्डा बाणी है जिहदे कोल तराजू भी तकड़ी भी उहदे कोल है, तो जिहड़ा उन्हें किसी नूं देना है तोलना भी उन्हें ही है कि भी ये जिहड़ा की भारा है तो की हल्का है, तो डिसाइड भी उन्हें ही करना है की देना है ना। सो उन्हां हालातां च जिहड़े आम उस दे गाहक हुंदे ने जां जिहड़ा कॉमन सफरर है, उहदे लई तो आस लैके जाएगा कि भाई मैनू दे दे, जे मन जाए फिर ठीक है, किन्ना क ठीक तोलेगा किन्ना घट तो ये भी नहीं है, लेकिन उहदे कोल ये भी नहीं हुंदा, वो इन्ना क तंग हालात च हुंदा है कि वो बाणीए दे मूँह ते चपेड़ ही मारे जाके कि भी तू धोखेबाज तू कर रहे। और यही वरतारा जदों असीं इस फाइनैंशियल एक्शन टास्क फोर्स की रिपोर्ट जिहड़ी अज सारे मीडिया डिस्कस हो रही है कि किनू ग्रे लिस्ट रखना है, किनू ब्लैक लिस्ट, ये भी इन्हां ने ही रंग बनाए हुए ने, है ना। हालां कहणगे जी असीं ब्लैक इज़ ए ब्यूटी, पर हुण ब्लैक लफज ही अपने आप च दसदा है कि भी तुसीं तो काला लफज ही घड़िया, उदों ही नफरत वाला घड़िया भी तुसीं किनू काली लिस्ट च रखना है नहीं, और किनू तुसीं ग्रे बना देना। ग्रे थोड़ा जिहा होर खूबसूरत लगदा है, पर मतलब ये है कि यही डिसाइड करते हैं की है। हुण इहदा इफैक्ट की हुंदा है कि क्योंकि अल्टीमेटली जे तुसीं बहुत सारे मुल्कां दी इकोनॉमी भी देखो, क्या जांदा जी इन्नी इकोनॉमी दूजा उन्हां जे तुसीं देखो भी सारे इन्हां इंस्टीट्यूशनस ने लाए हुए ने, जिवें फीम ते लाए हुंदे ने, जिहड़ा एक वारी उहनूं अमल लाना हुंदा मुड़ के तो आप ही लभ रहा हुंदा, उहदे कोल चॉइस ही कोई नहीं हुंदी।
ਉਹ ਸਾਰੇ ਲੋਨ ਦੇ ਉੱਤੇ। ਬਿਲਕੁਲ ਹੁਣ ਲੋਨ ਜਿਹੜਾ ਹੈ ਉਹ ਕੋਈ ਖੈਰਾਤੀ ਨਹੀਂ ਹੁੰਦਾ, ਉਹਦੇ ਤੇ ਇੰਟਰਸਟ ਹੈ। ਹੁਣ ਇਕਨੋਮੀ ਦਾ ਬਹੁਤ ਸਾਰੇ ਮੁਲਕਾਂ ਦਾ ਵੱਡਾ ਹਿੱਸਾ ਸਾਲਾਨਾ ਜਿਹੜੇ ਲੋਨ ਵਰਲਡ ਬੈਂਕ ਤੋਂ ਚੁੱਕੇ, IMF ਤੋਂ ਚੁੱਕੇ, ਉਹਦੀ ਅਦਾਇਗੀ ਦੇ ਉੱਤੇ ਹੀ ਲੱਗ ਜਾਂਦੇ ਨੇ। ਫਿਰ ਇਹਨਾਂ ਨੇ ਇਹ ਜਿਹੜੀ ਦਹਿਸ਼ਤਗਰਦੀ ਔਰ ਦੂਸਰੇ ਕ੍ਰਾਈਟੇਰੀਏ ਦਾ ਇੱਕ ਨਵਾਂ ਕ੍ਰਾਈਟੇਰੀਆ ਕ੍ਰੀਏਟ ਕੀਤਾ ਪੋਲੀਟੀਕਲ, ਜੀ ਕਿ ਜਿਹੜੇ ਪੋਲੀਟੀਕਲੀ ਇਨ ਲਾਈਨ ਫਾਲ ਨਹੀਂ ਕਰਦੇ ਇਹਨਾਂ ਦੀਆਂ ਨੀਤੀਆਂ ਦੇ, ਵੈਸਟ ਵਾਲਿਆਂ ਦੇ, ਉਹਨਾਂ ਨੂੰ ਸਟਿਕ ਦਿਖਾਓ ਕਿ ਲੱਗੇ ਤੁਹਾਨੂੰ ਅਸੀਂ ਗ੍ਰੇ ਲਿਸਟ ਰੱਖਿਆ, ਹੁਣ ਬਲੈਕ 'ਚ ਲੱਗੇ ਆ ਕਰਨ, ਔਰ ਉਹਦੇ ਥੱਲੇ ਉਹਨਾਂ ਨੂੰ ਲੋਨ ਰੋਕ ਲਓ। ਹੁਣ ਦੇਣਾ ਤਾਂ ਬੇਸ਼ੱਕ $1 ਬਿਲੀਅਨ ਦਾ ਲੋਨ ਹੀ ਹੈ ਪਾਕਿਸਤਾਨ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਪਰ ਜਦੋਂ ਗ੍ਰੇ ਲਿਸਟ ਇਨਵੈਸਟਮੈਂਟ ਰੁਕ ਜਾਂਦੀ ਹੈ ਔਰ ਮੀਡੀਆ ਜਦੋਂ ਇਹ ਕਹਿੰਦਾ ਹੈ ਕਿ ਲਗਭਗ $30 ਬਿਲੀਅਨ ਦੀ ਇਨਵੈਸਟਮੈਂਟ ਪਾਕਿਸਤਾਨ 'ਚ ਹੋ ਸਕਦੀ ਸੀ, ਜੀ ਜਿਹੜੀ ਹੈ ਇਨਵੈਸਟਮੈਂਟਸ ਬਾਹਰੋਂ ਆਉਣ ਵਾਲੀਆਂ ਨੇ, ਇਹਦੇ ਵਜ੍ਹਾ ਕਰਕੇ ਰੁਕ ਗਈ। ਹੁਣ ਪਿਛਲੇ ਸਾਲ ਵੀ ਜਦੋਂ ਇਹਨੂੰ ਅਸੈਸਮੈਂਟ ਹੁੰਦਾ ਹੈ 6 ਮਹੀਨੇ ਬਾਅਦ ਕਰਦੇ ਨੇ, ਦੂਜਾ ਕਿ ਜੀ ਇਹ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਨੂੰ 34 ਨੁਕਤੇ ਦਿੱਤੇ ਨੇ ਕਿ ਵੀ ਪਹਿਲਾਂ ਇਹਨਾਂ ਦੇ ਉੱਤੇ ਪਰਫਾਰਮ ਕਰੋ। ਇਹ 2 ਸਾਲ ਪਹਿਲਾਂ ਦਾ, ਜੀ ਔਰ ਪਿਛਲੀ ਵਾਰ ਵੀ ਉਹਨਾਂ ਨੇ ਮੰਨਿਆ, ਹੁਣ ਵੀ ਮੰਨਿਆ ਕਿ 34 ਚੋਂ 30 ਨੁਕਤੇ ਜਿਹੜੇ ਨੇ ਇਹਨਾਂ ਦੇ ਹੀ ਆਪਣੇ ਕਹਿਣ ਮੁਤਾਬਕ ਪਾਕਿਸਤਾਨ ਉਹਨਾਂ ਨੂੰ ਫੁੱਲਫਿਲ ਕਰਦਾ ਹੈ, ਜੋ ਵੀ ਇਹਨਾਂ ਦਾ ਕ੍ਰਾਈਟੇਰੀਆ। ਜੀ ਪਰ ਇਹ ਜਿਵੇਂ ਅਫਗਾਨਿਸਤਾਨ 'ਚ ਕਰਦੇ ਸੀ ਡੂ ਮੋਰ ਬਿਲਕੁਲ। ਇਹੀ ਕੰਮ ਹੁਣ ਕਰ ਰਹੇ ਨੇ। ਹੁਣ ਉਹ ਕਹਿੰਦੇ ਨੇ ਨਹੀਂ ਇਹ ਜਿਹੜਾ ਹੈ ਤੁਸੀਂ ਜਿਹੜੇ UN ਨੇ ਡੈਜ਼ਿਗਨੇਟ ਟੈਰਰ ਗਰੁੱਪ ਕੀਤੇ ਨੇ, ਲਸ਼ਕਰ ਤੋਇਬਾ, ਜੈਸ਼-ਏ ਮੁਹੰਮਦ, ਅਲ ਕਾਇਦਾ ਐਂਡ ਤਾਲਿਬਾਨ, ਇਸ ਦੇ ਖਿਲਾਫ ਜਿਹੜੀਆਂ ਨੇ ਤੁਸੀਂ ਜਿਹੜੀਆਂ ਨੇ ਉਹ ਪ੍ਰੋਸੀਕਿਊਸ਼ਨਸ ਕਰੋ। ਉਹ ਤਾਲਿਬਾਨ ਨਾਲ ਤੁਸੀਂ ਡੀਲ ਬਣਾਈ ਆ, 10 ਮੁਲਕ ਹੁਣ ਬੈਠੇ ਸੀ ਮਾਸਕੋ 'ਚ ਤਾਲਿਬਾਨ ਦੇ ਨਾਲ, ਕਹਿ ਤੁਸੀਂ ਪਾਕਿਸਤਾਨ ਨੂੰ ਰਹੇ ਹੋ ਕਿ ਭਾਈ ਹਾਲਾਂ ਪਾਕਿਸਤਾਨ ਲਈ ਅਫਗਾਨਿਸਤਾਨ ਤੋਂ ਥੋੜੀ ਰਾਹਤ ਹੈ। ਅੱਜ ਜਦੋਂ ਤੁਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਮਿਸਟਰ ਕੁਰੈਸ਼ੀ, ISI ਦੇ ਚੀਫ ਜਿਹੜੇ ਨੇ ਉਹ ਕਾਬਲ 'ਚ ਨੇ, ਉਹ ਦੇਖ ਰਹੇ ਨੇ ਕਿ ਭਾਈ ਕਿਉਂਕਿ ਪਾਕਿਸਤਾਨ ਦੇ ਕੁਝ ਏਰੀਆ ਦੇ ਵਿੱਚ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਅਟੈਕ ਵੱਧ ਰਹੇ ਨੇ। 6 ਸੋਲਜਰ ਅੱਡ ਥਾਵਾਂ ਤੇ 2-3 ਥਾਵਾਂ ਸ਼ਹਿਰਾਂ ਦੇ ਨਾਂ ਨੇ ਜਿੱਥੇ ਨੁਕਸਾਨ ਹੋਇਆ। ਲੇਕਿਨ ਮੈਂ ਇਸ ਵਿਸ਼ੇ ਤੋਂ ਫੋਕਸ ਨਹੀਂ ਹਟਾਵਾਂਗਾ ਕਿ ਇਧਰ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ ਕਿਉਂਕਿ ਪਾਕਿਸਤਾਨ 'ਚ ਆਲਰੇਡੀ ਜਿਹੜਾ ਡਾਲਰ ਬਹੁਤ ਉੱਪਰ ਜਾ ਰਿਹਾ ਹੈ, ਪੈਟਰੋਲ ਪ੍ਰਾਈਸਿਸ, ਦੂਜੇ ਜਿਹੜਾ IMF ਔਰ ਦੂਜਿਆਂ ਦਾ ਇਹਨਾਂ ਦਾ ਹੁੰਦਾ ਹੈ ਟਾਸਕ ਫੋਰਸ ਦਾ ਕਿ ਜੀ ਇਹ ਉਹ ਵੀ ਵਧਾ, ਲੋਕ ਵੀ ਤਰ੍ਹਾਂ ਕਰ ਰਹੇ ਨੇ। ਲੇਕਿਨ ਇਹ ਹੋਪ ਸੀ ਕਿ ਘੱਟੋ ਘੱਟ ਇਹ ਦੇਖਦਿਆਂ ਹੋਇਆਂ ਕਿ ਭਾਈ ਪਾਕਿਸਤਾਨ ਮੱਚ ਬੈਟਰ ਹੈ, ਵਿਦ ਇਨ ਕੰਟਰੀ ਵੀ ਉਹਨਾਂ ਨੇ ਦਹਿਸ਼ਤਗਰਦੀ ਤੇ ਕੰਟਰੋਲ ਕੀਤਾ ਹੈ। ਲੇਕਿਨ ਪਿੱਛੇ ਭਾਰਤ ਵੀ ਬੈਠਾ ਹੋਇਆ ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਹੜੀਆਂ ਇਹਨਾਂ ਦੇ ਸਾਰੀਆਂ ਰਿਲੇਸ਼ਨਸ਼ਿਪਸ ਨੇ ਇੰਡੋ ਪੈਸੀਫਿਕ ਦੇ ਹਵਾਲੇ ਨਾਲ ਜਾਂ ਅਗੇਂਸਟ ਚਾਈਨਾ, ਇਹ ਇੱਕ ਮਾਹੌਲ ਬਣਾ ਰਹੀਆਂ। ਇੰਡੀਆ ਦਾ ਟਿਲ ਲੱਗਾ ਹੁੰਦਾ ਹੈ ਕਿ ਪਾਕਿਸਤਾਨ ਨੂੰ ਉਹਨਾਂ ਦਾ ਤਾਂ ਜੇ ਵਸ ਚੱਲਦਾ ਤੇ ਗ੍ਰੇ ਤੋਂ ਬਲੈਕ 'ਚ ਪਾ ਦਿੰਦੇ। ਹੁਣ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੂੰ ਰੱਖਿਆ, ਔਰ ਇਸ ਵਾਰ ਜਿਹੜਾ ਟਰਕੀ ਨੂੰ ਵੀ ਉਹਨਾਂ ਨੇ ਧੱਕ ਕੇ ਗ੍ਰੇ ਲਿਸਟ ਦੇ ਵਿੱਚ ਕਰ ਦਿੱਤਾ ਹੈ, ਔਰ ਜਾਰਡਨ, ਮਾਲੀ, ਇਹ ਛੋਟੇ ਜਿਹੇ ਨੇ, ਪਰ ਟਰਕੀ ਔਰ ਪਾਕਿਸਤਾਨ ਦੋਨੋਂ ਹੀ ਇਹ ਸਾਰੇ ਦੇ ਵਿੱਚ ਨੇ। ਹਾਲਾਂ ਉਹ ਕਹਿ ਰਿਹਾ ਉਹਨਾਂ ਦਾ ਜਿਹੜਾ ਇਹ ਸਾਰੇ ਨੂੰ ਬਰੀਫ ਕਰ ਰਿਹਾ ਡਾਕਟਰ ਪਲੇਅਰ ਕਿ ਪਾਕਿਸਤਾਨ ਨੇ ਬੜੀ ਪ੍ਰੋਗਰੈਸ ਕੀਤੀ ਹੈ, ਨਵੀਂ ਐਕਸ਼ਨ ਪਲਾਨ ਹੈ, 7 ਚੋਂ 4 ਜਿਹੜੀਆਂ ਨੇ ਉਹ ਹੈਡ ਬੀਨ ਐਡਰੈਸਡ ਔਰ ਲਾਰਜਲੀ ਐਡਰੈਸਡ। ਲੇਕਿਨ ਜਿਹੜਾ ਹੈ ਇਸ ਸਾਰੇ ਦੇ ਨਾਲ ਜਿਹੜਾ ਹੈ ਉਹ ਦਹਿਸ਼ਤਗਰਦੀ ਦੇ ਮਾਮਲੇ ਤੇ ਕੁਝ ਹੋਰ ਕਰਨ ਦੀ ਲੋੜ ਹੈ। ਫਿਰ ਉਸ ਦਾ ਜਿਹੜਾ ਇੱਕ ਜਰਨਲਿਸਟ ਦਾ ਇਸ਼ੂ ਕਿ ਜੀ ਉਹਦਾ ਹੋਇਆ, ਔਰ ਉਹਨੂੰ ਹੁਣ ਇੱਕ ਪਾਸੇ ਉਹਦੇ 'ਚ ਇਹ ਸੀ ਕਿ ਵੀ ਨਾਲ ਦੀ ਨਾਲ ਉਹਨਾਂ ਨੇ ਇਸ ਵਾਰ ਪੈਂਡੋਰਾ ਪੇਪਰਸ ਦਾ ਵੀ ਜ਼ਿਕਰ ਕਰ ਦਿੱਤਾ ਕਿ ਜੀ ਪਾਕਿਸਤਾਨ 'ਚ ਜਿਹੜਾ ਦਾ ਰੈਵੋਲੂਸ਼ਨ ਆਫ ਪੈਂਡੋਰਾ ਪੇਪਰਸ ਹੈਜ਼ ਆਲਸੋ ਲੈਡ ਦਾ FATF ਟੂ ਰਿਕਮੈਂਡ a sweeping number of changes in which anonymous shell companies are used by criminals and corrupt ਕਿ ਭਾਈ ਇਸ ਦੇ ਉੱਤੇ ਵੀ ਤੁਸੀਂ ਕੁਝ ਕੰਮ ਕਰੋ। ਔਰ ਇਹ ਸਾਰੇ ਦੇ ਚਲਦੇ ਆ ਜਿਹੜਾ ਜੂਨ ਤੋਂ FATF ਨੇ ਕਿਹਾ ਕਿ Pakistan money laundering deficiencies after the Asia Pacific group found a number of serious issues on terror financing. Pakistan had addressed all but one of the 27 ਐਕਸ਼ਨ ਪਲਾਨਸ। ਹੁਣ ਉਹਦੇ 'ਚ ਟੈਰਰ ਐਕਸ਼ਨ ਪਲਾਨ 27 ਚੋਂ 26 ਉਹਨਾਂ ਨੇ ਐਡਰੈਸ ਕੀਤੇ ਨੇ। ਸੋ ਜਿਵੇਂ ਮੈਂ ਇਹ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਇਹ ਸਾਰਾ ਪਾਰਟ ਇਵੇਂ ਹੀ ਹੈ ਕਿ ਬਾਣੀਏ ਦੇ ਹੱਥ ਹੀ ਤਕੜੀ ਹੈ, ਸੌਦਾ ਵੀ ਬਾਣੀਏ ਕੋਲ ਹੈ, ਦਰਵਾਜ਼ਾ ਵੀ ਜਿਹੜਾ ਉਹ ਹੱਟੀ ਦਾ ਬਾਣੀਏ ਨੇ ਖੋਲ੍ਹਣਾ, ਤੁਹਾਨੂੰ ਉਹਦੇ ਅੰਦਰ ਵੜਨ ਦੇ ਤਕੜੀ ਤੇ ਉਹ ਜੋ ਤੁਹਾਨੂੰ ਸੌਦਾ ਚਾਹੇ ਤੋਲਦਿਆਂ ਘੱਟ ਤੋਲੇ। ਤੁਹਾਡੇ ਇਹ ਹੈ ਕਿ ਭਾਈ ਤੁਸੀਂ ਚੁੱਪ ਕਰਕੇ 2 ਹੱਥ ਬੰਨ੍ਹ ਕੇ ਖਲੋਤੇ ਰਹੋ ਉਹਦੇ ਅਗਾੜੀ,
ਜੀ ਔਰ ਜੋ ਤੁਹਾਨੂੰ ਮਿਲਦਾ ਉਹਨੂੰ ਲੈ ਲਓ, ਜੋ ਨਹੀਂ ਮਿਲਿਆ ਫਿਰ ਵੀ ਤੁਸੀਂ ਉਸ ਦੇ ਅੱਗੇ ਜਿਹੜਾ ਉਹਦਾ ਸ਼ੁਕਰਾਨਾ ਕਰਕੇ ਵਾਪਸ ਮੁੜੋ। ਸੋ ਇਹੀ ਬਿਹੇਵ ਜਿਹੜਾ ਹੈ ਇਹ FATF ਔਰ ਇਹਨਾਂ ਦੀਆਂ ਬਾਕੀ ਇੰਟਰਨੈਸ਼ਨਲ ਬਾਡੀਜ਼ ਕਰ ਰਹੀਆਂ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਕ੍ਰਾਈਸਿਸ ਤਾਂ ਹੈ, ਲੇਕਿਨ ਜੇ ਲੋਕਾਂ ਦੀ ਵਿਲ ਹੋਏ ਜੀ ਔਰ ਅਨਫੋਰਚੂਨੇਟਲੀ ਇਮਾਨਦਾਰੀ ਜਿਹੜੀ ਹੈ ਉਹ ਇੱਕ ਸਕੇਅਰਸ ਕਮੋਡਿਟੀ ਬਣਦਾ ਜਾਂਦਾ ਹੈ। ਹਾਲਾਂਕਿ ਕੋਈ ਜੇ ਅਸੀਂ ਈਰਾਨ ਦੇ ਹਵਾਲੇ ਨਾਲ ਦੇਖੀਏ 30 ਸਾਲ ਈਰਾਨ ਨੂੰ ਕਿਸ ਕਿਸਮ ਦੀਆਂ ਸੈਂਕਸ਼ਨਸ 'ਚ ਰੱਖਿਆ, ਉਹਦੇ ਅਕਾਊਂਟ ਫਰੀਜ਼ ਕੀਤੇ ਜੋ ਇੱਥੇ ਪਿਆ ਸੀ ਸ਼ਾਹ ਆਫ ਈਰਾਨ ਦੇ ਜ਼ਮਾਨੇ ਦਾ, ਪਰ ਉਹ ਸਰਵਾਈਵ ਕਰਕੇ ਇੱਕ ਆਪਣੀ ਤਾਕਤ ਦੇ ਤੌਰ ਤੇ ਉੱਭਰੇ ਨੇ। ਜੀ ਪਰ ਕਾਸ਼ ਪਾਕਿਸਤਾਨ ਦੀ ਸੁਸਾਇਟੀ ਜਿਹੜੀ ਹੈ ਉਹ ਪੂਰੀ ਇਮਾਨਦਾਰੀ ਔਰ ਤਨਦੇਹੀ ਨਾਲ ਇੱਕ ਐਸਾ ਸਿਸਟਮ ਕ੍ਰੀਏਟ ਕਰ ਸਕਦੀ ਜਿਹੜਾ ਕਿ ਆਪਣੇ ਪੈਰਾਂ ਤੇ ਖਲੋਂਦਾ ਔਰ ਇਹਨਾਂ ਪਾਵਰਸ ਨੂੰ ਇਹ ਦੱਸ ਦਿੰਦਾ ਹੈ ਕਿ ਭਾਈ ਸਾਨੂੰ ਤੁਹਾਡੇ ਇਹ ਕਰਜ਼ਿਆਂ ਦੀ ਲੋੜ ਨਹੀਂ ਹੈ, ਅਸੀਂ ਆਪਣੇ ਬਲਬੂਤੇ ਦੇ ਉੱਤੇ ਵੀ ਆਪਣੀ ਸੁਸਾਇਟੀ 'ਚ ਖੁਸ਼ਹਾਲੀ ਲਿਆ ਸਕਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੇ ਮੇਘਾਲਿਆ ਸਟੇਟ ਦੇ ਗਵਰਨਰ ਮਿਸਟਰ ਸਤਿਆਪਾਲ ਮਲਿਕ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਜੰਮੂ ਕਸ਼ਮੀਰ ਦੇ ਗਵਰਨਰ ਸਨ ਤਾਂ ਉਹਨਾਂ ਨੂੰ ਅਬਾਨੀ ਦੀਆਂ 2 ਬਿਜ਼ਨਸ ਡੀਲ ਵਾਲੀਆਂ ਜਿਹੜੀਆਂ ਫਾਈਲਾਂ ਨੇ ਉਹ ਕਲੀਅਰ ਕਰਨ ਲਈ ਜਿਹੜਾ 300 ਕਰੋੜ ਰੁਪਏ ਦੀ ਰਿਸ਼ਵਤ ਆਫਰ ਕੀਤੀ ਗਈ ਸੀ, ਜਿਹੜੀ ਕਿ ਉਹਨਾਂ ਨੇ ਠੁਕਰਾ ਦਿੱਤੀ ਸੀ। ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਕਿਵੇਂ ਅਬਾਨੀ, ਅਡਾਨੀ ਅਤੇ ਪਤੰਜਲੀ ਵਰਗੇ ਜਿਹੜੇ ਲੁਟੇਰੇ ਵਪਾਰੀਆਂ ਦੇ ਹੱਥਾਂ ਦੇ ਵਿੱਚ ਵਿਕੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਚੋਰਾਂ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਉਹਨਾਂ ਦੇ ਸਿਰ ਜੁੜੇ ਹੁੰਦੇ ਨੇ ਜਾਂ ਆਪਸ ਦੇ ਵਿੱਚ ਉਹ ਇੱਕਮਿਕ ਹੁੰਦੇ ਨੇ ਤੇ ਕਈ ਮਾਮਲਿਆਂ ਦਾ ਸੁਰਾਗ ਲੱਗਦਾ ਨਹੀਂ ਹੈ। ਬਿਲਕੁਲ। ਲੇਕਿਨ ਜਦੋਂ ਉਹਨਾਂ ਦੇ ਇਖਤਲਾਫਾਤ ਹੁੰਦੇ ਤਾਂ ਚੋਰੀ ਦਾ ਮਾਲ ਲਾਠੀਆਂ ਦੇ ਗਜ਼ ਜਿਹਨੂੰ ਦੂਸਰੇ ਪਾਸੇ ਕਹਿੰਦੇ ਨੇ, ਤੇ ਫਿਰ ਜਿਹੜੀਆਂ 20-20 ਸਾਲ ਦੀਆਂ ਵੀ ਚੋਰੀਆਂ ਦਾ ਭੇਤ ਨਹੀਂ ਹੁੰਦਾ ਜਾਂ ਉਹ ਰਾਜ਼ ਬਣਿਆ ਹੁੰਦਾ, ਉਹ ਵੀ ਖੁੱਲ ਜਾਂਦਾ, ਨਿਕਲ ਜਾਂਦਾ। ਅੱਛਾ। ਹੁਣ ਲੱਗਦਾ ਇਹ ਹੈ ਵੀ ਬੇਸ਼ੱਕ RSS BJP ਉਹਨਾਂ ਦੀਆਂ ਗੁੰਡਾ ਨੀਤੀਆਂ ਨੇ ਇੱਕ ਭਾਰਤ ਦੇ ਵਿੱਚ ਜਿਹੜੀ ਹੈ ਇੱਕ ਚੁੱਪ ਵਰਤਾਈ ਹੋਈ ਹੈ, ਜਿਵੇਂ ਸੱਪ ਸੁੰਘਿਆ ਹੁੰਦਾ। ਉਹਨਾਂ ਦਾ ਵਾਜਪਾਈ ਸਰਕਾਰ ਵੇਲੇ ਜਿਹੜਾ ਫਾਈਨੈਂਸ ਮਿਨਿਸਟਰ ਵੀ ਰਿਹਾ ਔਰ ਫੋਰਨ ਮਿਨਿਸਟਰ ਵੀ ਰਿਹਾ ਯਸ਼ਵੰਤ ਸਿਨਹਾ, ਉਹਨੇ ਅੱਜ ਟਵੀਟ ਕੀਤਾ ਸੀ ਕਿ ਇੰਨੇ ਹਜ਼ਾਰ ਕਰੋੜ ਤੋਂ ਇੰਨੇ ਹਜ਼ਾਰ ਕਰੋੜ ਦੇ ਐਕਸਟਰਾ ਟੈਕਸ, ਐਕਸਟਰਾ ਪੈਸਾ ਲੋਕਾਂ ਦਾ ਲੁੱਟਿਆ ਜਾ ਰਿਹਾ। ਉਹ ਲੋਕਾਂ ਨੂੰ ਕਰਜ਼ ਕਰ ਰਿਹਾ ਸੀ ਕਿ ਭਾਈ ਤੁਹਾਨੂੰ ਕੀ ਹੋਇਆ, ਤੁਸੀਂ ਬਿਲਕੁਲ ਮੁਰਦੇ ਹੋ ਗਏ ਹੋ ਕਿ ਭਾਈ ਤੁਹਾਨੂੰ ਲੁੱਟਿਆ ਜਾ ਰਿਹਾ ਹਰ ਪਾਸਿਓਂ।
ਔਰ ਦੂਸਰੇ ਪਾਸੇ ਜਿਹੜਾ ਪ੍ਰਚਾਰ ਤੰਤਰ ਹੈ ਉਹਨਾਂ ਦਾ ਪ੍ਰੋਪੇਗੈਂਡਾ ਉਹ ਇੰਨੀ ਤੇਜ਼ੀ ਨਾਲ ਹੈ ਇਸ ਵੇਲੇ ਇਹ ਪਹਿਲੀਆਂ ਸਰਕਾਰਾਂ ਦੀ ਕਰਪਸ਼ਨ ਨੂੰ ਤਾਂ ਕਿਤੇ ਪਿੱਛੇ ਛੱਡ ਗਈ। ਉਹ ਤੁਸੀਂ ਵਿਜੇ ਮਲਾਇਆ, ਗਾਦੀਆ, ਲਲਿਤ ਮੋਦੀ, ਕੌਣ ਕੀ, ਉਹ ਇੱਕ ਵੱਖਰੀ ਕਹਾਣੀ ਹੈ। ਹੁਣ ਇਵੇਂ ਲੱਗਦਾ ਹੈ ਕਿ ਭਾਈ ਇਹਨਾਂ ਚੋਰਾਂ ਦੇ ਅੰਦਰੂਨੀ ਦਾਇਰਾਕਾਰ ਚੋਂ ਵੀ ਬਾਹਰ ਨਿਕਲ ਰਹੀ ਹੈ ਗੱਲ ਕਿ ਕਿਨੇ ਕਿੱਥੇ ਕਿੱਥੇ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਮੁਲਕ ਤਾਂ ਅੰਬਾਨੀ, ਅਡਾਨੀ, ਪਤੰਜਲੀ, ਉਹ ਰੇਲਵੇ ਹੋਏ, ਜਹਾਜ਼ ਹੋਣ, ਕਿਸਾਨ ਕਾਨੂੰਨਾਂ ਦੀ ਅਸੀਂ ਗੱਲ ਕਰਦੇ ਹਾਂ, ਪਰ ਜਿਸ ਬੇਸ਼ਰਮੀ ਦੇ ਨਾਲ ਮੋਦੀ ਝੂਠ ਬੋਲ ਸਕਦਾ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਵੀ ਠੀਕ ਹੈ। ਹਿਟਲਰ ਨੇ ਆਪਣਾ ਪ੍ਰੋਪੇਗੈਂਡਾ ਮਿਨਿਸਟਰ ਡਾਕਟਰ ਗੋਇਬਲਸ ਔਰ ਉਹਦਾ, ਪਰ ਇਹਨੇ ਸਭ ਨੂੰ ਪਿੱਛੇ ਛੱਡ ਦਿੱਤਾ ਔਰ ਇਹਦੇ ਲਈ ਇੱਕੋ ਹੀ ਲਫ਼ਜ਼ ਕੰਜੈਨੀਟਲ ਲਾਇਰ, ਜਿਹਦੇ ਜੀਨ ਦੇ ਵਿੱਚ ਝੂਠ ਹੈ ਔਰ ਇਸ ਬੇਬਾਕੀ ਔਰ ਬੇਸ਼ਰਮੀ ਨਾਲ ਝੂਠ ਬੋਲਦਾ ਹੈ। ਹੁਣ ਇਹ ਮੋਦੀ ਜਿਹੜਾ ਹੈ ਉਹ ਖਲੋ ਕੇ ਗੁਜਰਾਤ ਦਾ ਕਵਾਦੀਆ ਦੇ ਸ਼ਹਿਰ 'ਚ ਕਹਿ ਰਿਹਾ ਹੈ ਪ੍ਰੀਵੀਅਸ ਗਵਰਨਮੈਂਟ ਡਿਡ ਨਾਟ ਹੈਵ ਦਾ ਵਿਲ ਟੂ ਫਾਈਟ ਕਰਪਸ਼ਨ। ਉਹਨਾਂ ਨੇ ਕਿਹਾ ਜੀ ਪਿਛਲੀਆਂ ਸਰਕਾਰਾਂ 'ਚ ਤਾਂ ਹੈ ਹੀ ਨਹੀਂ ਸੀ। ਇਨ ਦਾ ਲਾਸਟ 6-7 years we have been able to establish faith amongst people that it is possible to stop corruption in India. People of the country have faith today and they will get benefits of government schemes without any middle. ਉਹਨੇ ਕਿਹਾ ਜੀ ਅਸੀਂ ਇਹਨਾਂ 6-7 ਸਾਲਾਂ 'ਚ ਕਰਪਸ਼ਨ ਖਤਮ ਕਰਤੀ। ਲੋਕਾਂ ਦਾ ਵਿਸ਼ਵਾਸ ਹੈ ਕਿ ਬਈ ਕਰਪਸ਼ਨ ਕੀਤੀ ਜਾ ਸਕਦੀ ਹੈ ਖਤਮ। ਹੁਣ ਅਜੇ ਇਸ ਖਬਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਮੌਜੂਦਾ ਗਵਰਨਰ ਬੀਜੇਪੀ ਦਾ ਟਰਸਟਵਰਦੀ ਵੈਸਟਰਨ ਯੂਪੀ ਨਾਲ ਸੰਬੰਧ ਸਤਿਆਪਾਲ ਮਲਿਕ, ਜੰਮੂ ਕਸ਼ਮੀਰ ਦਾ ਇਹਨੂੰ ਗਵਰਨਰ ਲਾਇਆ ਸੀ ਜਦੋਂ 5 ਅਗਸਤ 2019 ਨੂੰ ਆਰਟੀਕਲ 370 ਖਤਮ ਕੀਤਾ। ਦੂਜਾ ਇਹ ਆਪਣੀ ਕਿਸਮ ਦਾ ਹਿੰਦੂਤਵੀ ਹੈ, ਪਰ ਇਹਨਾਂ ਦੇ ਜਿਵੇਂ ਅਸੀਂ ਕਿਹਾ ਵੀ ਅੰਦਰੂਨੀ ਕੀ ਚੱਲ ਰਿਹਾ ਕੀ ਨਹੀਂ। ਹੁਣ ਉਹ ਅੱਜ ਉਹਨੇ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਪਬਲਿਕ ਸਪੀਚ ਕੀਤੀ ਹੈ, ਉਹਨੇ ਅਜੇ ਸਿਟਿੰਗ ਗਵਰਨਰ ਹੈ ਮੇਘਾਲਿਆ ਦਾ, ਉਹਦੇ 'ਚ ਉਹ ਕਹਿ ਰਿਹਾ ਕਿ ਆਈ ਵਾਸ ਟੋਲਡ ਆਈ'll get rupees 300 crore bribe if I clear deals of Ambani, RSS linked man, farmer ਜੰਮੂ ਕਸ਼ਮੀਰ ਗਵਰਨਰ। ਹੁਣ ਇਹ ਸਤਿਆਪਾਲ ਮਲਿਕ ਕਹਿ ਰਿਹਾ ਹੈ ਕਿ ਜਦੋਂ ਮੈਂ ਗਵਰਨਰ ਸੀ ਤੇ ਮੇਰੇ ਸਾਹਮਣੇ 2 ਫਾਈਲਸ ਲਿਆਂਦੀਆਂ ਗਈਆਂ, ਇੱਕ ਅੰਬਾਨੀ ਦੀ ਸੀ ਤੇ ਇੱਕ RSS ਨਾਲ ਐਫੀਲੀਏਟ ਬੰਦੇ ਦੀ ਸੀ ਔਰ ਮੈਨੂੰ ਇਹ ਕਿਹਾ ਗਿਆ ਕਿ ਭਾਈ ਜੇ ਮੈਂ ਇਹਨਾਂ ਨੂੰ ਕਲੀਅਰ ਕਰ ਦਿਆਂ ਤੇ ਮੈਨੂੰ 300 ਕਰੋੜ ਰੁਪਏ ਦੀ ਰਿਸ਼ਵਤ ਜਿਹੜੀ ਉਹਨਾਂ ਨੇ ਆਫਰ ਕੀਤੀ ਕਿ 300 ਕਰੋੜ ਰੁਪਇਆ ਦਿੱਤਾ ਜਾਏਗਾ। ਔਰ ਉਹਦੇ 'ਚ ਉਹਨੇ ਕਿਹਾ ਵੀ ਮੈਂ ਜਿਹੜਾ ਸੈਕਟਰੀਜ਼ ਨੇ ਫਾਇਰ ਰੱਖੀ, I was informed by secretaries in both the departments that there is a scandal involved and I accordingly cancelled both the deals. The secretaries told me that you will get rupees 150 crore each for clearing the files, but I told them that I have come with 5 kurta pajamas and will leave with that only. Malik told a gathering in an event in Jhunjhunu in Rajasthan. Rajasthan ਦੇ ਝੁੰਝੁਨੂ ਚ ਉਹਨੇ ਕਿਹਾ ਕਿ ਜੀ ਮੈਨੂੰ 2 ਸੀ ਫਾਈਲ, ਇੱਕ ਅੰਬਾਨੀ ਦੀ ਸੀ, ਇੱਕ RSS ਦੇ ਬੰਦੇ ਦੀ ਸੀ, ਦੋਨਾਂ ਦਾ 150 ਕਰੋੜ 300 ਕਰੋੜ ਦਿੱਤਾ ਗਿਆ। ਪਰ ਮੈਂ ਕਿਹਾ ਜੀ ਨਹੀਂ, ਇਹ ਸਕੈਂਡਲ ਹੈ, ਇਹਨੂੰ ਨਹੀਂ ਕਲੀਅਰ ਕਰਨਾ। ਉਹਨੇ ਕਿਹਾ ਜੀ ਮੈਂ ਕਿਹਾ ਵੀ ਮੈਂ 5 ਕੁਰਤੇ ਪਜਾਮੇ ਲੈ ਕੇ ਆਇਆ ਤੇ ਇਹਨਾਂ ਦੇ ਨਾਲ ਹੀ ਮੈਂ ਵਾਪਸ ਜਾਣਾ। ਸੋ ਹੁਣ ਕਿਉਂਕਿ ਖਬਰ ਤਾਂ ਲੱਗੀ ਹੈ, ਉਹਨਾਂ ਦਾ ਹੀ ਗਵਰਨਰ ਕਹਿ ਰਿਹਾ, ਲੇਕਿਨ ਤੁਸੀਂ ਇਹ ਦੇਖੋਗੇ ਕਿ ਇਹਦਾ ਵੀ ਕੋਈ ਇਫੈਕਟ ਨਹੀਂ ਹੋਣਾ। ਉਹਨਾਂ ਨੇ ਜਿਸ ਮਾਮਲੇ ਤੇ ਚੁੱਪ ਵੱਟ ਲੈਂਦੇ ਨੇ, ਸਮਝੋ ਹਕੀਕਤ ਹੈ, ਪਰ ਉਹ ਕਹਿੰਦੇ ਨੇ ਵੀ ਲੋਕ ਕੀ ਕਰ ਲੈਣਗੇ, ਕਿਹਨੂੰ ਨਹੀਂ ਪਤਾ। ਜੋ ਹੁਣ ਗੁੰਡਾ ਆਦਿੱਤਿਆਨਾਥ ਯੋਗੀ ਕਰ ਰਿਹਾ ਹੈ, ਕਿਵੇਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਔਰ ਜੋ ਇਹ ਅਮਿਤ ਸ਼ਾਹ ਕਰ ਰਿਹਾ। ਹੁਣ ਅਮਿਤ ਸ਼ਾਹ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਕਸ਼ਮੀਰ ਵੈਲੀ 'ਚ ਆਇਆ ਹੋਇਆ ਔਰ ਉੱਥੇ ਸਭ ਇੰਟਰਨੈਟ ਦੂਜੇ ਤੀਜੇ ਸਭ ਬੰਦ ਕੀਤੇ ਹੋਏ ਨੇ। ਸੋ ਹੁਣ ਇਹ ਡੀਲ ਕੀ ਹੋਏਗੀ? ਜਦੋਂ ਅਸੀਂ ਕਹਿੰਦੇ ਹਾਂ ਵੀ ਕਸ਼ਮੀਰ ਨੂੰ ਵੇਚਣ ਤੇ ਲੱਗੇ ਹੋਏ ਨੇ, ਉਹੀ ਜ਼ਮੀਨਾਂ ਦੀ ਹੋਏਗੀ ਕਿ ਭਾਈ ਇੱਥੇ ਤੂੰ ਹੋਟਲ ਖੋਲ, ਉੱਥੇ ਮੁਫਤ ਸਰਕਾਰੀ ਦੂਜੇ ਤੀਜੇ ਤੇ। ਔਰ ਇਹ ਕੰਮ ਉਹਨਾਂ ਨੇ ਪੰਜਾਬ 'ਚ ਵੀ ਫੜਿਆ ਹੋਇਆ। ਇਹੀ ਕੰਮ ਕੈਪਟਨ ਅਮਰਿੰਦਰ ਜਿਹੜਾ ਇਹਨਾਂ ਦਾ ਕੁੱਤਾ ਹੈ ਹੁਣ ਖੁੱਲ ਕੇ ਆ ਗਿਆ, ਉਹਦੀ ਸੰਗਲੀ ਢਿੱਲੀ ਕੀਤੀ ਹੋਈ ਹੈ, ਉਹ ਵੀ ਇਹੀ ਕੁਛ ਕਰਦਾ ਰਿਹਾ ਔਰ ਉਹ ਰੌਲਾ ਪਾ ਰਿਹਾ ਸਿਕਿਉਰਿਟੀ ਡਰੋਨ ਆ ਗਏ, ਇਹ ਉਹ ਹੋ ਗਿਆ। ਸੋ ਇਹਨਾਂ ਨੇ ਅਲਟੀਮੇਟਲੀ ਇਸ ਕਿਸਮ ਦੇ ਖੌਫ ਦੇ ਥੱਲੇ ਲੋਕਾਂ ਨੂੰ ਰੱਖਣਾ, ਆਪਣਾ ਸਿਆਸੀ ਜਿਹੜਾ ਉਹਨਾਂ ਨੇ ਵੋਟਾਂ ਲੈਣੀਆਂ ਨੇ। ਔਰ ਇਸ ਕਿਸਮ ਦੀ ਲੁੱਟ ਖਸੁੱਟ ਜਿਹੜੀ ਹੈ, ਕਰਪਸ਼ਨ, ਉਹ ਤਾਂ ਜਿਵੇਂ ਇਹਨਾਂ ਦਾ ਇੱਕ ਬੰਗਾਲੀ ਰਾਈਟਰ ਨਿਰਾਦ ਚੌਧਰੀ ਨੇ ਇੱਕ ਵਾਰੀ ਲਿਖਿਆ ਸੀ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਉਣ ਵਾਲੇ ਸੈਕਸ਼ਨ ਦੇ ਵਿੱਚ ਤੁਹਾਡੀਆਂ ਲਿਖਤਾਂ ਤੇ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਕੋਸ਼ਿਸ਼ ਕਰਦੇ ਹਾਂ ਹੁਣ ਕਿ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਥਾਂ ਦਈਏ ਜੀ। ਔਰ ਕੱਲ ਹੀ ਸਾਨੂੰ ਅਜ਼ਵਰ ਖਾਨ ਜੀ ਦੀ ਈਮੇਲ ਆਈ ਹੈ, ਕਿਉਂਕਿ ਕੱਲ ਅਸੀਂ ਪਹਿਲਾ ਸੈਗਮੈਂਟ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਤੇ ਕੀਤਾ ਸੀ, ਤਾਂ ਉਹਦੀ ਉਹਨਾਂ ਨੇ ਰੈਫਰੈਂਸ ਦੇ ਨਾਲ ਸ਼ੁਰੂ ਕੀਤਾ ਹੈ। ਜੀ। ਡੀਅਰ ਡਾਕਟਰ ਸਾਹਿਬ ਐਂਡ ਨੀਲਮ ਬਹਿਨ, ਸਤਿ ਸ੍ਰੀ ਅਕਾਲ, अस्सलाम वालेकुम। वालेकुम सलाम। Your information about Guru Granth Sahib was very informative for Pakistanis like me. The decision and history related with Guru Gobind Singh Ji in this regard is very heart-touching and extremely wise decision. Sikhs were instructed to follow the advice of this sacred book so that the message is complete and is now canonical guidance can be taken through its verses. ਕਿ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਫਾਈਨਲੀ ਜਿਹੜਾ ਉਹ ਗੁਰਗੱਦੀ ਦਿੱਤੀ, ਜਿਹਨੂੰ ਵੈਸਟਰਨ ਰਿਲੀਜੀਅਸ ਲੈਂਗੁਏਜ ਕੈਨਨ ਕਹਿੰਦੇ ਨੇ, ਰਿਲੀਜੀਅਸ ਸਕ੍ਰਿਪਚਰ ਦੇ ਤੌਰ ਤੇ। ਉਹ ਬਹੁਤ ਵਾਈਜ਼ ਸੀ ਔਰ ਉਹਨਾਂ ਨੇ ਕਿਹਾ ਵੀ ਹੁਣ ਜਿਹੜਾ ਇਸ ਦੇ ਹੀ ਗੁਰਬਾਣੀ ਦੇ ਚੋਂ ਹੀ ਜਿਹੜੀ ਹੈ ਗਾਈਡੈਂਸ ਸਿੱਖ ਲੈ ਸਕਦੇ ਨੇ। ਮਾਈ ਕੁਐਸਚਨ ਹੇਅਰ ਇਜ਼ ਦੈਟ ਹਾਊ ਐਂਡ ਵੈਨ the Sikhs started to consider the book as a living entity and started behaving likewise. I remember some 100 copies of Shri Guru Granth Sahib was brought in Toronto from India and each occupied one passenger seat. ਇਹ ਕੁਛ ਅਰਸਾ ਪਹਿਲਾਂ ਇੱਕ ਖਾਸ ਚਾਰਟਰਡ ਪਲੇਨ ਜਿਹਦੇ ਵਿੱਚ ਬਹੁਤ ਸਾਰੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਆਏ। ਹਾਲਾਂਕਿ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਆਲਰੇਡੀ ਸ਼੍ਰੋਮਣੀ ਕਮੇਟੀ ਦੀ ਇੱਕ ਟੀਮ ਕੈਨੇਡਾ 'ਚ ਹੈ ਜਿਹੜੀ ਕਿ ਇਸ ਗੱਲ ਦਾ ਪ੍ਰਬੰਧ ਕਰ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਪ੍ਰੋਪਰ ਢੰਗ ਨਾਲ ਕੈਨੇਡਾ ਦੇ ਵਿੱਚ ਹੀ ਸ਼ੁਰੂ ਹੋਏ, ਜਿਹੜੀ ਹੋ ਜਾਏਗੀ। ਇਹ ਅਜ਼ਵਰ ਖਾਨ ਸਾਹਿਬ ਇਮੀਡੀਏਟ ਬਾਅਦ ਹੀ, ਕਿਉਂਕਿ ਜਦੋਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਸ ਦਾ ਜਿਹੜਾ ਪੂਰਾ ਕਪਲੇਟ ਹੈ, 3 ਕਪਲੇਟ ਨੇ ਜਿਹੜੇ ਰੋਜ਼ਾਨਾ ਪ੍ਰੇਅਰ ਤੋਂ ਬਾਅਦ ਸਿੱਖ ਪੜ੍ਹਦੇ ਨੇ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿ ਰੱਬ ਦੀ ਰਜ਼ਾ ਦੇ ਵਿੱਚ ਇਹ ਸਕੂਲ ਆਫ ਥਾਟ, ਇਹ ਸਿੱਖੀ ਧਰਮ ਜਿਹੜਾ ਹੈ ਇਸ ਦੀ ਸ਼ੁਰੂਆਤ ਹੋਈ ਔਰ ਹੁਣ ਤੋਂ ਬਾਅਦ ਇਹ ਸਾਰੇ ਸਿੱਖਾਂ ਨੂੰ ਹੁਕਮ ਹੈ ਕਿ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਣਾ ਹੈ। ਔਰ ਅਗਲੀ ਲਾਈਨ ਇਹ ਹੈ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ। ਕਿ ਇਸ ਨੂੰ ਇਵੇਂ ਹੀ ਸਮਝਣਾ ਹੈ ਜਿਵੇਂ ਮਾਨੋ ਫਿਜ਼ੀਕਲ ਫਾਰਮ 'ਚ ਗੁਰੂ ਹੋਣ ਔਰ ਜਿਹਨੂੰ ਵੀ ਰੱਬ ਨੂੰ ਮਿਲਣ ਦੀ ਚਾਹਨਾ ਹੈ, ਜੋ ਪ੍ਰਭ ਕੋ ਮਿਲਬੋ ਚਾਹੇ, ਜਿਨ੍ਹਾਂ ਦੇ ਅੰਦਰ ਚਾਹਨਾ ਖੋਜ ਸ਼ਬਦ ਮੈਲੇ, ਉਹ ਇਸ ਬਾਣੀ ਦਾ ਸਹਾਰਾ ਆਸਰਾ ਲੈਣ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ। ਸੋ ਪਹਿਲਾਂ ਪੀਰੀ ਦੀ ਗੱਲ ਹੈ, ਜਦੋਂ ਅਸੀਂ ਡਬਲ ਕਾਨਸੈਪਟ ਆਫ ਡਬਲ ਸੋਵਰਨਿਟੀ ਦੀ ਗੱਲ ਕਰਦੇ, ਸੋ ਪਹਿਲਾਂ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਚੋਂ ਅਗਵਾਈ ਔਰ ਫਿਰ ਗੁਰੂ ਪੰਥ ਜਿਸ ਦੇ ਉੱਤੇ ਸੋਵਰਨਿਟੀ ਬੈਸਟੋ ਕੀਤੀ ਕਿ ਖਾਲਸਾ ਸੋਵਰਨ ਹੈ ਔਰ ਉਹ ਕਿਸੇ ਵੀ ਐਸੇ ਪੋਲੀਟੀਕਲ ਸੈਟਅਪ ਨਾਲ ਕੰਪਰੋਮਾਈਜ਼ ਨਹੀਂ ਕਰੇਗਾ ਜਿੱਥੇ ਉਸ ਦੀ ਸੋਵਰਨਿਟੀ ਨੂੰ ਚੈਲੰਜ ਹੋਏ ਔਰ ਜਿੱਥੇ ਉਸ ਦੀ ਹੋਂਦ ਨੂੰ ਚੈਲੰਜ ਹੋਏ। ਸੋ ਇਹ ਜਿਹੜਾ ਟ੍ਰੀਟ ਕਰਨਾ, ਔਰ ਈਵਨ ਬ੍ਰਿਟਿਸ਼ ਪੀਰੀਅਡ 'ਚ ਵੀ ਜਦੋਂ ਸਿੱਖ ਰੈਜੀਮੈਂਟਸ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪੈਟਰਨ ਤੇ ਹੀ ਰੱਖੀਆਂ, ਗੁਰੂ ਗ੍ਰੰਥ ਸਾਹਿਬ ਉਵੇਂ ਹੀ ਸ਼ਾਨੋ ਸ਼ੌਕਤ ਦੇ ਨਾਲ ਜਿਹੜਾ ਉਹ ਫਰੰਟ ਤੱਕ ਲਿਜਾਇਆ ਜਾਂਦਾ ਸੀ। ਅਰਦਾਸ ਕਰਕੇ
ਜਿਹੜਾ ਹੁਕਮ ਲੈ ਕੇ ਜਦੋਂ ਉਸ ਚੋਂ ਖੋਲਿਆ ਜਾਂਦਾ ਉਹਦੀ ਆਵਾਜ਼ਾ ਕਹਿੰਦੇ ਸੀ ਹੁਕਮਨਾਮਾ ਉਹ ਹੁੰਦਾ ਸੀ ਜੀ ਔਰ ਇਹੀ ਕੰਟੀਨਿਊ ਰਿਹਾ ਪਾਰਟ ਔਰ ਇਹੀ ਪਾਰਟ ਈਵਨ ਜਦੋਂ ਓਥ ਟੇਕਿੰਗ ਹੁੰਦੀ ਸੀ ਸਿੱਖ ਰੈਜੀਮੈਂਟ 'ਚ ਹੁਣ ਵੀ ਹੁੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਜ਼ੈਂਸ 'ਚ ਔਰ ਉਵੇਂ ਹੀ ਸ਼ਾਨੋ ਸ਼ੌਕਤ ਦੇ ਨਾਲ ਸੁਚਵਰ ਛਤਰ ਤਖਤ ਦੇ ਮਾਲਕ ਔਰ ਇਹ ਕੋਈ ਨਵਾਂ ਹੁਣ ਕਿਉਂਕਿ ਉਦੋਂ ਤਾਂ ਜਹਾਜ਼ਾਂ ਵਾਲਾ ਕੰਮ ਨਹੀਂ ਸੀ ਬਹੁਤਾ ਸਮੁੰਦਰੀ ਜਹਾਜ਼ਾਂ 'ਚ ਸੀ ਸਮੁੰਦਰੀ ਜਹਾਜ਼ਾਂ 'ਚ ਵੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਭੀੜ ਈਵਨ ਮਹਾਰਾਜਾ ਰਣਜੀਤ ਸਿੰਘ ਦਾ ਯੰਗੈਸਟ ਬੇਟਾ ਜਿਹਨੂੰ ਈਸਾਈ ਬਣਾ ਰਿਹਾ ਸੀ ਬਾਅਦ 'ਚੋਂ ਸਿੱਖੀ 'ਚ ਵਾਪਸ ਆਇਆ ਦਲੀਪ ਸਿੰਘ ਈਵਨ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਹਾਜ਼ ਰਾਹੀਂ ਜਿਹੜਾ ਉਹਨਾਂ ਦੀ ਕਜ਼ਨ ਜਿਹੜੇ ਠਾਕਰ ਸਿੰਘ ਸੰਧਾਵਾਲੀਆ ਉਹ ਜਿਹੜੇ ਨੇ ਯੂਕੇ ਲੈ ਕੇ ਗਏ ਸੀ ਫਿਰ ਉਹਨੇ ਪੁੱਛਿਆ ਯੋਰ ਓਪੀਨੀਅਨ of UAE and others in Kashmir is very welcome. Sikhs are our brothers and Khalistan future is closely tied with politics in the region. Don't care about such comments and give your honest opinion. Honest opinion has in itself great strength and should be respected. We have great respect for your religious autonomy and a country based on your ideals. Khalistan Zindabad. Asfar Khan ji बहुत शुक्रिया तुसी हमेशा ही बड़ा थॉटफुल और हौसला देने वाला कमेंट लिखते हो लिख तुहाडी हुंदी है और असी समझते हैं मैं इस गल च यकीन रखदा है कि सच दा अपना भार बड़ा हुंदा है उस नूं किसी भी ਜਿਹੜਾ ਹੈ ਉਹ ਵੱਡੀਆਂ ਭੀੜਾਂ ਵੀ ਜਿਹੜੀਆਂ ਨੇ ਉਹ ਕਿਸੇ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਜੋ ਸੱਚ ਦੀ ਆਵਾਜ਼ ਹੈ ਤੇ ਸੱਚ ਫਜ਼ਾ ਦੇ ਵਿੱਚ ਗੂੰਜਦਾ ਹੈ ਇਸੇ ਤਰ੍ਹਾਂ ਮਿਸਟਰ ਮੇ ਖਾਨਮ ਜੀ ਨੇ ਲਿਖਿਆ ਯੂ ਆਰ ਡੂਇੰਗ ਅ ਮੈਗਨੀਫੀਸੈਂਟ ਜੌਬ Don't worry about your critics. I am a Muslim Punjabi living in Australia but born in Singapore and I love listening to you. Your appraisal and take on word events fascinate me and I have learnt a lot from your program. So उन्होंने भी जड़ा हौसला ਵਧਾਉਣ वाले लफ्ज कहे ने मैं खानम जी ने और जड़े अख्तर वहीद कहते ने you are right Dr. Saab brotherhood is very important and Muslims need to ਰਿਮੈਂਬਰ ਦੈਟ ਕਮੈਂਟਸ ਤਾਂ ਮੈਂ ਬਹੁਤ ਸਾਰੇ ਕੱਢੇ ਹੋਏ ਨੇ ਲੇਕਿਨ ਸਾਡੇ ਜਿਹੜੇ ਰੂਹਾਨੀਅਤ ਦੇ ਪਿਆਸੀਆਂ ਰੂਹਾਂ ਨੇ ਉਹ ਨਿਰਾਸ਼ ਹੋ ਜਾਂਦੇ ਨੇ ਜੇ ਅਸੀਂ ਰੂਹਾਨੀਅਤ ਦੇ ਨਗੇਟਸ ਆਫ ਸਪਿਰਿਚੁਅਲਿਟੀ ਨਾ ਦੇਈਏ ਪਰ ਅਸੀਂ ਆਲਰੇਡੀ ਸ੍ਰੀ ਰਾਗ ਗੁਰੂ ਨਾਨਕ ਸਾਹਿਬ ਦਾ ਫੇਵਰਿਟ ਰਾਗਾਂ ਵਿੱਚ ਸ੍ਰੀ ਰਾਗ ਹੈ ਜਿਹੜੇ ਚ ਗੁਰੂ ਸਾਹਿਬ ਨੂੰ ਬਹੁਤ ਪਿਆਰਾ ਸੀ ਇਹ ਰਾਗ ਔਰ ਉਹਦੇ ਵਿੱਚ ਉਹਨਾਂ ਦਾ ਹੀ ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ ਮਹੱਲਾ ਪਹਿਲਾ लेखै बोलन बोलना लेखै खाना खाओ लेखै वाट चलाई है लेखै सुन वेखाओ लेखै सा लवाई है पढ़े के पुछण जाओ बाबा माया रचना धो अंधा नाम वसारिया ना तिस ए ना ओ रहाओ जिवें रहाओ दी तुक सेंटर आइडिया हुंदा है गुरु साहब ने ਲੋਕਾਂ ਨੂੰ ਇਹ ਮੈਸੇਜ ਦਿੱਤਾ ਹੈ ਕਿ ਭਾਈ ਤੁਹਾਨੂੰ ਲੱਗਦਾ ਹੈ ਕਿ ਬਈ ਤੁਸੀਂ ਆਪਣੀ ਖੇਡ ਖੇਡ ਰਹੇ ਹੋ ਪਰ ਇਹ ਕਿਸੇ ਵੱਡੇ ਹੁਕਮ ਦੇ ਥੱਲੇ ਹੈ ਤੁਸੀਂ ਕੀ ਬੋਲ ਰਹੇ ਹੋ ਕੀ ਲਿਖ ਰਹੇ ਹੋ ਕੀ ਤੁਸੀਂ ਖਾ ਰਹੇ ਹੋ ਕਿਸ ਰਸਤੇ ਤੁਸੀਂ ਤੁਰ ਰਹੇ ਹੋ ਕਿਵੇਂ ਤੁਸੀਂ ਸੁਣ ਰਹੇ ਹੋ ਕੀ ਤੁਸੀਂ ਵੇਖ ਰਹੇ ਹੋ ਇਹਦੀਆਂ ਅਲਟੀਮੇਟਲੀ ਲਿਮਿਟੇਸ਼ਨਸ ਨੇ ਲਿਖਿਆ ਹੈ ਅਕਾਊਂਟੇਬਿਲਟੀ ਵੀ ਕਿਹਾ ਜਾਂਦਾ ਹੈ ਲਫ਼ਜ਼ ਪਰ ਇਸ ਦੀਆਂ ਲਿਮਿਟੇਸ਼ਨਸ ਨੇ ਇਹ ਕਿਸੇ ਵੱਡੀ ਖੇਡ ਦੇ ਥੱਲੇ ਹੀ ਹੋ ਰਿਹਾ ਹੈ ਤੁਸੀਂ ਗਵਾਚੇ ਹੋਏ ਹੋ ਕਿਉਂਕਿ ਤੁਹਾਡੇ ਅਲਟੀਮੇਟਲੀ ਜਿਹੜਾ ਤੁਸੀਂ ਕਿੱਥੇ ਹੋਣਾ ਕੀ ਪੜ ਸਕਣਾ ਨਹੀਂ ਪੜ ਸਕਣਾ ਕੀ ਤੁਸੀਂ ਜਿਹੜਾ ਆਪਣਾ ਜੀਵਨ ਜੀ ਸਕਣਾ ਇਹ ਸਭ ਅਲਟੀਮੇਟਲੀ ਜਿਹੜਾ ਇਸ ਬਾਰੇ ਜਾ ਕੇ ਭਾਵੇਂ ਇਹ ਇੰਨੀ ਕੁ ਹਕੀਕਤ ਹੈ ਕਿ ਤੁਹਾਨੂੰ ਪੜ੍ਹਿਆਂ ਲਿਖਿਆਂ ਨੂੰ ਪੁੱਛਣ ਦੀ ਲੋੜ ਨਹੀਂ ਹੈ ਕਿ ਤੁਸੀਂ ਜਾ ਕੇ ਪੁੱਛੋ ਕਿ ਜੀ ਵਾਕਿਆ ਇਵੇਂ ਹੁੰਦਾ ਹੈ ਇਹਦਾ ਮਤਲਬ ਇਹ ਹੈ ਕਿ ਇਹ ਨੋਨ ਟਰੂਥ ਹੈ ਕਿ ਹਰ ਚੀਜ਼ ਉਹਦੇ ਹੁਕਮ ਦੇ ਵਿੱਚ ਹੈ ਔਰ ਤੁਸੀਂ ਜਿਹੜਾ ਜੇ ਹੁਕਮ ਦੇ ਵਿੱਚ ਨਹੀਂ ਹੋ ਤਾਂ ਗੁਰੂ ਸਾਹਿਬ ਕਹਿੰਦੇ ਨੇ ਬਾਬਾ ਮਾਇਆ ਰਚਨਾ ਧੋ ਕਿ ਇਹ ਜਿਹੜੀ ਮਾਇਆ ਹੈ ਜਿਹੜੀ ਕ੍ਰੀਏਸ਼ਨ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਇੱਕ ਡਿਸੈਪਸ਼ਨ ਹੈ ਇੱਕ ਧਰੋ ਹੈ ਜਿਹਦੇ 'ਚ ਤੁਸੀਂ ਫਸੇ ਹੋਏ ਹੋ ਅੰਧਾ ਨਾਮ ਵਸਾਰਿਆ ਨਾ ਤਿਸ ਇਹ ਨਾ ਉਹ ਕਿ ਤੁਸੀਂ ਅੰਨੇ ਹੋਏ ਹੋ ਇਸ ਮਾਇਆ ਦੇ ਇਹ ਸਾਰੀ ਖੇਡ ਦੇ ਵਿੱਚ ਔਰ ਤੁਸੀਂ ਹਕੀਕਤ ਨੂੰ ਸਮਝ ਨਹੀਂ ਪਾ ਰਹੇ ਤੁਸੀਂ ਡਿਸਾਈਡ ਹੀ ਨਹੀਂ ਕਰ ਪਾ ਰਹੇ ਕਿ ਤੁਸੀਂ ਇਹ ਕਰਨਾ ਹੈ ਜਾਂ ਅਸਲ ਹਕੀਕਤ ਨਾਲ ਜੁੜਨਾ ਹੈ ਜੀਵਨ ਮਰਨਾ ਜਾਇਕ ਹੈ ਇੱਥੇ ਖਾਜੈ ਕਾਲ ਜਿੱਥੇ ਬਹਿ ਸਮਝਾਈ ਹੈ
ਤਿੱਥੈ ਕੋਏ ਨਾ ਚਲਿਓ ਨਾਲ। ਕਿ ਭਾਈ ਇਹ ਜਿਹੜੀ ਜ਼ਿੰਦਗੀ ਔਰ ਮੌਤ ਹੈ, ਜੋ ਆਇਆ ਉਹਨੇ ਚਲੇ ਜਾਣਾ ਹੈ, ਇਹ ਅਲਟੀਮੇਟਲੀ ਮੌਤ ਦਾ ਖਾਜਾ ਨੇ, ਵਕਤ ਦੇ ਵਿੱਚ ਨੇ ਔਰ ਵਕਤ ਨੇ ਤੁਹਾਡੀ ਜ਼ਿੰਦਗੀ ਨੂੰ ਖਾ ਜਾਣਾ ਹੈ। ਜੀ। ਔਰ ਜਿੱਥੇ ਤੁਹਾਡਾ ਅਲਟੀਮੇਟਲੀ ਜਦੋਂ ਤੁਹਾਨੂੰ ਮੌਤ ਨੇ ਗ੍ਰਸ ਲੈਣਾ ਹੈ, ਔਰ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਚਾਂਸ ਵੀ ਨਹੀਂ ਹੋਣਾ ਕਿ ਭਾਈ ਤੁਸੀਂ ਜੋ ਤੁਸੀਂ ਗਵਾਇਆ ਉਸ ਨੂੰ ਹਾਸਲ ਕਰ ਸਕੋ। ਜਿਹੜੇ ਤੁਹਾਡੇ ਮਗਰ ਰੋਣ ਵਾਲੇ ਨੇ, ਰੋਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਜੀ। ਪਰਾਲੀ, ਕਿ ਭਾਈ ਉਹ ਤੁਹਾਡੇ ਮਗਰੋਂ ਰੋਣ ਤੋਂ ਹੋਣਗੇ ਜ਼ਰੂਰ, ਪਰ ਉਹ ਇਵੇਂ ਹੀ ਹੈ ਜਿਵੇਂ ਪਰਾਲੀ ਦੀ ਪੰਡ ਬੰਨੀ ਦਾ ਕੋਈ ਮੁੱਲ ਨਹੀਂ ਹੈ। ਤੁਹਾਡਾ ਵਕਤ ਜਾ ਚੁੱਕਾ ਹੁੰਦਾ ਹੈ, ਤੁਹਾਡੀ ਜ਼ਿੰਦਗੀ ਜਾ ਚੁੱਕੀ ਹੁੰਦੀ ਹੈ। ਜੀ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਤੁਹਾਡੇ ਆਲੇ ਦੁਆਲੇ ਚੰਬੜੇ ਹੋਏ ਨੇ ਤੁਹਾਨੂੰ ਸੁੱਖਾਂ ਦੀ ਖਾਤਰ, ਸਭ ਕੋ ਆਖਿਆ ਬਹੁਤ ਬਹੁਤ ਘੱਟ ਨਾ ਆਖਿਆ ਕੋਈ। ਸਾਰੇ ਹੀ ਤੁਹਾਨੂੰ ਹੋਰ ਮਤਲਬ ਕਮਾਈ, ਦੁਨੀਆਦਾਰੀ, ਧਨ ਦੌਲਤ, ਕੀਮਤ ਕਿਨੇ ਨਾ ਪਾਈ ਹੈ, ਕਹਿਣ ਨਾ ਵੱਡਾ ਹੋਏ। ਕਿ ਭਾਈ ਸਭ ਕੋ ਆਖਿਆ ਬਹੁਤ ਬਹੁਤ ਘੱਟ ਨਾ ਆਖਿਆ ਕੋਈ ਵੀ ਇਹ ਨਹੀਂ ਕਹਿੰਦਾ ਕਿ ਭਾਈ ਤੁਸੀਂ ਕੋਈ ਨਹੀਂ, ਜਿੰਨਾ ਕੁ ਗੁਜ਼ਰਾਨ ਹੈ ਉਨਾ ਰੱਖੋ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਸ ਸਾਰੇ ਦੇ ਨਾਲ ਕੋਈ ਉਸ ਰੱਬ ਦੀ ਕੀਮਤ ਨਹੀਂ ਪਾ ਸਕਦਾ ਕਿ ਉਹ ਕਿੰਨਾ ਵੱਡਾ ਹੈ, ਕਿਉਂਕਿ ਧਿਆਨ ਤੁਹਾਡਾ ਦੂਸਰੇ ਪਾਸੇ ਲਾਇਆ ਹੋਇਆ ਹੈ। ਸਾਚਾ ਸਾਹਿਬ ਏਕ ਤੂੰ ਹੋਰ ਜੀਆਂ ਕੇਤੇ ਲੋ, ਕਿ ਉਹ ਇੱਕੋ ਇੱਕ ਸੱਚਾ ਰੱਬ ਹੈ ਜਿਹੜਾ ਸਾਰੀ ਕਾਇਨਾਤ ਦਾ ਲੋ ਹੁੰਦਾ ਹੈ। ਡਿਫਰੈਂਟ ਆਈਲੈਂਡਸ, ਕੰਟੀਨੈਂਟਸ, ਥਾਵਾਂ, ਉਹਨਾਂ ਸਾਰਿਆਂ ਦੇ ਉੱਤੇ ਉਸ ਰੱਬ ਦਾ ਹੁਕਮ ਚੱਲਦਾ ਹੈ, ਉਹ ਸਭ ਦੀ ਪਰਵਾਹ ਕਰਦਾ ਹੈ। ਤੇ ਅਖੀਰ 'ਚ ਜਿਹੜਾ ਅਸੀਂ ਅਕਸਰ ਦੁਹਰਾਉਂਦੇ ਹਾਂ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਆਂ ਤਿੱਥੈ ਨਦਰ ਤੇਰੀ ਬਖਸ਼ਿਸ਼। ਹੁਣ ਇੱਕ ਪਾਸੇ ਸਭ ਕੋ ਆਖੈ ਕਿ ਸਾਰੇ ਕਹਿ ਰਹੇ ਨੇ ਹੋਰ ਲਿਆਓ, ਦੌਲਤਮੰਦ ਦੀ ਗੱਲ, ਰਸਾਂ ਕਸਾਂ 'ਚ ਫਸੇ ਹੋਏ ਲੋਕ, ਪਰ ਇਸ ਸਭ ਦੇ ਨਾਲ ਬਿਲਕੁਲ ਐਂਟੀ ਕਲਾਈਮੈਕਸ ਦਿੰਦੇ ਆ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮੈਂ ਤਾਂ ਉਹਨਾਂ ਦੇ ਨਾਲ ਹੈ ਜਿਨ੍ਹਾਂ 'ਚੋਂ ਮਾਇਆ ਦੀ ਭੁੱਖ ਖਤਮ ਹੋ ਚੁੱਕੀ ਹੈ, ਜਿਨ੍ਹਾਂ ਦੇ ਅੰਦਰ ਹਿਊਮਿਲਿਟੀ ਇਸ ਲੈਵਲ ਦੀ ਹੈ, ਜਿਨ੍ਹਾਂ ਨੂੰ ਤੁਸੀਂ ਜਿਹੜੇ ਮਾਇਆ ਵਾਲੇ ਨਹੀਂ ਨੇ, ਭਾਵੇਂ ਉਹਨਾਂ ਨੂੰ ਨੀਵੇਂ ਗਰਦਾਨੋ, ਉਹਨਾਂ ਨੂੰ ਤੁਸੀਂ ਸ਼ੂਦਰ ਬਣਾਇਆ ਹੋਏ, ਉਹਨਾਂ ਦੇ ਹੱਕ ਤੁਸੀਂ ਖੋਏ ਹੋਣ, ਪਰ ਮੈਂ ਉਹਨਾਂ ਦੇ ਨਾਲ ਖੜਾ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਅਸੀਂ ਧਨਵਾਨਾਂ ਦੇ ਨਾਲ ਨਹੀਂ ਹੈ, ਕਿਉਂ? ਜਿੱਥੇ ਨੀਚ ਸੰਭਾਲੀਆਂ, ਜਿੱਥੇ ਨੀਵਿਆਂ ਦੀ, ਹੈਵ ਨੋਟਸ ਦੀ ਸੇਵਾ ਸੰਭਾਲ ਹੈ, ਤਿੱਥੈ ਨਦਰ ਤੇਰੀ ਬਖਸ਼ਿਸ਼, ਕਿ ਉਹਨਾਂ ਦੇ ਉੱਤੇ ਰੱਬ ਨਿਗਾਹਬਾਨ ਹੁੰਦਾ, ਉਸ ਦੀ ਬਲੇਸਿੰਗ ਹੁੰਦੀ ਹੈ। ਤਿੱਥੈ ਨਦਰ ਤੇਰੀ ਬਖਸ਼ਿਸ਼, ਰਹਿਮਤਾਂ ਰੱਬ ਦੀਆਂ ਬਖਸ਼ਿਸ਼ਾਂ ਉਹਨਾਂ ਦੇ ਉੱਤੇ ਹੀ ਹੁੰਦੀਆਂ ਨੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੀ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਜ ਨੂੰ ਆ ਗਿਆ ਤਾਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।